ਜਿਹੜੇ ਬੰਦੇ ਇੰਡੀਅਨ ਨੈਸ਼ਨਲਿਜ਼ਮ ਵਾਸਤੇ ਆਪਣੀਆਂ ਜਾਨਾਂ ਦਿੰਦੇ ਆ, ਇੰਡੀਅਨ ਨੇਸ਼ਨ ਦੀ ਸੇਫਟੀ ਦੀ ਸਿਕਿਉਰਿਟੀ ਵਾਸਤੇ ਜਾਨਾਂ ਦਿੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਐਟ ਦੀ ਸੇਮ ਟਾਈਮ ਉਹੀ ਇੰਡੀਅਨ ਨੇਸ਼ਨ ਦਾ ਜਿਹੜਾ ਉਹ ਸਿੱਖਣ ਨੂੰ ਮਾਰਦੇ ਆ। ਅਸਲੀ ਚੜ੍ਹਦੀ ਕਲਾ ਇਹ ਹੁੰਦੀ ਹੈ ਵੀ ਜਦੋਂ ਤੁਹਾਡੇ ਸਾਹਮਣੇ ਬਹੁਤ ਵੱਡੀ ਸਮੱਸਿਆ ਖੜੀ ਹੈ, ਤੁਸੀਂ ਉਹਦੇ ਤੋਂ ਮੂੰਹ ਫੇਰਨ ਦੀ ਬਜਾਏ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਣੀ, ਇਹ ਚੜ੍ਹਦੀ ਕਲਾ ਹੁੰਦੀ ਹੈ। ਪਰ ਆਪਣੇ ਪਿਛਲੇ ਲੰਬੇ ਸਮੇਂ ਤੋਂ ਮੈਂ ਬਹੁਤ ਜ਼ਿਆਦਾ ਨੇੜੇ ਆਬਜ਼ਰਵ ਕਰ ਰਿਹਾ ਕਿ ਅੱਖਾਂ ਮੀਚਣ ਨੂੰ ਚੜ੍ਹਦੀ ਕਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਸਮੱਸਿਆ ਆ ਰਹੀ ਹੈ ਪਰ ਉਹਨੂੰ ਮੰਨਣਾ ਨਹੀਂ ਆ, ਕੋਈ ਨਹੀਂ, ਕੁਝ ਨਹੀਂ ਹੁੰਦਾ। ਜਿਹੜੀ ਅੱਜ ਕੱਲ੍ਹ ਇਜ਼ਰਾਈਲ ਤੇ ਫਲਸਤੀਨ ਦੀ ਲੜਾਈ ਚੱਲ ਰਹੀ ਹੈ, ਕਿੰਨੇ ਮੁਸਲਮਾਨ ਜਿਹੜੇ ਇਜ਼ਰਾਈਲ ਦੇ ਪੱਖ 'ਚ ਉਹਦੇ ਵੇਖਿਆ ਕੋਈ? ਕਦੇ ਵੇਖਿਆ ਕੋਈ ਇਹ ਕਹਿੰਦਾ ਬਈ ਇਜ਼ਰਾਈਲ ਤਾਂ ਹੀ ਮਾਰ ਰਿਹਾ ਤੁਹਾਨੂੰ, ਤੁਸੀਂ ਪਹਿਲਾਂ ਜਾ ਕੇ ਹਮਲਾ ਕੀਤਾ? ਕਦੇ ਵੇਖਿਆ ਕੋਈ? ਕਿੰਨੇ ਸਿੱਖ ਤੁਸੀਂ ਆਪਦੀ ਜ਼ਿੰਦਗੀ 'ਚ ਸੁਣੇ ਆ ਜਿਹੜੇ ਕਹਿਣਗੇ ਵੀ 1984 'ਚ ਅਟੈਕ ਤਾਂ ਹੋਇਆ ਵੀ ਸਿੱਖਾਂ ਦਾ ਕਸੂਰ ਸੀ? ਹਜ਼ਾਰਾਂ। ਜਿਹੜੇ ਸਿੱਖ ਸਿੱਖੀ ਦੇ ਵਿਰੋਧ 'ਚ ਚੱਲਦੇ ਆ, ਕੀ ਉਹ ਸਾਰੇ ਸਰਕਾਰ ਕੋਲੇ ਵਿਗੇ ਹੋਏ ਆ ਜਾਂ ਸਰਕਾਰੀ ਹੈ? ਨਹੀਂ। ਕੀ ਕਾਰਨ ਹੈ ਕਿ ਆਮ 90-95% ਕਸ਼ਮੀਰੀ ਆ ਜਿਹੜੇ ਉਹ ਆਪਦੇ ਸੰਘਰਸ਼ ਦੇ ਬਿਲਕੁਲ ਹੱਕ 'ਚ ਹੈ ਤੇ ਸਿੱਖ ਨਹੀਂ ਗੇ? ਕਿਉਂ? ਕਿਉਂਕਿ ਕਸ਼ਮੀਰੀਆਂ ਨੇ, ਹੋਰਾਂ ਕੌਮਾਂ ਨੇ ਉਸ ਹੱਦ ਤੱਕ ਗੁਲਾਮੀ ਨੂੰ ਆਤਮਸਾਤ ਨਹੀਂ ਕੀਤਾ, ਆਪਣੇ ਅੰਦਰ ਨਹੀਂ ਉਤਰਨ ਦਿੱਤਾ ਜਿਸ ਹੱਦ ਤੱਕ ਇਹ ਕੰਮ ਸਿੱਖਣ ਨਾਲ। ਖੱਬੇ ਪੱਖੀ ਆ ਜਿਹੜੇ, ਉਹਨਾਂ ਨੂੰ ਸਾਡੇ ਬੰਦੇ ਜਿਹੜੇ, ਸਾਡੇ ਜਿਹੜੇ ਸਿੱਖ ਜਿਹੜੀ ਪੋਲੀਟੀਕਲ ਕਲਾਸ ਆ ਜਿਹੜੀ, ਉਹ ਉਹਨਾਂ ਨੂੰ ਇਹ ਕਹਿ ਕੇ ਰੱਦ ਕਰ ਦਿੰਦੇ ਵੀ ਇਹਨਾਂ ਨੂੰ ਕੌਣ ਪੁੱਛਦਾ। ਪਰ ਅਸਲ 'ਚ ਗੱਲ ਇਹ ਨਹੀਂ। ਅਸਲ ਦੇ ਵਿੱਚ ਤਾਂ ਉਹਨਾਂ ਨੇ ਸਾਰਾ ਮਾਹੌਲ ਹੀ ਉਹਨਾਂ ਨੇ ਬਣਾਇਆ ਕਿ ਸਿੱਖਾਂ ਤੇ ਤਸ਼ੱਦਦ ਵੀ ਹੋਵੇ ਤੇ ਗੱਲ ਬਾਹਰ ਨਾ ਨਿਕਲੇ। ਕਾਮਰੇਡਾਂ ਨੇ ਇੱਕ ਤਰੀਕਾ ਲੱਭਿਆ ਸਿੱਖਾਂ ਨੂੰ ਚੁੱਪ ਕਰਾਉਣ ਦਾ। ਉਹਨਾਂ ਨੇ ਜਦੋਂ ਵੀ ਕੋਈ ਬੰਦਾ ਸਿੱਖ ਪੱਖੀ ਗੱਲ ਕਰਦਾ ਸੀ, ਉਹਨਾਂ ਨੇ ਕਹਿਣਾ ਤੂੰ ਬਾਕੀ ਗੱਲਾਂ ਛੱਡ, ਪਹਿਲਾਂ ਮੈਨੂੰ ਇਹ ਗੱਲ ਦੱਸ ਵੀ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਕੀਤਾ? ਹੁਣ ਆਮ ਸਿੱਖ ਨੇ ਨਹੀਂ ਕੀਤਾ। ਅਗਲਾ ਕਹਿੰਦਾ ਨਹੀਂ ਕੀਤਾ ਤੇ ਫਿਰ ਤੂੰ ਗੱਲ ਹੀ ਕੀ ਕਰਦਾ? ਚੁੱਪ ਕਰ। ਕੈਨੇਡਾ ਸਰਕਾਰ ਜਿੰਨਾ ਕਰ ਰਹੀ ਹੈ ਉਹ ਇਨਫ ਨਹੀਂ ਕਰ ਰਹੀ, ਹੋਰ ਕਰਨਾ ਚਾਹੀਦਾ। ਵੀ ਸੈਂਕਸ਼ਨਸ ਲਾਉਣੀਆਂ ਚਾਹੀਦੀਆਂ। ਇੰਡੀਆ ਕੀਤਾ ਤਾਂ ਕੁਝ ਵੀ ਨਹੀਂ। ਡਿਪਲੋਮੈਟ ਵਾਪਸ ਭੇਜਣੇ ਚਾਹੀਦੇ ਆ, ਡਿਪਲੋਮੈਟਿਕ ਸੰਬੰਧ ਤੋੜਨੇ ਚਾਹੀਦੇ ਆ। ਸੋ ਜਾਂ ਕੋਈ ਵੀ ਹੋਰ ਕਮਿਊਨਿਟੀ ਹੁੰਦੀ ਤਾਂ ਉਹਦੀ ਸਾਰੀ ਦੀ ਸਾਰੀ ਪ੍ਰੋਟੈਸਟ ਜਿਹੜੀ ਸਰਕਾਰ ਦੇ ਖਿਲਾਫ ਹੋਣੀ ਸੀ। ਇੰਡੀਅਨ ਗੌਰਮੈਂਟ ਦੀ ਇਹ ਬਹੁਤ ਵੱਡੀ ਇਸ ਗੱਲ ਦੇ ਵਿੱਚ ਜਿੱਤ ਹੋਈ ਕਿ ਉਹਨਾਂ ਨੇ ਖਾਲਿਸਤਾਨ ਸ਼ਬਦ ਨੂੰ ਹਊਆ ਬਣਾਤਾ ਲੋਕਾਂ ਦੇ ਮਨਾਂ 'ਚ ਕਿ ਜੇ ਕੋਈ ਖਾਲਿਸਤਾਨ ਸ਼ਬਦ ਬੋਲਦਾ ਇਹਦਾ ਮਤਲਬ ਉਹ ਬੰਦਾ ਹੀ ਗਲਤ ਆ। ਇਹਨਾਂ 'ਚ ਦੋ ਸਿਸਟਮ ਹੈ, ਇੱਕ ਕੈਪੀਟਲਿਜ਼ਮ ਤੇ ਇੱਕ ਸੋਸ਼ਲਿਜ਼ਮ। ਸੋਸ਼ਲਿਜ਼ਮ ਤਾਂ ਹੁਣ ਫੇਲ ਹੋ ਗਿਆ, ਕੈਪੀਟਲਿਜ਼ਮ ਚੱਲ ਰਿਹਾ, ਪਰ ਕੈਪੀਟਲਿਜ਼ਮ ਵੀ ਪੂਰਾ ਸਹੀ ਨਹੀਂਗਾ। ਇਹਦੇ ਵਿੱਚ ਵੀ ਨਾ ਬਰਾਬਰੀ ਬਹੁਤ ਆ, ਇਹਦੇ 'ਚ ਵੀ ਪ੍ਰੋਬਲਮਸ ਬਹੁਤ ਆ। ਜਿਵੇਂ ਸਾਰੀ ਸਾਈਕੋਪੋਲਿਟੀਕਲ ਮੈਨੀਪੂਲੇਸ਼ਨ ਦੀ ਮੈਂ ਗੱਲ ਕੀਤੀ ਹੈ, ਸਾਰਾ ਕੈਪੀਟਲਿਜ਼ਮ ਇਹਦਾ ਨੂੰ ਪਰਫੈਕਟ ਕੀਤਾ ਹੋਇਆ। ਉਹ ਕਹਿੰਦੇ ਵੀ ਜਿਹੜਾ ਸਿੱਖੀ ਹੈ ਇਹ ਤੀਜਾ ਬਦਲ ਦੇ ਸਕਦੀ। ਸੋ ਖਾਲਿਸਤਾਨ ਦਾ ਆਈਡੀਆ ਜਿਹੜਾ ਉਹ ਤੀਜਾ ਬਦਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਭਾਈ ਮਨਵੀਰ ਸਿੰਘ ਹੋਣਾ ਨੇ ਆਪ ਨੂੰ ਦੱਸਿਆ ਕਿ ਕੁਛ ਮਜਬੂਰੀਆਂ ਕਰਕੇ ਇਹਨਾਂ ਨੂੰ ਆਖਰੀ ਸਮੇਂ ਦੇ ਉੱਤੇ ਵੈਲਿਊ ਬਦਲਣਾ ਪਿਆ। ਮਾਈਕ ਚੱਲ ਰਿਹਾ। ਮੈਂ ਇਹ ਪੇਸ਼ਕਾਰੀ ਹੈ ਜਿਹੜੀ ਇਹ ਥੋੜੀ ਜਿਹੀ ਇਸ ਹਿਸਾਬ ਨਾਲ ਤਿਆਰ ਕੀਤੀ ਸੀ ਕਿ ਕਿਸੇ ਦਰਬਾਰ ਹਾਲ ਤੋਂ ਬਾਹਰ ਕਿਸੇ ਹਾਲ ਦੇ ਵਿੱਚ ਪ੍ਰੋਗਰਾਮ ਹੋਊਗਾ, ਕਿਉਂਕਿ ਮੈਂ ਇਹ ਸਮਝਦਾ ਕਿ ਪਹਿਲੀ ਤਾਂ ਗੱਲ ਮੈਂ ਮਾਫੀ ਚਾਹੁੰਦਾ ਕਿ ਮੈਂ ਇਹ ਸਮਝਦਾ ਕਿ ਦਰਬਾਰ ਹਾਲ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਿਰਫ ਤੇ ਸਿਰਫ ਨਿਰੋਲ ਧਾਰਮਿਕ ਗੱਲ ਹੀ ਹੋਣੀ ਚਾਹੀਦੀ ਹੈ। ਜਿਹੜੀ ਹਾਲਾਂਕਿ ਮੇਰਾ ਜਿਹੜਾ ਸਿੱਖੀ ਨਾਲ ਸੰਬੰਧਿਤ ਅੱਜ ਦੇ ਲੈਕਚਰ ਦਾ ਵਿਸ਼ਾ, ਪਰ ਫਿਰ ਵੀ ਜਦੋਂ ਸਾਡੇ ਵਰਗੇ ਲੋਕ ਬੋਲਦੇ ਆ ਤਾਂ ਕਈ ਵਾਰੀ ਕੋਈ ਇਹੋ ਜਿਹੀ ਗੱਲ ਜਿਹੜੀ ਉਹਦੇ ਵਿੱਚੋਂ ਨਿਕਲ ਸਕਦੀ ਹੈ ਜਿਹੜੀ ਅਪਰੋਪਰੀਏਟ ਨਾ ਹੋਵੇ। ਸੋ ਉਹਦੇ ਕਰਕੇ ਮੈਂ ਜਿਹੜੀ ਪੂਰੀ ਪੇਸ਼ਕਾਰੀ ਜਿਹੜੀ ਉਹ ਨਹੀਂ ਤੁਹਾਨੂੰ ਦਿਖਾਉਣੀ ਕਿ ਅੱਜ ਕੁਛ ਇੱਕ ਗੱਲਾਂ ਜਿਹੜੀਆਂ ਜ਼ਰੂਰੀ ਨੇ, ਉਹਦੇ ਵਿੱਚੋਂ ਕੁਛ ਇੱਕ ਤਸਵੀਰਾਂ ਜਿਹੜੀਆਂ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ। ਕੋਈ ਵੀ ਕੌਮ
ਕੌਮ ਹੈ ਜਿਹੜੀ ਉਹਦਾ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਕਿ ਜਿਹੜੇ ਯੁੱਗ ਦੇ ਵਿੱਚ ਉਹ ਕੌਮ ਜਿਉਂ ਰਹੀ ਹੈ, ਉਹ ਪੀੜ੍ਹੀ ਉਸ ਯੁੱਗ ਨੂੰ ਸਮਝ ਕੇ ਉਸ ਯੁੱਗ ਨਾਲ ਕਿੰਨਾ ਕੁ ਸੰਵਾਦ ਰਚਾਉਂਦੀ ਹੈ, ਕਿੰਨਾ ਕੁ ਉਹਦੇ ਰੰਗ ਤੋਂ ਆਪਦੇ ਆਪ ਨੂੰ ਬਚਾ ਕੇ ਰੱਖਦੀ। ਜਿਵੇਂ ਗੁਰਬਾਣੀ ਦੇ ਵਿੱਚ ਯੁੱਗਾਂ ਦੀ ਗੱਲ ਆਉਂਦੀ ਹੈ, ਸੋ ਅੱਜ ਕੱਲ੍ਹ ਆਪਾਂ ਆਮ ਹੀ ਕਹਿੰਦੇ ਹਾਂ ਕਿ ਅਸੀਂ ਮਾਡਰਨ ਯੁੱਗ ਦੇ ਵਿੱਚ ਰਹਿੰਦੇ ਹਾਂ, ਆਧੁਨਿਕ ਯੁੱਗ ਦੇ ਵਿੱਚ ਰਹਿੰਦੇ ਹਾਂ। ਪਰ ਇਹ ਜਦੋਂ ਸੁਣਨ ਨੂੰ ਸਮਝਣ ਨੂੰ ਮਿਲਦਾ ਨਹੀਂ ਗਾ ਕਿ ਇਹ ਆਧੁਨਿਕ ਯੁੱਗ ਹੈ ਕੀ, ਇਹਦੀ ਖਸਲਤ ਕੀ ਹੈ, ਇਹਦੀ ਅਸਲੀਅਤ ਕੀ ਹੈ। ਕਿ ਆਧੁਨਿਕ ਯੁੱਗ ਹੈ ਜਿਹੜਾ ਉਹਦਾ ਸਿੱਖੀ ਦੇ ਨਾਲ ਸੰਬੰਧ ਹੈ ਜਿਹੜਾ ਉਹ ਸੁਖਾਵਾਂ ਹੈ, ਜਾਂ ਆਧੁਨਿਕ ਯੁੱਗ ਦਾ ਸਿੱਖੀ ਨਾਲ ਸੰਬੰਧ ਹੈ ਜਿਹੜਾ ਉਹ ਵਿਰੋਧ ਵਾਲਾ। ਸੋ ਇੱਕ ਕਿਸਮ ਨਾਲ ਸਿੱਖ ਆਧੁਨਿਕ ਯੁੱਗ ਦੇ ਵਿੱਚ ਬੇਸੁੱਧ ਹੋ ਕੇ ਵਿਚਰ ਰਹੇ ਆ। ਜਿਵੇਂ ਅਸੀਂ ਕਿਤੇ ਜਾਂਦੇ ਹੋਈਏ ਪਰ ਸਾਨੂੰ ਦਿਸਦਾ ਕੁਛ ਨਾ ਹੋਵੇ, ਹਨੇਰੇ ਦੇ ਵਿੱਚ ਅਸੀਂ ਜੋ ਕੁਛ ਸਾਡੇ ਨਾਲ ਹੋਈ ਜਾਂਦਾ, ਕਦੇ ਅਸੀਂ ਕਿਸੇ ਕੰਧ 'ਚ ਵੱਜਦੇ ਹਾਂ, ਕਦੇ ਅਸੀਂ ਕਿਸੇ ਦਰਖਤ 'ਚ ਵੱਜਦੇ ਹਾਂ, ਕਿਸੇ ਕਾਸੇ 'ਚ ਵੱਜਦੇ ਹਾਂ। ਉਹਦਾ ਕਾਰਨ ਇਹ ਹੈ ਕਿ ਮਾਡਰਨਿਜ਼ਮ ਹੈ ਕੀ, ਮੋਡਰਨਿਟੀ ਹੈ ਕੀ, ਇਹਦੇ ਬਾਰੇ ਹਜੇ ਆਪਣੀ ਕੌਮ ਦੇ ਵਿੱਚ ਗੱਲ ਹੀ ਨਹੀਂ ਚੱਲੀ। ਸੋ ਅੱਜ ਮੇਰੀ ਕੋਸ਼ਿਸ਼ ਇਹ ਹੈ ਕਿ ਇਹਦੇ ਬਾਰੇ ਥੋੜੀ ਜਿਹੀ ਗੱਲ ਕੀਤੀ ਜਾਵੇ। ਤੇ ਮੈਂ ਪਰ ਪਹਿਲਾਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਮੋਡਰਨਿਟੀ ਹੈ, ਜਿਹੜੀ ਆਧੁਨਿਕਤਾ, ਜਿਹੜੀ ਮਾਡਰਨ ਜ਼ਮਾਨਾ ਜਿਹੜਾ, ਇਹ ਇੱਕ ਕਿਸਮ ਦੀ ਦੋ ਧਾਰੀ ਤਲਵਾਰ ਹੈ। ਇਹਦੇ ਸਾਨੂੰ ਨੁਕਸਾਨ ਵੀ ਬਹੁਤ ਹੈ, ਪਰ ਇਹਦੇ ਨਾਲ ਸਾਨੂੰ ਨਵੀਆਂ ਅਪਰਚੂਨਿਟੀਜ਼, ਨਵੇਂ ਮੌਕੇ ਵੀ ਮਿਲੇ ਆ। ਸੋ ਉਹਨਾਂ ਮੌਕਿਆਂ ਦਾ ਅਸੀਂ ਕੀ ਕਰ ਸਕਦੇ ਹਾਂ, ਪੇਸ਼ਕਾਰੀ ਦੇ ਅਖੀਰ ਤੇ ਮੈਂ ਉਹ ਗੱਲ ਸਾਂਝੀ ਕਰੂੰਗਾ ਤੁਹਾਡੇ ਨਾਲ। ਸੋ ਸਭ ਤੋਂ ਪਹਿਲਾਂ ਕਿ ਸਿੱਖਾਂ ਦਾ ਮਾਡਰਨਿਟੀ ਨਾਲ ਟਾਕਰਾ ਕਦੋਂ ਹੋਇਆ? ਜਦੋਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ। ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਕਦੋਂ ਹੋਇਆ? 1849 ਦੇ ਵਿੱਚ, ਅੱਜ ਤੋਂ ਕਰੀਬ ਪੌਣੇ 2 ਸਦੀਆਂ ਪਹਿਲਾਂ। ਉਸ ਕਬਜ਼ੇ ਤੋਂ 10 ਸਾਲ ਬਾਅਦ ਦੇ ਵਿੱਚ ਜੋ ਕੁਝ ਸਿੱਖਾਂ ਨਾਲ ਹੋਇਆ, 1849 ਤੋਂ ਲੈ ਕੇ ਤੁਸੀਂ ਕਹਿ ਲਓ 1857 ਤੱਕ, ਉਹਦੇ ਵਿੱਚ ਅੱਜ ਦੀ ਸਿੱਖ ਰਾਜਨੀਤੀ ਹੈ ਜਿਹੜੀ ਉਹ ਸਿੱਧੀ ਕਿਉਂ ਨਹੀਂ ਚੱਲ ਰਹੀ? ਇਹਦੇ ਸਾਰੇ ਦੇ ਸਾਰੇ ਕਾਰਨ ਨੇ ਉਸ ਪੀਰੀਅਡ ਦੇ ਵਿੱਚ ਬਣੇ। ਜੇ ਉਹ ਘਟਨਾਵਾਂ ਨਾ ਵਾਪਰਦੀਆਂ, ਜੇ ਅੰਗਰੇਜ਼ ਉਦੋਂ ਸਿੱਖ ਉਦੋਂ ਨਾ ਹਾਰਦੇ, ਅੰਗਰੇਜ਼ ਨਾ ਜਿੱਤਦੇ, ਤਾਂ ਕੱਲਾ ਸਿੱਖਾਂ ਦਾ ਨਹੀਂ ਬਲਕਿ ਉਹ ਸਾਰੇ ਇਲਾਕੇ ਦਾ ਇਤਿਹਾਸ ਆ ਜਿਹੜਾ ਉਹ ਹੋਰ ਹੋਣਾ ਅੱਜ। ਸੋ ਕੀ ਹੋਇਆ ਉਦੋਂ? ਇਹ ਤਸਵੀਰ ਹੈ ਜਿਹੜੀ ਇਹ ਜਦੋਂ 29 ਮਾਰਚ 1849 ਨੂੰ ਮਹਾਰਾਜਾ ਦਲੀਪ ਸਿੰਘ ਦੀ ਤਸਵੀਰ ਹੈ। ਇਹ ਉਹਨਾਂ ਤੋਂ ਸਰੈਂਡਰ ਕਰਵਾਇਆ ਗਿਆ ਲਾਰਡ ਡਲਹੌਜ਼ੀ ਵੱਲੋਂ, ਉਦੋਂ ਦੀ ਇਹ ਤਸਵੀਰ ਹੈ। ਤੇ ਇਹ ਤਸਵੀਰ ਲਗਭਗ ਜਿਹੜੀ ਸਿੱਖ ਇਤਿਹਾਸ ਦੇ ਸਭ ਤੋਂ ਦੁਖਦਾਈ ਪੱਖ ਹੈ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਹੈ। ਪਰ ਆਮ ਸਿੱਖ ਨੂੰ ਅੱਜ ਇਹ ਤਸਵੀਰ ਆਮ ਸਿੱਖ ਦੇ ਚੇਤੇ ਦਾ ਹਿੱਸਾ ਨਹੀਂ ਗੀ। ਇਸੇ ਕਰਕੇ ਮੈਂ ਦਿਖਾ ਰਿਹਾ। ਸਾਡਾ ਰਾਜ ਕਦੋਂ ਗਿਆ, ਕਿਉਂ ਗਿਆ, ਇਹੀ ਸਿੱਖ ਕੌਨਸ਼ੀਅਸਨੈਸ ਦਾ ਪਾਰਟ ਨਹੀਂ ਰਿਹਾ। ਇਹ ਬਹੁਤ ਵੱਡੀ ਗੱਲ ਹੈ। ਦੂਜੀ ਗੱਲ ਵੀ, ਜਿਹੜਾ ਬੰਦਾ ਲਾਰਡ ਡਲਹੌਜ਼ੀ ਸੀ, ਜਿਹੜਾ ਉਦੋਂ ਇੰਡੀਆ ਦਾ ਗਵਰਨਰ ਜਨਰਲ ਸੀ, ਉਹ ਨਿੱਤ 2 ਜਣਿਆਂ ਨੂੰ ਚਿੱਠੀਆਂ ਲਿਖਦਾ ਸੀ, ਇੱਕ ਆਪਦੀ ਘਰ ਵਾਲੀ ਨੂੰ ਤੇ ਇੱਕ ਆਪਦੇ ਕਿਸੇ ਖਾਸ ਦੋਸਤ ਨੂੰ। ਉਹਨਾਂ ਚਿੱਠੀਆਂ ਦੇ ਵਿੱਚ ਉਹਨੇ ਉਹ ਕਿਤਾਬ ਦੇ ਸ਼ੁਰੂ ਦੇ ਵਿੱਚ ਲਿਖਿਆ, ਉਹ ਕਹਿੰਦਾ ਵੀ ਇਹਨਾਂ ਚਿੱਠੀਆਂ ਦੇ ਰਾਹੀਂ ਮੈਂ ਆਪਦੇ ਦਿਲ ਦੀ ਗੱਲ ਕਰਦਾ। ਵੀ ਜਿਹੜੇ ਤਾਂ ਓਫੀਸ਼ੀਅਲ ਚਿੱਠੀਆਂ ਲਿਖਦਾ ਸੀ ਉਹ ਸਰਕਾਰੀ, ਉਹਨਾਂ ਦੇ ਵਿੱਚ ਤਾਂ ਉਹਨੂੰ ਫਾਰਮਲ ਰਹਿਣਾ ਪੈਂਦਾ ਸੀ, ਉਹੋ ਜਿਹੀ ਭਾਸ਼ਾ ਵਰਤਣੀ ਪੈਂਦੀ ਸੀ। ਪਰ ਇਹਨਾਂ ਚਿੱਠੀਆਂ ਦੇ ਵਿੱਚ ਜੋ ਵੀ ਸੋਚਦਾ ਸੀ ਉਹ ਗੱਲ ਲਿਖਦਾ ਸੀ। ਸੋ ਸਿੱਖਾਂ ਬਾਰੇ ਉਹ ਕੀ ਸੋਚਦਾ ਸੀ? ਇਹ ਪੰਜਾਬ ਤੇ ਕਬਜ਼ਾ ਹੋਣ ਤੋਂ ਕਰੀਬ 1 ਮਹੀਨਾ ਬਾਅਦ ਦੀ ਚਿੱਠੀ ਹੈ, 7 ਮਈ 1849 ਦੀ। ਸੋ 7 ਮਈ 1849 ਦੇ ਵਿੱਚ ਲਾਰਡ ਡਲਹੌਜ਼ੀ ਲਿਖ ਰਿਹਾ ਹੈ ਕਿ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤੀ ਸਿਸਟਮ ਜਿਹੜਾ ਖਤਮ ਕਰਤਾ, ਤੇ ਬਹੁਤ ਹੱਦ ਤੱਕ ਇਹ ਗੱਲ ਜਿਹੜੀ ਕਾਮਯਾਬ ਹੋ ਗਈ। ਪਰ ਹੁਣ ਸਿੱਖ ਹੌਲੀ ਹੌਲੀ ਹਿੰਦੂਇਜ਼ਮ ਦੇ ਵਿੱਚ ਜਜ਼ਬ ਹੋਈ ਜਾਂਦੇ, ਤੇ ਜਿੱਥੇ ਉਹ ਹਜੇ ਸਿੱਖੀ ਉਹਨਾਂ ਨੇ ਬਚਾ ਕੇ ਵੀ ਰੱਖੀ ਹੈ, ਉੱਥੇ ਵੀ ਹਰ ਸਾਲ ਉਹਨਾਂ ਦਾ ਹਿੰਦੂਕਰਨ ਹੋਈ ਜਾਂਦਾ। ਤੇ ਲਾਰਡ ਡਲਹੌਜ਼ੀ, ਖਾਸ ਗੱਲ ਇਹ ਹੈ ਵੀ ਲਾਰਡ ਡਲਹੌਜ਼ੀ ਇਹ ਗੱਲ ਇਸ ਤਰੀਕੇ ਨਾਲ ਲਿਖ ਰਿਹਾ ਵੀ ਇਹ ਚੰਗੀ ਗੱਲ ਆ। ਕਿਉਂ? ਕਿਉਂਕਿ
ਇੱਕ ਹੋਰ ਚਿੱਠੀ ਦੇ ਵਿੱਚ, ਜਿਹਦੀ ਮੈਂ ਤਸਵੀਰ ਨਹੀਂ ਇੱਥੇ ਲਾਈ, ਇੱਕ ਹੋਰ ਚਿੱਠੀ 'ਚੋਂ ਲਿਖਦਾ ਵੀ ਕਹਿੰਦਾ ਜਿੰਨਾ ਚਿਰ ਸਿੱਖ ਐਜ਼ ਅ ਪੋਲੀਟੀਕਲ ਨੇਸ਼ਨ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੇ, ਉਹਨਾਂ ਚਿਰ ਸਾਡਾ ਰਾਜ ਹਿੰਦੁਸਤਾਨ ਦੇ ਵਿੱਚ ਪੱਕਾ ਨਹੀਂ ਹੋ ਸਕਦਾ। ਸੋ ਉਹਨਾਂ ਦਾ ਨਿਸ਼ਾਨਾ ਕੀ ਸੀ ਕਿ ਸਿੱਖ ਐਜ਼ ਅ ਪੋਲੀਟੀਕਲ ਨੇਸ਼ਨ ਪੂਰੀ ਤਰ੍ਹਾਂ ਖਤਮ ਹੋ ਜਾਣ, ਹਿੰਦੂਇਜ਼ਮ ਦੇ ਵਿੱਚ ਜਜ਼ਬ ਹੋ ਜਾਣ, ਤੇ ਉਹਨਾਂ ਦਾ ਅੰਦਾਜ਼ਾ ਸੀਗਾ ਵੀ ਅਗਲੇ 50 ਸਾਲ ਦੇ ਵਿੱਚ ਸਿੱਖ ਜਿਹੜੇ ਉਹ ਬਿਲਕੁਲ ਖਤਮ ਹੋ ਜਾਣਗੇ। ਪਰ ਇਹ ਹੋਇਆ ਨਹੀਂ। ਇਹ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਹ ਹੋਇਆ ਨਹੀਂ। ਪਰ ਇਹ ਵੀ ਨਹੀਂ ਹੋਇਆ ਕਿ ਸਿੱਖ ਪੂਰੀ ਤਰ੍ਹਾਂ ਇਸ ਕੰਮ ਤੋਂ ਬਚ ਗਏ। ਜਿਹੜਾ ਸਾਰਾ ਧਾਰਾ 25 ਦਾ ਮਸਲਾ ਉਹ ਕੀ ਹੈ? ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦੇ ਵਿੱਚ ਕਿਉਂ ਲਿਖਿਆ ਵੀ ਸਿੱਖ ਹਿੰਦੂਆਂ ਦਾ ਪਾਰਟ ਹੈ? RSS ਦੇ ਲੀਡਰ ਕਿਉਂ ਵਾਰੀ-ਵਾਰੀ ਕਹਿੰਦੇ ਆ ਕਿ ਸਿੱਖ ਹਿੰਦੂਆਂ ਦਾ ਪਾਰਟ ਹੈ? ਕਿਉਂ? ਇਹ ਗੱਲ ਦਾ ਭੇਦ ਅੱਜ ਤੋਂ ਪੌਣੇ 2 ਸਦੀਆਂ ਪਹਿਲਾਂ ਲਾਰਡ ਡਲਹੌਜ਼ੀ ਨੇ ਆਪਣੀਆਂ ਚਿੱਠੀਆਂ 'ਤੇ ਲਿਖਿਆ। ਉਹ ਕਹਿੰਦਾ ਜਿੰਨਾ ਚਿਰ ਸਿੱਖਾਂ ਦੀ ਪੋਲੀਟੀਕਲ ਹਸਤੀ ਬਚੀ ਹੈ, ਉਹਨਾਂ ਚਿਰ ਹਿੰਦੁਸਤਾਨ ਦੇ ਵਿੱਚ ਕਿਸੇ ਦਾ ਰਾਜ ਪੱਕਾ ਨਹੀਂ ਹੋ ਸਕਦਾ। ਤੇ ਇਸ ਕਰਕੇ ਇਹਨਾਂ ਦੀ ਪੋਲੀਟੀਕਲ ਹਸਤੀ ਨੂੰ ਮਿਟਾਉਣਾ ਜ਼ਰੂਰੀ ਹੈ ਜੇ ਕਿਸੇ ਨੇ ਹਿੰਦੁਸਤਾਨ ਤੇ ਰਾਜ ਕਰਨਾ। ਤੇ ਇਸੇ ਗੱਲ ਕਰਕੇ RSS ਦੀ ਜਿਹੜੀ ਸਾਰੀ ਅਪਰੋਚ ਆ, ਜਿਹੜੀ ਇੰਡੀਅਨ ਨੇਸ਼ਨ ਸਟੇਟ ਦੀ ਸਾਰੀ ਅਪਰੋਚ ਆ ਕਿ ਸਿੱਖਾਂ ਦੀ ਵੱਖਰੀ ਹਸਤੀ ਨਾ ਰਵੇ, ਉਹਦੀਆਂ ਜੜ੍ਹਾਂ ਦੀਆਂ ਉਹ ਪੰਜਾਬ ਦੀ ਕੋਲੋਨਾਈਜੇਸ਼ਨ ਦੇ ਵਿੱਚ 1849 ਦੇ ਵਿੱਚ ਪਈਆਂ। ਦੂਜੀ ਗੱਲ ਜਿਹੜੀ ਸਮਝਣ ਵਾਲੀ ਹੈ ਵੀ ਉਦੋਂ ਇੰਡੀਆ ਦੇ ਵਿੱਚ 3 ਮੁੱਖ ਧਰਮ ਸੀ ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆਏ, ਹਿੰਦੂ, ਮੁਸਲਮਾਨ ਤੇ ਸਿੱਖ। ਇੰਡੀਆ ਦੇ ਬਹੁਤੇ ਹਿੱਸੇ ਉੱਤੇ ਮੁਸਲਮਾਨਾਂ ਦਾ ਕਬਜ਼ਾ ਸੀ, ਇੱਕ ਹਿੱਸੇ ਦੇ ਉੱਤੇ ਸਿੱਖਾਂ ਦਾ ਕਬਜ਼ਾ ਸੀ ਪੰਜਾਬ ਤੇ ਹਿੰਦੂਆਂ ਦਾ ਐਜ਼ ਹਿੰਦੂ ਬਹੁਤੇ ਇਲਾਕੇ ਤੇ ਕਬਜ਼ਾ ਨਹੀਂ ਸੀ। ਮਰਾਠਿਆਂ ਦੀ ਸਲਤਨਤ ਸੀਗੀ, ਕੁਝ ਹੋਰ ਇਲਾਕੇ ਸੀ, ਪਰ ਇੰਡੀਆ ਦਾ ਵੱਡਾ ਹਿੱਸਾ ਜਿਹੜਾ ਉਹ ਮੁਸਲਮਾਨਾਂ ਤੇ ਸਿੱਖਾਂ ਕੋਲ ਸੀ। ਐਂਡ ਰਿਜ਼ਲਟ ਕੀ ਹੋਇਆ ਕੋਲੋਨਾਈਜੇਸ਼ਨ ਦਾ ਕਿ ਜਿਹੜਾ ਅੱਜ ਕੱਲ੍ਹ ਇੰਡੀਆ ਹੈ ਉਹ ਸਾਰਾ ਰਾਜ ਮੁਸਲਮਾਨਾਂ ਤੋਂ ਤੇ ਸਿੱਖਾਂ ਤੋਂ ਲੈ ਕੇ ਹਿੰਦੂ ਰਾਸ਼ਟਰ ਬਣ ਗਿਆ। ਪਾਕਿਸਤਾਨ ਦਾ ਕੁਛ ਹਿੱਸਾ ਮੁਸਲਮਾਨ ਪਾਕਿਸਤਾਨ ਬਣ ਗਿਆ ਤੇ ਸਿੱਖ ਜਿਹੜੇ ਉਹ ਕਿਤੇ ਨਹੀਂ। ਇਹ ਕੋਈ ਐਕਸੀਡੈਂਟ ਨਹੀਂ ਗਾ ਹਿਸਟਰੀ ਦਾ। ਅੰਗਰੇਜ਼ ਜਿਸ ਦਿਨ ਉਹਨਾਂ ਨੇ ਇੰਡੀਆ ਦੇ ਵਿੱਚ ਪੈਰ ਰੱਖਿਆ, ਪਹਿਲੇ ਦਿਨ ਤੋਂ ਉਹਨਾਂ ਦਾ ਹਿੰਦੂਇਜ਼ਮ ਪ੍ਰਤੀ ਐਟੀਟਿਊਡ ਜਿਹੜਾ ਉਹ ਬਹੁਤ ਪੋਜ਼ਿਟਿਵ ਸੀ ਤੇ ਉਹਨਾਂ ਦੇ ਪੱਖ ਵਾਲਾ ਸੀ। ਸਿੱਖਾਂ ਪ੍ਰਤੀ ਐਟੀਟਿਊਡ ਜਿਹੜਾ ਉਹ ਬਹੁਤ ਜ਼ਿਆਦਾ ਨੈਗੇਟਿਵ ਸੀ, ਕਿਉਂਕਿ ਸਿੱਖ ਇੱਕ ਬਹੁਤ ਵੱਡੀ ਪਾਵਰ ਸੀ, ਪਲੱਸ ਉਹਨਾਂ ਨੇ ਟੱਕਰ ਬਹੁਤ ਤਕੜੀ ਦਿੱਤੀ। ਇਸ ਕਰਕੇ ਸਿੱਖਾਂ ਨੂੰ ਉਹ ਖਤਰਾ ਸਮਝਦੇ ਰਹੇ ਤੇ ਅੱਜ ਵੀ ਸਮਝਦੇ ਆ। ਜਿਹੜੀ ਅੱਜ ਕਰੰਟ ਕੰਟੈਕਸਟ ਚੱਲ ਰਿਹਾ ਨਾ ਭਾਈ ਨਿੱਜਰ ਦੀ ਸ਼ਹੀਦੀ ਤੋਂ ਬਾਅਦ, ਇਹਦੇ ਬਾਰੇ ਆਪਾਂ ਅਖੀਰ ਤੇ ਗੱਲ ਕਰਾਂਗੇ, ਪਰ ਉਹਦੇ ਤੋਂ ਪਹਿਲਾਂ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਜ਼ਰੂਰੀ ਹੈ। ਕਾਰਨ ਉਹਦਾ ਕੀ ਹੈ? ਕਾਰਨ ਉਹਦਾ ਇਹ ਹੈ ਕਿ ਜਿਹੜੇ ਮਾਡਰਨ ਵਰਲਡ 'ਚ ਆਪਾਂ ਰਹਿ ਰਹੇ ਹਾਂ, ਇਹ ਦੁਨੀਆ 'ਚ ਜਿੰਨੇ ਵੀ ਬਾਕੀ ਰਾਜ ਹੋਏ ਆ, ਪਹਿਲਾਂ ਚੰਗੇਜ਼ ਖਾਨ ਦਾ ਬਹੁਤ ਵੱਡਾ ਰਾਜ ਸੀ, ਉਦੋਂ ਪਹਿਲਾਂ ਪਰਸ਼ੀਅਨ ਐਮਪਾਇਰ ਬਹੁਤ ਵੱਡਾ ਸੀ, ਮੰਗੋਲ ਐਮਪਾਇਰ ਬਹੁਤ ਵੱਡਾ ਸੀ, ਬਹੁਤ ਲੋਕਾਂ ਦੇ ਰਾਜ ਰਹੇ ਆ, ਪਰ ਕਦੇ ਵੀ ਆਏ ਨਹੀਂ ਹੋਇਆ ਕਿ ਕਿਸੇ ਇੱਕ ਸੱਭਿਆਚਾਰ ਦੇ ਲਾਈਫ ਸਟਾਈਲ ਨੂੰ ਇਸ ਹੱਦ ਤੱਕ ਸਾਰੀ ਦੁਨੀਆ ਦੇ ਲੋਕਾਂ ਨੇ ਅਪਣਾ ਲਿਆ ਹੋਵੇ ਵੀ ਜਿੱਥੇ ਉਹਨਾਂ ਦਾ ਰਾਜ ਬਣ ਰਿਹਾ ਹੋਵੇ, ਜਿਵੇਂ ਚਾਈਨਾ, ਜਾਪਾਨ, ਜਿੱਥੇ ਸਿੱਧਾ ਰਾਜ ਨਹੀਂ ਰਿਹਾਗਾ ਪਰ ਸਿਸਟਮ ਸਾਰਾ ਇਹੀ ਹੈ। ਉਹਦੇ ਪਿੱਛੇ ਕਾਰਨ ਕੀ ਹੈ? ਇਹੀ ਮੋਡਰਨਿਟੀ ਹੈ, ਇਹੀ ਅਸਲੀ ਗੱਲ ਹੈ ਜਿਹੜੀ ਜਿਹਦੇ ਨਾਲ ਸਿੱਖੀ ਦਾ, ਜਿਹਦੇ ਕਰਕੇ ਸਿੱਖ ਜਿਹੜੇ ਉਹ ਇਸ ਅਵਸਥਾ ਦੇ ਵਿੱਚ ਪਹੁੰਚੇ ਆ। ਜੇ ਮਾਡਰਨ ਮਿਲਟਰਾਈਜ਼ਡ ਸਟੇਟ ਪੈਦਾ ਨਾ ਹੁੰਦੀ ਤਾਂ ਫਿਰ ਲੜਾਈ ਦੇ ਵਿੱਚ ਤਾਂ ਸਿੱਖਾਂ ਨੇ ਕਿਸੇ ਤੋਂ ਹਾਰਨਾ ਨਹੀਂ ਸੀ। ਜਿਹੜੀ ਗੱਲ ਨੇ, ਜੇ ਤੁਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ ਪੰਜਾਬ ਤੇ ਕਬਜ਼ਾ ਹੋਣ ਤੱਕ ਦੇ 10 ਸਾਲ ਆ ਜਿਹੜੇ, ਉਹ 10 ਸਾਲ ਦਾ ਬਹੁਤ ਬਰੀਕੀ ਨਾਲ ਇਤਿਹਾਸ ਪੜ੍ਹੋ ਤਾਂ ਤੁਹਾਨੂੰ ਇਹ ਪਤਾ ਲੱਗੂਗਾ ਵੀ ਸਿੱਖ ਇਸ ਕਰਕੇ ਨਹੀਂ ਹਾਰੇ ਵੀ ਉਹ ਲੜਾਈ ਦੇ ਵਿੱਚ ਉਹਨੇ ਲੜਨ 'ਚ ਚੰਗੇ ਨਹੀਂ ਸੀ ਜਾਂ ਉਹ ਦਲੇਰ ਨਹੀਂ ਸੀ, ਤੇ ਨਾ ਉਹ ਇਸ ਗੱਲ ਕਰਕੇ ਹਾਰੇ ਵੀ ਉਹਨਾਂ ਦੇ ਹਥਿਆਰ ਮਾੜੇ ਸੀ। ਜਿਹੜੀ ਚੀਜ਼ ਸਿੱਖਾਂ ਕੋਲੇ ਹੈ ਨਹੀਂ ਸੀ ਉਹ ਇਹ ਸੀ ਬਈ ਉਹਨਾਂ ਨੇ ਆਪਦੇ ਐਥਿਕਸ ਨੂੰ, ਆਪਦੀ ਨੈਤਿਕਤਾ ਨੂੰ ਜੰਗ ਦੀ ਪ੍ਰੈਕਟੀਕੈਲਿਟੀ ਦੇ ਅਧੀਨ ਨਹੀਂ ਸੀ ਕੀਤਾ ਹੋਇਆ। ਉਹਦੇ 'ਚ ਮੈਂ ਹੁਣ ਇੱਕ ਉਦਾਹਰਨ ਤੁਹਾਨੂੰ ਦੇਣੀ ਚਾਹੁੰਦਾ। ਸਿੱਖਾਂ ਨਾਲ ਜੰਗ 1845 ਦਸੰਬਰ ਦੇ ਵਿੱਚ ਲੱਗੀ। ਉਹਦੇ ਤੋਂ ਪਹਿਲਾਂ ਅੰਗਰੇਜ਼ਾਂ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ
ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਸਾਡੀ ਮਦਦ ਕਰੋ ਅਫਗਾਨਿਸਤਾਨ ਦੇ ਵਿਰੁੱਧ। ਉਹਨਾਂ ਨੇ 5000 ਫੌਜੀ ਮੰਗਿਆ, ਪਰ ਸਿੱਖਾਂ ਨੇ 15000 ਫੌਜੀ ਦਿੱਤਾ ਤੇ ਅਫਗਾਨਿਸਤਾਨ ਦੇ ਵਿੱਚ ਅੰਗਰੇਜ਼ਾਂ ਦੀ ਮਦਦ ਕੀਤੀ। ਉਧਰੋਂ ਉਸੇ ਟਾਈਮ ਤੇ ਜਦੋਂ 15000 ਸਿੱਖ ਰਾਜ ਦਾ ਫੌਜੀ ਆ ਜਿਹੜਾ ਉਹ ਅੰਗਰੇਜ਼ਾਂ ਵਾਸਤੇ ਅਫਗਾਨਿਸਤਾਨ 'ਚ ਲੜ ਰਿਹਾ, ਉਸੇ ਟਾਈਮ ਤੇ ਅੰਗਰੇਜ਼ ਜਿਹੜੇ ਉਹ ਅਫਗਾਨਿਸਤਾਨ ਆਪਣਾ ਫਿਰੋਜ਼ਪੁਰ ਤੇ ਲੁਧਿਆਣੇ ਦੇ ਨੇੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਜਮ੍ਹਾਂ ਕਰ ਰਹੇ ਆ, ਕਿਉਂਕਿ ਉਹਨਾਂ ਦਾ ਪਹਿਲਾਂ ਹੀ ਪਲਾਨ ਆ ਵੀ ਪੰਜਾਬ ਤੇ ਕਬਜ਼ਾ ਕਰਨਾ ਸੀ। ਸੋ ਉਧਰੋਂ ਤਾਂ ਸਿੱਖ ਉਹਨਾਂ ਦੀ ਮਦਦ ਵਾਸਤੇ ਮਰ ਰਹੇ ਆ, ਤੇ ਉਧਰੋਂ ਉਹ ਸਤਲੁਜ ਦੇ ਨਾਲ ਨਾਲ ਆਪਦੀ ਲਿਆ ਕੇ ਸਾਰੀ ਹਿੰਦੁਸਤਾਨ ਤੋਂ ਫੌਜ ਆ ਜਿਹੜੀ ਉਹ ਸਤਲੁਜ ਦੇ ਕਿਨਾਰੇ ਤੇ ਬਾਹਰ ਆਈ ਹੈ, ਤੇ ਅਗਲੇ ਸਾਲ ਹੀ ਫਿਰ ਲੜਾਈ ਲੱਗ ਜਾਂਦੀ ਤੇ ਪੰਜਾਬ ਤੇ ਕਬਜ਼ਾ ਹੋ ਜਾਂਦਾ। ਸੋ ਸਾਡੇ ਜਿਹੜੀ ਪੂਰਬ ਸਾਰੇ ਦੇ ਵਿੱਚ, ਪਰ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਜੰਗ ਹੈ ਨਾ, ਜਦੋਂ ਲੜਾਈ ਚੱਲਦੀ ਹੈ, ਜਿਵੇਂ ਅੱਜ ਕੱਲ੍ਹ ਫਲਸਤੀਨ ਤੇ ਗਾਜ਼ਾ ਦੀ ਲੜਾਈ ਚੱਲ ਰਹੀ ਹੈ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੇ ਕਤਲ ਹੋਏ ਆ ਗਾਜ਼ਾ ਦੇ ਵਿੱਚ। ਸਾਰੀ ਦੁਨੀਆ ਇਹ ਗੱਲ ਕਹਿ ਰਹੀ ਹੈ ਵੀ ਇਹ ਕੰਮ ਗਲਤ ਹੈ। ਕਿਉਂ? ਕਾਰਨ ਇਹ ਕਿ ਜੇ ਤੁਸੀਂ ਲੜਨਾ ਵੀ ਆ ਤਾਂ ਤੁਸੀਂ ਜਿਹੜੇ ਲੜਨ ਵਾਲੇ ਬੰਦੇ ਆ, ਫੌਜਾਂ ਦੋਵੇਂ ਪਾਸੇ ਦੀਆਂ, ਉਹ ਆਪਸ ਦੇ ਵਿੱਚ ਲੜਨ। ਆਮ ਜਿਹੜਾ ਸਿਵਲੀਅਨ ਜਾਂ ਬੱਚਾ ਜਿਹੜਾ ਕਿ ਮਾਸੂਮ ਹੈ, ਜਿਹੜਾ ਇਨੋਸੈਂਟ ਆ, ਉਹਨੂੰ ਨਹੀਂ ਮਾਰਨਾ ਚਾਹੀਦਾ। ਇਹ ਜੰਗ ਦੇ ਅਸੂਲ ਆ, ਪਰ ਮਾਡਰਨ ਜ਼ਮਾਨੇ 'ਚ ਕੋਈ ਮੰਨਦਾ ਨਹੀਂ, ਪਰ ਇਹ ਅਸੂਲ ਸ਼ੁਰੂ ਤੋਂ ਤੁਰੇ ਆਉਂਦੇ ਰਹੇ ਆ। ਸਿੱਖ ਇਹਨਾਂ ਅਸੂਲਾਂ ਨੂੰ ਮੰਨਦੇ ਸੀ। ਉਸ ਨੈਤਿਕਤਾ ਨੇ ਸਿੱਖਾਂ ਦੀ ਹਾਰ ਨਿਸ਼ਚਿਤ ਕਰ ਦਿੱਤੀ। ਕਾਰਨ ਕੀ? ਵੀ ਸਿੱਖਾਂ ਦੀ ਚੰਗਿਆਈ ਸਿੱਖਾਂ ਦੀ ਹਾਰ ਦਾ ਕਾਰਨ ਬਣ ਗਈ। ਹੁਣ ਇਹ ਸਵਾਲ ਆ ਜਿਹੜਾ ਉਹ ਇੰਨਾ ਟੇਢਾ ਵੀ ਇਹਦੇ ਤੋਂ ਇਮੀਡੀਏਟਲੀ ਜਿਹੜਾ ਬੰਦਾ ਵੀ ਇਹ ਗੱਲ ਸੁਣਦਾ, ਉਹ ਇਹਦੇ ਤੋਂ ਇਹ ਨਤੀਜਾ ਆਪੇ ਕੱਢ ਲੈਂਦਾ ਵੀ ਜਿਵੇਂ ਮੈਂ ਇਹ ਕਹਿ ਰਿਹਾ ਵੀ ਸਿੱਖਾਂ ਨੂੰ ਚੰਗੇ ਨਹੀਂ ਹੋਣਾ ਚਾਹੀਦਾ, ਵੀ ਕੀ ਉਹਨਾਂ ਨੂੰ ਵੀ ਲੋਕਾਂ ਨੂੰ ਧੋਖੇ ਕਰਨੇ ਚਾਹੀਦੇ? ਨਹੀਂ, ਬਿਲਕੁਲ ਨਹੀਂ। ਪਰ ਸਿੱਖਾਂ ਨੂੰ ਇਸ ਗੱਲ ਬਾਰੇ ਕੌਨਸ਼ੀਅਸ ਹੋਣਾ ਚਾਹੀਦਾ ਕਿ ਸਾਡੀ ਚੰਗਿਆਈ ਸਾਡੀ ਹਾਰ ਦਾ ਕਾਰਨ ਬਣ ਜਾਂਦੀ। ਤੇ ਜਿਵੇਂ ਲੋੜ ਤੋਂ ਵੱਧ ਹਰ ਚੀਜ਼ ਮਾੜੀ ਹੈ, ਉਵੇਂ ਹੀ ਕਈ ਵਾਰੀ ਜਿਹੜੀ ਲੋੜ ਤੋਂ ਵੱਧ ਚੰਗਿਆਈ ਆ ਉਹ ਵੀ ਸੈਲਫ ਡਿਸਟਰਕਟਿਵ ਹੋ ਜਾਂਦੀ। ਤੇ ਜਿਹੜਾ ਸਾਰਾ ਇਤਿਹਾਸ ਦਾ ਇਹ ਦੌਰ ਆ, ਇਹ ਗੱਲ ਸਾਨੂੰ ਦੱਸਦਾ ਬਈ ਸਿੱਖ ਸੈਲਫ ਡਿਸਟਰਕਟਿਵ ਹੋ ਗਏ। ਤੇ ਈਵਨ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦੇ ਸੰਬੰਧ ਦੇ ਵਿੱਚ ਵੀ ਤਾਂ ਇਹੀ ਗੱਲ ਆ ਨਾ, ਜਿਹੜੇ ਬੰਦੇ ਇੰਡੀਅਨ ਨੈਸ਼ਨਲਿਜ਼ਮ ਵਾਸਤੇ ਆਪਦੀਆਂ ਜਾਨਾਂ ਦਿੰਦੇ ਆ, ਇੰਡੀਅਨ ਨੇਸ਼ਨ ਦੀ ਸੇਫਟੀ ਦੀ ਸਿਕਿਉਰਿਟੀ ਵਾਸਤੇ ਜਾਨਾਂ ਦਿੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਐਟ ਦੀ ਸੇਮ ਟਾਈਮ ਉਹੀ ਇੰਡੀਅਨ ਨੇਸ਼ਨ ਜਿਹੜਾ ਉਹ ਸਿੱਖਾਂ ਨੂੰ ਮਾਰਦੇ ਆ। ਐਟ ਦੀ ਸੇਮ ਟਾਈਮ ਇਹੋ ਜਿਹੇ ਬੰਦੇ ਵੀ ਸਿੱਖਾਂ ਦੇ ਵਿੱਚ ਹੈਗੇ, ਈਵਨ ਮੈਂ ਕਹਿੰਦਾ ਵੀ ਬਹੁਤ ਵੱਡੀ ਗਿਣਤੀ 'ਚ। ਸੋ ਇਹ ਜਿਹੜੀ ਇੱਕ ਕਿਸਮ ਦੀ ਮੈਂਟਲ ਸ਼ਿਫਟ ਲੈਣੀ ਹੈ, ਸਾਈਕੋਲੋਜੀਕਲ ਸ਼ਿਫਟ ਲੈਣੀ ਹੈ ਜਿਹੜੀ, ਇਹ ਸਿੱਖਾਂ ਤੋਂ ਲਈ ਨਹੀਂ ਜਾ ਰਹੀ। ਤੇ ਵਾਰੀ ਉਹੀ ਕੰਮ ਹੋਈ ਜਾਂਦੇ ਸਿੱਖਾਂ ਨੂੰ। ਪਹਿਲਾਂ 1849, ਫਿਰ 1947, ਫਿਰ 1984, ਹੁਣ ਫਿਰ। ਪਰ ਜਿਹੜਾ ਫਿਊਚਰ ਹੈ ਉਹ ਜਿਵੇਂ ਕਾਫੀ ਜ਼ਿਆਦਾ ਤੁਸੀਂ ਕਹਿ ਲਓ ਵੀ ਬਲੀਕ ਹੈ, ਬਹੁਤ ਜ਼ਿਆਦਾ ਹਨੇਰਾ ਹੈ। ਇਸ ਗੱਲ ਨੂੰ ਢਹਿੰਦੀ ਕਲਾ ਵਾਲੀ ਗੱਲ ਨਹੀਂ ਸਮਝਣੀ ਚਾਹੀਦਾ। ਅਸਲੀ ਚੜ੍ਹਦੀ ਕਲਾ ਇਹ ਹੁੰਦੀ ਹੈ ਵੀ ਜਦੋਂ ਤੁਹਾਡੇ ਸਾਹਮਣੇ ਬਹੁਤ ਵੱਡੀ ਸਮੱਸਿਆ ਖੜੀ ਹੈ, ਤੁਸੀਂ ਉਹਦੇ ਤੋਂ ਮੂੰਹ ਫੇਰਨ ਦੀ ਬਜਾਏ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਣੀ, ਇਹ ਚੜ੍ਹਦੀ ਕਲਾ ਹੁੰਦੀ ਹੈ। ਪਰ ਆਪਣੇ ਪਿਛਲੇ ਲੰਮੇ ਸਮੇਂ ਤੋਂ ਮੈਂ ਬਹੁਤ ਜ਼ਿਆਦਾ ਨੇੜੇ ਓਬਜ਼ਰਵ ਕਰ ਰਿਹਾ ਕਿ ਅੱਖਾਂ ਮੀਚਣ ਨੂੰ ਚੜ੍ਹਦੀ ਕਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਸਮੱਸਿਆ ਆ ਰਹੀ ਹੈ ਪਰ ਉਹਨੂੰ ਮੰਨਣਾ ਨਹੀਂ ਗਾ, ਕੋਈ ਨਹੀਂ, ਕੁਛ ਨਹੀਂ ਹੁੰਦਾ, ਵੀ ਉਹਨੂੰ ਅਕਨੌਲੇਜ ਨਹੀਂ ਕਰਨਾ ਗਾ ਸਮੱਸਿਆ ਨੂੰ। ਕਿਉਂ? ਕਿਉਂਕਿ ਜੇ ਅਕਨੌਲੇਜ ਕਰਦੇ ਆ, ਜੇ ਉਹਨੂੰ ਮੰਨਦੇ ਆ, ਤਾਂ ਜਿਹੜਾ ਦਿਲ ਨੂੰ ਹੌਲ ਪੈਂਦਾ ਉਹਨੂੰ ਝੱਲਣਾ ਹਰੇਕ ਬੰਦੇ ਦੇ ਵੱਸ ਦਾ ਕੰਮ ਨਹੀਂ। ਉਹਨਾਂ ਮਨ ਤਕੜਾ ਨਹੀਂ ਹੁੰਦਾ। ਸੋ ਕਮਜ਼ੋਰ ਮਨ ਦੀ ਨਿਸ਼ਾਨੀ ਹੁੰਦੀ ਹੈ ਇਹ ਵੀ ਸਮੱਸਿਆ ਵੇਖ ਕੇ ਮੂੰਹ ਫੇਰ ਲਓ। ਜਿਹੜਾ ਤਕੜਾ ਮਨ ਆ ਉਹ ਸਮੱਸਿਆ ਵੇਖ ਕੇ ਮੂੰਹ ਨਹੀਂ ਫੇਰਦਾ ਗਾ, ਉਹ ਅੱਖ ਚੱਕ ਪਾ ਕੇ ਵੇਂਦਾ, ਈਵਨ ਭਾਵੇਂ ਸਾਹਮਣੇ ਮੌਤ ਖੜੀ ਹੋਵੇ। ਸੋ ਸਮੂਹਕ ਤੌਰ ਤੇ ਸਿੱਖ ਇਹ ਕੰਮ ਨਹੀਂ ਕਰ ਰਹੇ ਅੱਜ, ਤੇ ਜਿੰਨਾ ਅਵੋਇਡ ਕਰੀ ਜਾਣਗੇ ਉਨੀ ਸਿਚੁਏਸ਼ਨ ਖਰਾਬ ਹੁੰਦੀ ਹੈ। ਸੋ ਸਿਚੁਏਸ਼ਨ ਹੈ ਕੀ, ਉਹ ਆਪਾਂ ਹੁਣ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਵੀ ਮੋਡਰਨਿਟੀ ਹੈ ਕੀ। ਮੋਡਰਨਿਟੀ ਹੈ ਜਿਹੜੀ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਫਿਰ ਮੈਂ ਇੰਗਲਿਸ਼ 'ਚ ਨਹੀਂ ਸੀ ਲਿਖਣਾ। ਸੋ ਮੋਡਰਨਿਟੀ ਬੇਸਿਕਲੀ ਇਹ ਹੈ ਬਈ ਇੱਕ ਇਹੋ ਜਿਹਾ ਪ੍ਰਬੰਧ ਜਿਹਨੇ ਸਾਰਾ ਸਮਾਜ, ਰਾਜਨੀਤਿਕ ਸੰਸਥਾਵਾਂ ਤੇ ਸਭ ਤੋਂ ਜ਼ਿਆਦਾ ਮੇਨ ਤੁਹਾਡੀ ਸਾਈਕੀ,
ਤੁਹਾਡੀ ਸੋਚ ਆ ਜਿਹੜੀ ਉਹਦੇ ਤੇ ਆਪਦੇ ਫਰੇਮਵਰਕ ਆ ਜਿਹੜੇ ਉਹ ਇੰਪੋਜ਼ ਕਰ। ਇਸ ਚੀਜ਼ ਦਾ ਨਾਮ ਆਇਡੈਂਟੀਟੀ। ਇਹ ਕੋਈ ਬਾਹਰ ਨਹੀਂ ਕੀ ਚੀਜ਼ ਜਿਹੜੀ ਹੁਣ ਅਸੀਂ ਜਿਹੜੀ ਥਾਂ ਤੇ, ਜਿਹੜੀ ਧਰਤੀ ਤੇ, ਕੈਨੇਡਾ ਤੇ ਜਾਂ ਅਮਰੀਕਾ ਦੇ ਵਿੱਚ ਜਾਂ ਹੋਰ ਸਾਰੀ ਦੁਨੀਆ ਦੇ ਵਿੱਚ ਜਿੱਥੇ ਸਿੱਖ ਕੌਮ ਖਿਲਰ ਰਹੀ ਆ, ਉੱਥੇ ਅਸੀਂ ਮਾਡਰਨ ਸਿਸਟਮ ਦਾ ਜਿਹੜਾ ਉਹ ਹਿੱਸਾ ਬਣੀ ਜਾਂਦੇ ਆ। ਤੇ ਉਹ ਮਾਡਰਨ ਸਿਸਟਮ ਆ ਜਿਹੜਾ ਉਹਦੀਆਂ ਵੈਲਿਊਜ਼, ਉਹਦੇ ਵੇਜ਼ ਆਫ ਥਿੰਕਿੰਗ ਆ ਜਿਹੜੇ ਉਹ ਸਾਡੇ ਅੰਦਰ ਆਈ ਜਾਂਦੇ। ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਚੈਲੰਜ ਵੀ ਹੈ, ਅਪਰਚੂਨਿਟੀ ਵੀ ਹੈ, ਇਹਦੇ ਦੋ ਪੱਖ ਆ। ਪਰ ਹੁਣ ਤੱਕ ਇਹਦਾ ਨੈਗੇਟਿਵ ਪੱਖ ਥੋੜਾ ਜਿਹਾ ਜ਼ਿਆਦਾ ਭਾਰੂ ਹੈ। ਤੇ ਨੈਗੇਟਿਵ ਪੱਖ ਕਿਹੜੇ ਢੰਗ ਨਾਲ ਸਾਹਮਣੇ ਆਉਂਦਾ, ਉਹਦਾ ਨਾਮ ਹੈ ਸੈਲਫ ਹੇਟ। ਸੋ ਮਾਡਰਨ ਏਜ ਦੇ ਅੰਡਰ ਰਹਿਣ ਦਾ ਇੱਕ ਕੌਨਸੀਕੁਐਂਸ ਹੈ ਵੀ ਕਮਿਊਨਿਟੀ ਆ ਜਿਹੜੀ ਉਹ ਸੈਲਫ ਹੇਟਿੰਗ ਬਣ ਗਈ। ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਮੈਂ 2007 ਦੇ ਵਿੱਚ ਕੈਨੇਡਾ ਆਇਆ ਤੇ ਮੈਂ ਜਦੋਂ ਕਿਸੇ ਨੂੰ ਵੀ ਮਿਲਣਾ, ਉਹਨੇ ਕਹਿਣਾ ਵੀ ਸਾਡੀ ਕਮਿਊਨਿਟੀ ਕੈਨੇਡਾ ਦੇ ਵਿੱਚ ਬਹੁਤ ਗਲਤ ਚੱਲਦੀ ਆ, ਐਵੇਂ ਨਗਰ ਕੀਰਤਨ ਕੱਢੀ ਜਾਂਦੇ ਆ, ਨਗਰ ਕੀਰਤਨ ਕੱਢਦੇ ਆ ਉੱਥੇ ਖਾ ਕੇ ਸੜਕਾਂ ਤੇ ਸਿੱਟੀ ਜਾਂਦੇ ਆ, ਗੰਦ ਪਾ ਦਿੰਦੇ ਆ ਤੇ ਬਹੁਤ ਮਾੜਾ ਕੰਮ ਕਰ ਰਹੇ, ਏਡਾ ਵਧੀਆ ਮੁਲਕ ਇਹਨੂੰ ਵਿਗਾੜ ਰਹੇ ਆ। ਮੈਨੂੰ ਸੱਚੀ, ਕਿਉਂਕਿ ਮੈਂ ਨਵਾਂ ਸੀ, ਮੈਨੂੰ ਪਤਾ ਨਹੀਂ ਸੀ, ਮੈਨੂੰ ਸੱਚੀ ਲੱਗਿਆ ਵੀ ਬਹੁਤ ਮਾੜੀ ਗੱਲ ਆ ਵੀ ਜੇ ਐਂ ਕਰਦੇ ਆ ਤਾਂ ਗਲਤ ਗੱਲ ਆ, ਇਹ ਨਹੀਂ ਕਰਨਾ ਚਾਹੀਦਾ। ਸੋ ਮੈਨੂੰ ਕਈ ਬੰਦਿਆਂ ਨੇ ਇਹ ਗੱਲ ਕਹੀ। ਮੈਂ ਆਇਆ ਸੀਗਾ ਜੁਲਾਈ ਦੇ ਵਿੱਚ ਤੇ ਅਗਲੇ ਸਾਲ 2008 ਦੇ ਵਿੱਚ ਅਪ੍ਰੈਲ ਦੇ ਵਿੱਚ ਮੈਂ ਸਰੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਮੈਨੂੰ ਸ਼ਾਮਲ ਹੋਣ ਦਾ ਪਹਿਲੀ ਵਾਰੀ ਮੌਕਾ ਮਿਲਿਆ। ਜਦੋਂ ਮੈਂ ਐਕਚੁਅਲੀ ਉਹ ਨਗਰ ਕੀਰਤਨ ਵੇਖਿਆ ਤੇ ਸਵੇਰ ਤੋਂ ਸ਼ਾਮ ਤੱਕ ਮੈਂ ਨਗਰ ਕੀਰਤਨ ਦੇ ਵਿੱਚ ਰਿਹਾ, ਤਾਂ ਅਸਲ ਦੇ ਵਿੱਚ ਸਿਚੁਏਸ਼ਨ ਕੀ ਸੀ ਕਿ ਨਗਰ ਕੀਰਤਨ ਦੇ ਪਿੱਛੇ 40 ਜਾਣੇ ਗਾਰਬੇਜ ਬੈਗ ਪਾ ਕੇ ਤੇ ਨਿੱਕਾ ਵੀ ਕਾਗਜ਼ ਦਾ ਟੋਟਾ ਚੁੱਕੀ ਜਾਂਦੇ ਸੀ ਤੇ ਉਹਨਾਂ ਦੇ ਪਿੱਛੇ ਇੱਕ ਗਾਰਬੇਜ ਟਰੱਕ ਆਉਂਦਾ ਸੀ ਤੇ ਉਹ ਭਰ ਕੇ ਬੈਗ ਜਿਹੜੇ ਉਹ ਟਰੱਕ ਦੇ ਵਿੱਚ ਸਿੱਟੀ ਜਾਂਦੇ ਸੀ। ਤੇ ਸਫਾਈ ਜਿਵੇਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਜਾਂਦੀ ਸੀ। ਸਫਾਈ ਸੜਕਾਂ ਜਿਹੜੀਆਂ ਉਹ ਜਿੰਨੀਆਂ ਇੱਕ ਦਿਨ ਪਹਿਲਾਂ ਸਾਫ਼ ਸੀ, ਉਹਦੇ ਨਾਲੋਂ ਵੀ ਨਗਰ ਕੀਰਤਨ ਤੋਂ ਅਗਲੇ ਦਿਨ ਜ਼ਿਆਦਾ ਸਾਫ਼ ਸੀ। BC ਦੇ ਇੱਕ ਮਿਨਿਸਟਰ ਮਾਈਕ ਡੀ ਜੌਂਗ ਨੇ ਅਗਲੇ ਦਿਨ ਬਿਆਨ ਦਿੱਤਾ ਬਈ ਨਗਰ ਕੀਰਤਨ ਦੀ ਸਭ ਤੋਂ ਵਧੀਆ ਗੱਲ ਹੈ ਕਿ ਇਹ ਹੈ ਬਈ ਉੱਥੇ ਉਹ ਸਿੱਖ ਵੀ ਇੰਨਾ ਵਧੀਆ ਤਰੀਕੇ ਨਾਲ ਸਫਾਈ ਕਰਦੇ ਆ ਵੀ ਪਹਿਲਾਂ ਨਾਲੋਂ ਵੀ ਸੜਕਾਂ ਸਾਫ਼ ਹੁੰਦੀਆਂ। ਇਹ ਇੰਗਲਿਸ਼ ਅਖਬਾਰਾਂ ਦੇ ਵਿੱਚ ਛਪਿਆ। ਇਸ ਗੱਲ ਨੂੰ 15 ਸਾਲ ਹੋ ਗਏ, ਅੱਜ ਤੱਕ ਮੈਂ ਇਹ ਗੱਲ ਸੁਣਦਾ ਆ ਰਿਹਾ ਵੀ ਸਿੱਖ ਨਗਰ ਕੀਰਤਨ ਤੇ ਗੰਦ ਪਾਉਂਦੇ ਆ ਤੇ ਬਹੁਤ ਮਾੜੀ ਗੱਲ। ਇਹ ਝੂਠ ਜਿਹੜਾ ਸਾਡੀਆਂ ਜਮਾਂ ਅੱਖਾਂ ਦੇ ਸਾਹਮਣੇ ਸਾਨੂੰ ਹੀ ਮਨਾਇਆ ਜਾ ਰਿਹਾ ਤੇ ਅਸੀਂ ਮੰਨੀ ਜਾਂਦੇ ਆ ਤੇ ਅਸੀਂ ਆਪ ਹੀ ਰਿਪੀਟ ਕਰੀ ਜਾਂਦੇ ਆ। ਇਹ ਮਾਨਸਿਕ ਗੁਲਾਮੀ, ਇਹ ਸੈਲਫ ਹੇਟ ਆ। ਇਹਨੇ ਜੇ ਸਿੱਖ ਕੌਮ ਨੂੰ ਸਭ ਤੋਂ ਵੱਧ ਨੁਕਸਾਨ ਕੀਤਾ ਤਾਂ ਇਹ ਇੱਕ ਕਿਸਮ ਦੀ ਸਿਉਂਕ ਹੈ। ਇਹ ਸੈਲਫ ਹੇਟ ਵਾਲੀ ਇਹ ਅੰਦਰ ਹੀ ਅੰਦਰ ਸਾਨੂੰ ਖਾਈ ਜਾਂਦੀ। ਬਾਹਰੋਂ ਵੇਖਣ ਨੂੰ ਅਸੀਂ ਬਹੁਤ ਵਧੀਆ ਲੱਗਦੇ ਹਾਂ, ਬਾਹਰੋਂ ਵੇਖਣ ਨੂੰ ਸਾਨੂੰ ਲੱਗਦਾ ਸਾਡੇ ਬੜੇ ਇੱਥੇ ਝੰਡੇ ਝੂਲਦੇ ਆ, ਪਰ ਅੰਦਰੋਂ ਅਸੀਂ ਖਾਧੇ ਪਏ ਆ ਇਸ ਚੀਜ਼ ਨੂੰ। ਇਹਦੀਆਂ ਮੈਂ ਇੱਥੇ ਖੜ ਕੇ ਤੁਹਾਨੂੰ 1 ਘੰਟਾ ਦੀ ਉਦਾਹਰਨ ਦੇਈ ਜਾਵਾਂ ਸੈਲਫ ਹੇਟ ਵਾਲੇ ਕੰਮ ਦੀਆਂ, ਤਾਂ ਉਦਾਹਰਨਾਂ ਮੁੱਕਣੀਆਂ ਨਹੀਂ ਹੈ। ਜਿਹੜਾ ਇੱਥੇ ਕੈਨੇਡਾ ਦੇ ਵਿੱਚ ਕੁਰਸੀਆਂ ਮੇਜ਼ਾਂ ਦਾ ਰੌਲਾ ਪਿਆ ਸੀ, ਉਹ ਕੀ ਸੀਗਾ? ਸੈਲਫ ਹੇਟ 'ਚ ਹੀ ਪੈਦਾ ਹੋਇਆ ਸੀ ਨਾ। ਵੀ ਸਾਡੇ ਆਪ ਦਾ ਤਰੀਕਾ ਜਿਹੜਾ ਥੱਲੇ ਬਹਿ ਕੇ ਲੰਗਰ ਛਕਣ ਦਾ ਉਹ ਠੀਕ ਨਹੀਂ ਗਾ, ਇਸ ਕਰਕੇ ਸਾਨੂੰ ਮਾਡਰਨ ਤਰੀਕਾ ਜਿਹੜਾ ਉਹ ਅਪਣਾਉਣਾ ਪਊਗਾ। ਤੇ ਹੋਰ ਇਹੋ ਜਿਹੀਆਂ ਬਹੁਤ ਗੱਲਾਂ ਤੁਸੀਂ ਉਦਾਹਰਨਾਂ ਜਿੰਨੀਆਂ ਮਰਜ਼ੀ ਦੇਈ ਚੱਲੋ, ਪਰ ਜਿਹੜਾ ਬੰਦਾ ਸੈਲਫ ਹੇਟ ਦੇ ਜਾਲ 'ਚ ਫਸਿਆ ਪਿਆ ਉਹਦਾ ਮਨ ਨਹੀਂ ਮੰਨਦਾ। ਉਹਦੀ ਸੂਈ ਉੱਥੇ ਹੀ ਰਹਿੰਦੀ ਆ, ਨਹੀਂ ਅਸੀਂ ਵੀ ਬਹੁਤ ਮਾੜੇ ਆ, ਅਸੀਂ ਬਹੁਤ ਗਲਤ ਕਰਦੇ ਹਾਂ। ਉਹਦੇ ਕੋਲ ਦਲੀਲ ਨਹੀਂ ਹੁੰਦੀ ਕੋਈ, ਪਰ ਉਹਦੇ ਬਾਵਜੂਦ ਵੀ ਉਸ ਗੱਲ ਤੇ ਕਿਉਂ ਅੜਿਆ ਰਹਿੰਦਾ? ਕਿਉਂਕਿ ਇਮੋਸ਼ਨਲ ਰਿਸਪੌਂਸ ਆ, ਇੰਟੈਲੈਕਚੁਅਲ ਰਿਸਪੌਂਸ ਨਹੀਂ। ਜਿਹੜਾ ਇਮੋਸ਼ਨਲ ਰਿਸਪੌਂਸ ਆ ਉਹਨੂੰ ਬੰਦਾ ਸਮਝ ਕੇ ਦੂਰ ਨਹੀਂ ਕਰ ਸਕਦਾ। ਸੋ ਇਹ ਸੈਲਫ ਹੇਟ ਆ ਜਿਹੜੀ, ਇਹ ਵੀ ਬੰਦੇ ਦਾ ਇਮੋਸ਼ਨਲ ਰਿਸਪੌਂਸ। ਇਹਨੂੰ ਦੂਰ ਕੀਤੇ ਬਿਨਾ ਸਿੱਖਾਂ ਦੀ ਪਾਵਰ ਜਿਹੜੀ ਬਣਨੀ ਆ ਉਹ ਬਣ ਨਹੀਂ ਸਕਦੀ ਗੀ। ਅਦਰਵਾਈਜ਼ ਜਿਹੜੇ ਸਿੱਖ ਉਹ ਇੰਨੀ ਜ਼ਿਆਦਾ ਐਕਟਿਵ ਕਮਿਊਨਿਟੀ ਆ ਬਈ ਗਿਣਤੀ ਮੈਟਰ ਨਹੀਂ ਕਰਦੀ। ਜਿਹੜੇ ਸਿੱਖਾਂ ਦੀ ਖਾਸ ਗੱਲ ਇਹ ਹੈ ਵੀ ਸਿੱਖਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਜ਼ੋਰ ਹੈ
ਬਈ ਉਹ ਜੇ ਜ਼ੋਰ ਉਹਨਾਂ ਦੇ ਆਪਦੇ ਹੀ ਖਿਲਾਫ ਨਾ ਲੱਗ ਰਿਹਾ ਹੋਵੇ ਤੇ ਫਿਰ ਉਹ ਕੁਝ ਵੀ ਕਰ ਸਕਦੇ ਆ। ਹੁਣ ਤਾਂ ਸਾਡੀ ਸਿਚੁਏਸ਼ਨ ਇਹ ਹੈ ਬਈ ਮੋਸਟਲੀ ਜਿਹੜੀ ਸਾਡੀ ਲੜਾਈ ਹੈ ਉਹ ਸਾਡੇ ਆਪਦੇ ਨਾਲ ਹੀ ਬਣੀ ਪਈ ਹੈ। ਇੱਕ ਤੇ ਜਿਹੜੀ ਉਹ ਹਰ ਥਾਂ ਤੇ ਪ੍ਰੋ ਇੰਡੀਆ ਸਿੱਖਾਂ ਦਾ ਪਾਰਟ ਹੈ ਜਿਹੜੇ ਹੁਣ ਗੁਰਦੁਆਰਿਆਂ 'ਚ ਕੌਂਸਲੇਟ ਨੂੰ ਸੱਦ ਰਹੇ ਆ, ਤੇ ਦੂਜੇ ਪਾਸੇ ਆ ਜਿਹੜੇ ਪੰਥਕ ਸਿੱਖ ਜਿਹੜੇ ਉਹ ਨੇ। ਜੇ ਇਹ ਡਿਵੀਜ਼ਨ ਨਾ ਹੋਵੇ, ਮੰਨ ਲਓ ਜਿਹੜੀ ਅੱਜ ਕੱਲ੍ਹ ਇਜ਼ਰਾਈਲ ਤੇ ਫਲਸਤੀਨ ਦੀ ਲੜਾਈ ਚੱਲ ਰਹੀ ਹੈ, ਕਿੰਨੇ ਮੁਸਲਮਾਨ ਜਿਹੜੇ ਇਜ਼ਰਾਈਲ ਦੇ ਪੱਖ 'ਚ ਉਹਦੇ ਵੇਖਿਆ ਕੋਈ? ਕਦੇ ਵੇਖਿਆ ਕੋਈ ਇਹ ਕਹਿੰਦਾ ਬਈ ਇਜ਼ਰਾਈਲ ਤਾਂ ਹੀ ਮਾਰ ਰਿਹਾ ਤੁਹਾਨੂੰ, ਤੁਸੀਂ ਪਹਿਲਾਂ ਜਾ ਕੇ ਹਮਲਾ ਕੀਤਾ? ਕਦੇ ਵੇਖਿਆ ਕੋਈ? ਕਿੰਨੇ ਸਿੱਖ ਤੁਸੀਂ ਆਪਦੀ ਜ਼ਿੰਦਗੀ 'ਚ ਸੁਣੇ ਆ ਜਿਹੜੇ ਕਹਿਣਗੇ ਵੀ 1984 'ਚ ਅਟੈਕ ਤਾਂ ਹੋਇਆ ਵੀ ਸਿੱਖਾਂ ਦਾ ਕਸੂਰ ਸੀ? ਹਜ਼ਾਰਾਂ। ਇਸ ਗੱਲ ਨੇ ਸਿੱਖਾਂ ਨੂੰ ਇਹੋ ਜਿਹੇ ਕਸੂਤੇ ਥਾਂ ਤੇ ਫਸਾਤਾ ਬਈ ਸਿੱਖ ਹੁਣ ਸੰਘਰਸ਼ ਕਰਦੇ ਰਹਿਣਗੇ, ਲੜਦੇ ਰਹਿਣਗੇ, ਪਰ ਹਰ ਵਾਰੀ ਹਾਰਦੇ ਰਹਿਣਗੇ। ਸੋ ਇਸ ਕਰਕੇ ਮੈਂ ਬੇਨਤੀ ਇਹ ਕਰਦਾ ਵੀ ਜਿਹੜੀ ਸਿੱਖਾਂ ਦੇ, ਜੇ ਅਸੀਂ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ, ਸਾਡਾ ਪਹਿਲਾ ਸਟੈਪ ਇਹ ਹੋਣਾ ਚਾਹੀਦਾ ਬਈ ਆਹ ਗੱਲ ਹੈ ਜਿਹੜੀ ਉਹ ਦੂਰ ਕੀਤੀ ਜਾਵੇ ਕਿ ਸਿੱਖ ਹੀ ਸਿੱਖੀ ਦੇ ਵਿਰੁੱਧ 'ਚ ਨਾ ਚੱਲਣ। ਜਿਹੜੇ ਸਿੱਖ ਸਿੱਖੀ ਦੇ ਵਿਰੋਧ 'ਚ ਚੱਲਦੇ ਆ, ਕੀ ਉਹ ਸਾਰੇ ਸਰਕਾਰ ਕੋਲੇ ਵਿਗੇ ਹੋਏ ਆ ਜਾਂ ਸਰਕਾਰੀ ਹੈ? ਨਹੀਂ, ਉਹ ਮਾਨਸਿਕ ਦਬਾਅ ਹੇਠਾਂ ਨੇ। ਉਹਨਾਂ 'ਚੋਂ ਬਹੁਤੇ ਕੁਛ ਵਿਗੇ ਹੋਣਗੇ ਗਿਣਤੀ ਦੇ, ਪਰ ਬਹੁਤੇ ਉਹਨਾਂ 'ਚ ਮਾਨਸਿਕ ਦਬਾਅ ਹੇਠਾਂ ਨੇ। ਜਿਹੜਾ ਬੰਦਾ ਇਹ ਗੱਲ ਦਾ ਪ੍ਰਚਾਰ ਕਰਦਾ ਇਸ ਝੂਠ ਦਾ ਵੀ ਸਿੱਖ ਨਗਰ ਕੀਰਤਨਾਂ ਤੇ ਗੰਦ ਪਾਉਂਦੇ ਆ ਤੇ ਨਗਰ ਕੀਰਤਨ ਨਹੀਂ ਹੋਣੇ ਚਾਹੀਦੇ, ਕੀ ਉਹਨੂੰ ਇੰਡੀਅਨ ਗੌਰਮੈਂਟ ਪੈਸਾ ਦਿੰਦੀ ਇਸ ਕੰਮ ਦਾ? ਉਹ ਆਪ ਹੀ ਕਨਵਿੰਸਡ ਆ ਅੰਦਰੋਂ, ਉਹਦੇ ਅੰਦਰ ਹੀ ਸੈਲਫ ਹੇਟ ਇੰਨੀ ਭਰੀ ਵੀ ਆ ਵੀ ਉਹਨੂੰ ਹੋਰ ਕੁਝ ਸੋਚਦਾ ਹੀ ਨਹੀਂ। ਤੇ ਇਹ ਸੰਘਰਸ਼ ਆ ਜਿਹੜਾ ਸਿੱਖਾਂ ਨੂੰ ਕੋਈ ਵੀ ਜਿੱਤ ਉਦੋਂ ਪ੍ਰਾਪਤ ਹੋਣੀ ਆ ਜਿਸ ਦਿਨ ਸਿੱਖਾਂ ਨੇ ਇਹ ਸੰਘਰਸ਼ ਜਿੱਤ ਲਿਆ ਆਪਦੇ ਅੰਦਰ ਨੂੰ। ਉਦੋਂ ਅਸਲੀ ਸੰਘਰਸ਼ ਸਿੱਖਾਂ ਦਾ ਸ਼ੁਰੂ ਹੋਣਾ। ਉਹਨਾਂ ਚਿਰ ਸਿੱਖਾਂ ਦਾ ਸੰਘਰਸ਼ ਕਿਤੇ ਨਹੀਂ ਜਾ ਸਕਦਾ। ਉਹਨਾਂ ਚਿਰ ਸਿੱਖ ਜਿੰਨੀ ਮਰਜ਼ੀ ਵੱਡੀ ਗਿਣਤੀ ਦੇ ਵਿੱਚ ਹੋ ਜਾਣ, ਫਿਰ ਉਹਨਾਂ ਨੇ ਹੁਣ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਜਾਗਰਤੀ ਆ ਰਹੀ ਹੈ ਤੇ ਇੰਡੀਅਨ ਸਟੇਟ ਨੈਰੇਟਿਵ ਇਹਦਾ ਇਹ ਬਣਾ ਦਿੰਦੀ ਹੈ ਵੀ ਦੇਖੋ ਜੀ ਇਹ ਤਾਂ ਬਾਹਰਲੇ ਖਰਾਬ ਕਰਦੇ ਆ, ਪੰਜਾਬ 'ਚ ਤਾਂ ਕੋਈ ਗੱਲ ਨਹੀਂ ਕਰਦਾ। ਪਰ ਪੰਜਾਬ 'ਚ ਗੱਲ ਕਿਉਂ ਨਹੀਂ ਕਰਦਾ? ਕਿਉਂਕਿ ਉੱਥੇ ਓਪਰੈਸ਼ਨ, ਕਿਉਂਕਿ ਉੱਥੇ ਪ੍ਰੈਸ਼ਰ ਬਹੁਤ ਜ਼ਿਆਦਾ, ਕਿਉਂਕਿ ਉੱਥੇ ਗੱਲ ਕਰਨ ਦੀ ਆਜ਼ਾਦੀ ਨਹੀਂ। ਤੇ ਇਸ ਗੱਲ ਦੇ ਵਿੱਚੋਂ ਹੀ ਉਹਨਾਂ ਨੇ ਸਿੱਖਾਂ ਦੇ ਵਿੱਚ ਫਿਰ ਇੱਕ ਡਿਵੀਜ਼ਨ ਜਿਹੜੀ ਹੋਰ ਕ੍ਰੀਏਟ ਕਰ ਦੇਣੀ ਹੈ, ਜਿੱਥੇ ਪੰਜਾਬ ਵਾਲੇ ਕਹਿਣ ਲੱਗ ਜਾਣਗੇ ਕਿ ਨਹੀਂ ਜੀ ਤੁਸੀਂ ਤਾਂ ਬਾਹਰਲੇ ਸਾਨੂੰ ਖਰਾਬ ਕਰ ਰਹੇ ਆ, ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਤੇ ਇਸ ਕਰਕੇ ਅਸੀਂ ਨਹੀਂ ਤੁਹਾਡੇ ਨਾਲ। ਜਿੱਥੇ ਜਿੱਥੇ ਵੀ ਦੁਨੀਆ 'ਚ ਸੰਘਰਸ਼ ਚੱਲ ਰਹੇ ਆ, ਕਸ਼ਮੀਰ 'ਚ ਸੰਘਰਸ਼ ਚੱਲ ਰਿਹਾ ਆਪਣੇ ਬਿਲਕੁਲ ਨਾਲ ਆ ਪੰਜਾਬ ਦੇ, ਹੱਦ ਲੱਗਦੀ ਹੈ। ਆਮ ਕਸ਼ਮੀਰੀ ਬੰਦੇ ਦਾ ਕਸ਼ਮੀਰੀ ਸੰਘਰਸ਼ ਪ੍ਰਤੀ ਐਟੀਟਿਊਡ ਆ ਜਿਹੜਾ ਉਹ ਸਿੱਖਾਂ ਦੇ ਸੰਘਰਸ਼ ਪ੍ਰਤੀ ਐਟੀਟਿਊਡ ਤੋਂ ਬਿਲਕੁਲ ਡਿਫਰੈਂਟ ਕਿਉਂ ਆ? ਕੀ ਕਾਰਨ ਹੈ ਕਿ ਆਮ 90-95% ਕਸ਼ਮੀਰੀ ਆ ਜਿਹੜੇ ਉਹ ਆਪਦੇ ਸੰਘਰਸ਼ ਦੇ ਬਿਲਕੁਲ ਹੱਕ 'ਚ ਤੇ ਸਿੱਖ ਨਹੀਂ ਗੇ? ਕਿਉਂ? ਕਿਉਂਕਿ ਕਸ਼ਮੀਰੀਆਂ ਨੇ, ਹੋਰਾਂ ਕੌਮਾਂ ਨੇ ਉਸ ਹੱਦ ਤੱਕ ਗੁਲਾਮੀ ਨੂੰ ਆਤਮਸਾਤ ਨਹੀਂ ਕੀਤਾ, ਆਪਣੇ ਅੰਦਰ ਨਹੀਂ ਉਤਰਨ ਦਿੱਤਾ ਜਿਸ ਹੱਦ ਤੱਕ ਇਹ ਕੰਮ ਸਿੱਖਣ ਨਾਲ। ਉਹਦੇ ਇੱਕ ਦੋ ਕਾਰਨ ਜਿਹੜੇ ਉਹ ਹੈਗੇ ਆ ਕਿ ਇੱਕ ਤਾਂ ਸਿੱਖਾਂ ਦੀ ਕਿਤੇ ਵੀ ਸਪੋਰਟ ਕੋਈ ਨਹੀਂ ਸੀ। ਇੱਕ ਹੀ ਰਾਜ ਸੀਗਾ ਸਿੱਖਾਂ ਦਾ, 1849 'ਚ ਖਤਮ ਹੋ ਗਿਆ। ਮੁਸਲਮਾਨਾਂ ਬਾਰੇ ਆਏ ਨਹੀਂ ਗਾ ਕਿਉਂਕਿ ਉਹਨਾਂ ਦੇ ਤਾਂ 55 ਮੁਲਕ ਆ। ਦੂਜੀ ਗੱਲ ਆ ਵੀ ਉਹਨਾਂ ਦੀ ਜਿਹੜੀ ਸਿਵਿਲਾਈਜੇਸ਼ਨਲ ਡਿਵੈਲਪਮੈਂਟ ਹੈ, ਪੁਰਾਣਾ ਧਰਮ ਹੋਣ ਕਰਕੇ, ਉਹ 1500 ਸਾਲ ਪੁਰਾਣਾ, ਸਿੱਖ 550 ਸਾਲ ਪੁਰਾਣਾ ਧਰਮ ਹੋਣ ਕਰਕੇ ਉਹਨਾਂ ਦੀ ਸਿਵਿਲਾਈਜੇਸ਼ਨਲ ਡਿਵੈਲਪਮੈਂਟ ਜ਼ਿਆਦਾ ਹੋਈ ਵੀ ਹੈ। ਜਿਹੜੀ ਸਿਵਿਲਾਈਜੇਸ਼ਨਲ ਡਿਵੈਲਪਮੈਂਟ ਆ ਨਾ, ਇਹਦੇ ਤੋਂ ਬਿਨਾਂ ਮਾਡਰਨ ਏਜ ਦੇ ਵਿੱਚ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ। ਨਹੀਂ ਤਾਂ ਜਿਹੜੀ ਸਟੇਟ ਹੈ ਜਾਂ ਜਿਹੜੀ ਵੀ ਤੁਹਾਡੀ ਦੁਸ਼ਮਣ ਧਿਰ ਹੈ, ਉਹ ਤੁਹਾਨੂੰ ਇਹੋ ਜਿਹੇ ਜਾਲ ਦੇ ਵਿੱਚ ਉਲਝਾ ਲੈਂਦੀ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾਗਾ ਕਿ ਸਾਡੇ ਨਾਲ ਹੋਈ ਕੀ ਜਾਂਦਾ। ਉਹਦੀ ਇੱਕ ਉਦਾਹਰਨ ਮੈਂ ਹੋਰ ਦੇ ਦਿੰਦਾ। ਤੁਸੀਂ ਪੰਜਾਬੀ ਬੋਲੀ ਦੇ ਇਤਿਹਾਸ ਦੀ ਕੋਈ ਵੀ ਕਿਤਾਬ ਪੜ੍ਹ ਲਓ, ਉਹ ਕਿਸੇ ਸਿੱਖ ਨੇ ਲਿਖੀ ਹੋਵੇ, ਮੁਸਲਮਾਨ ਨੇ ਲਿਖੀ ਹੋਵੇ, ਹਿੰਦੂ ਨੇ ਲਿਖੀ ਹੋਵੇ,
ਗੋਰੇ ਨੇ ਲਿਖੀ ਹੋਵੇ, ਉਹਦੇ 'ਚ ਲਿਖਿਆ ਹੋਊਗਾ ਵੀ ਪੰਜਾਬੀ ਆ ਜਿਹੜੀ ਉਹ ਸੰਸਕ੍ਰਿਤ ਦੇ ਵਿੱਚੋਂ ਨਿਕਲੀ ਹੈ। ਤੇ ਕੀ ਵਾਕਈ ਪੰਜਾਬੀ ਸੰਸਕ੍ਰਿਤ 'ਚੋਂ ਨਿਕਲੀ ਹੈ? ਮੈਂ ਤੇ ਥੋੜੀ ਜਿਹੀ ਖੋਜ ਕੀਤੀ, ਉਹਦੇ ਸੰਬੰਧ 'ਚ ਮੈਂ ਤੁਹਾਨੂੰ ਆਹ ਤਸਵੀਰ ਦਿਖਾਉਣੀ ਚਾਹੁੰਦਾ। ਹੁਣ ਇਹ ਤਸਵੀਰ ਦੇ ਵਿੱਚ ਜਿਹੜੀਆਂ ਸਾਰੀਆਂ ਬੋਲੀਆਂ ਯੂਰਪ ਤੇ ਜਿਹੜਾ ਪਾਕਿਸਤਾਨ, ਈਰਾਨ, ਨਾਰਥ ਇੰਡੀਆ, ਇਹ ਸਾਰੇ ਇਲਾਕੇ ਦੀਆਂ ਬੋਲੀਆਂ ਜਿਹੜੀਆਂ ਉਹਨਾਂ ਦੀ ਜੜ ਸਾਂਝੀ ਇੰਡੋ ਆਰੀਅਨ ਬੋਲੀਆਂ 'ਚ। ਹੁਣ ਇਹਦੇ 'ਚ ਤੁਹਾਨੂੰ ਪੰਜਾਬੀ ਤਾਂ ਆਹ ਦੱਸੀ ਹੋਣੀ ਹੈ ਇੱਥੇ ਪੰਜਾਬੀ। ਹੁਣ ਮੈਨੂੰ ਸੰਸਕ੍ਰਿਤ ਲੱਭ ਕੇ ਵਿਖਾਓ ਇੱਥੇ ਕਿੱਥੇ ਹੈ, ਲੱਭਣੀ ਨਹੀਂ। ਉਹਦਾ ਕਾਰਨ ਕੀ ਹੈ? ਸੰਸਕ੍ਰਿਤ ਜਿਹੜੀ ਆ ਉਹ ਉੱਥੇ ਵਿਚਾਲੇ ਜਿਹੇ ਉੱਤੇ ਉੱਥੇ ਪਈ। ਹੁਣ ਇਹ ਲੈਂਗੁਏਜ ਦਾ ਟਰੀ ਹੈ ਜਿਹੜਾ ਡਿਵੈਲਪਮੈਂਟ ਦਾ, ਵੀ ਕਿੱਥੋਂ ਚੱਲਿਆ ਕੰਮ। ਆਹ ਬੋਲੀ ਜਾਂਦੀ ਨੂੰ ਕਹਿੰਦੇ ਪ੍ਰੋਟੋ ਇੰਡੋ ਯੂਰਪੀਅਨ, ਉਹਦੇ ਚੋਂ ਨਿਕਲੀ ਇੰਡੋ ਆਰੀਅਨ, ਇੰਡੋ ਇਰਾਨੀਅਨ, ਫਿਰ ਇੰਡੋ ਆਰੀਅਨ, ਤੇ ਉਹਦੇ ਵਿੱਚੋਂ ਜਿਹੜਾ ਉਹਦਾ ਨਾਰਥ ਵੈਸਟਰਨ ਜ਼ੋਨ ਆ ਉਹਦੇ ਚ ਪੰਜਾਬੀ ਹੈ। ਤੇ ਸੰਸਕ੍ਰਿਤ ਜਿਹੜੀ ਉਹ ਕਾਫੀ ਪਾਸੇ ਤੇ ਦੂਰ ਆ, ਪਹਿਲੀ ਗੱਲ। ਦੂਜੀ ਗੱਲ ਹੈ ਵੀ ਜਿਹੜੀ ਬੋਲੀ, ਜਿਹੜੀ ਹੁਣ ਇਹ ਸੰਸਕ੍ਰਿਤ ਵਾਲਾ ਮਸਲਾ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹ ਮਸਲਾ ਜਿਹੜਾ ਗਾਂਹ ਜਾ ਕੇ ਫਿਰ ਇਸ ਨਾਲ ਗੱਲ ਨਾਲ ਵੀ ਜੁੜ ਜਾਂਦਾ ਵੀ ਕੀ ਹਿੰਦੂ ਧਰਮ, ਸਿੱਖ ਧਰਮ ਹਿੰਦੂ ਧਰਮ ਚੋਂ ਨਿਕਲਿਆ ਜਾਂ ਉਹ ਕੋਈ ਇੰਡੀਪੈਂਡੈਂਟ ਚੀਜ਼ ਹੈ। ਤੇ ਉਹੀ ਹਸਤੀ ਦਾ ਹੀ ਤਾਂ ਰੌਲਾ ਸਾਰਾ। ਜਿਹੜੀ ਪੋਲੀਟੀਕਲ ਫਾਈਟ ਹੈ ਉਹ ਵੀ ਤਾਂ ਤੁਹਾਡੀ ਆਇਡੈਂਟੀਟੀ ਦੇ ਸਰਵਾਈਵਲ ਦੀ ਫਾਈਟ ਹੀ ਆ ਨਾ। ਅਲਟੀਮੇਟਲੀ ਤਾਂ ਸਿੱਖ ਇੱਕ ਵੱਖਰੀ ਕੌਮ ਹੈ ਜਾਂ ਨਹੀਂ, ਗੱਲ ਤਾਂ ਇਸ ਗੱਲ ਦੀ ਹੈ ਸਾਰੀ। ਜੇ ਸਿੱਖ ਇਹ ਮੰਨ ਲੈਣ ਵੀ ਹਾਂਜੀ ਅਸੀਂ ਤਾਂ ਹਿੰਦੂ ਧਰਮ ਦਾ ਪਾਰਟ ਹੀ ਆ, ਫਿਰ ਤਾਂ ਸਾਰਾ ਰੌਲਾ ਹੀ ਮੁੱਕ ਜਾਵੇ। ਸੋ ਕੀ ਕਾਰਨ ਹੈ ਕਿ ਲਗਭਗ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਲੈਂਗੁਏਜ ਦੀ ਹਿਸਟਰੀ ਤੇ ਲਿਖੀਆਂ ਗਈਆਂ ਉਹ ਇਹ ਗੱਲ ਕਹਿੰਦੀਆਂ ਕਿ ਪੰਜਾਬੀ ਹੈ ਜਿਹੜੀ ਉਹ ਸੰਸਕ੍ਰਿਤ ਦੇ ਵਿੱਚੋਂ ਪੈਦਾ ਹੋਈ। ਕਿਉਂ? ਉਹਦੇ ਦੋ ਤਿੰਨ ਕਾਰਨ। ਇੱਕ ਤਾਂ ਇਹ ਵੀ ਕਿਉਂਕਿ ਸਿੱਖਾਂ ਨੇ ਇਹਨੂੰ ਚੈਲੰਜ ਨਹੀਂ ਕੀਤਾ, ਵੈਸੇ ਹੀ ਆਪਦਾ ਡਿਸਕੋਰਸ ਸਿਰਜਣ ਦੇ ਵਿੱਚ ਸਿੱਖ ਹੈ ਜਿਹੜੇ ਉਹ ਪਿੱਛੇ ਰਹਿ ਗਏ। ਆਮ ਕਰਕੇ ਆਪਣੇ ਬਾਰੇ ਇਹ ਗੱਲ ਮਸ਼ਹੂਰ ਹੈ ਵੀ ਅਸੀਂ ਬੰਦੇ ਨੂੰ ਸਤਿਕਾਰ ਬਹੁਤ ਦੇ ਦਿੰਦੇ ਆ ਪਰ ਉਹਦੀ ਗੱਲ ਨਹੀਂ ਸੁਣਦੇ। ਹੁਣ ਪਿੱਛੇ ਜਿਹੜਾ ਆਪਣਾ ਦੀਪ ਸਿੱਧੂ ਦੀ ਮੌਤ ਹੋਈ ਜਦੋਂ, ਤੇ ਉਹ ਤੋਂ ਬਾਅਦ ਚ ਕੀ ਹੋਇਆ ਵੀ ਆਮ ਨੌਜਵਾਨ ਆ ਜਿਹੜਾ ਉਹਦੇ ਮਨ ਦੇ ਵਿੱਚ ਇੱਕ ਕਾਈਂਡ ਆਫ ਆਈਕਨ ਬਣ ਗਿਆ, ਹਨਾ, ਬਹੁਤ ਜ਼ਿਆਦਾ ਸਤਿਕਾਰ ਪੈਦਾ ਹੋ ਗਿਆ। ਪਰ ਕੀ ਗੱਲ ਸੁਣੀ, ਇੱਕ ਗੱਲ ਜਿਹੜਾ ਇੱਕ ਦੀਪ ਸਿੱਧੂ ਨੇ ਜਿਹੜਾ ਇੱਕ ਵਾਰੀ ਇੱਕ ਫਰੇਜ਼ ਸ਼ਬਦ ਵਰਤਿਆ, ਉਹ ਸੀ ਡਿਸਕੋਰਸ ਨੈਰੇਟਿਵ। ਜੇ ਮੈਂ ਇੱਕ ਆਮ 20, 25, 30 ਸਾਲ ਦੇ ਮੁੰਡੇ ਨੂੰ ਪੁੱਛਾਂ ਮੈਨੂੰ ਦੱਸ ਵੀ ਇਹ ਹੁੰਦਾ ਕੀ ਹੈ, ਕਿੰਨੇ ਬੰਦੇ ਦੱਸ ਸਕਣਗੇ ਵੀ ਕੀ ਹੁੰਦਾ ਹੈ? ਜੇ ਉਹ ਕਹਿੰਦਾ ਸੀ ਵੀ ਸਾਰਾ ਕੁਝ ਡਿਸਕੋਰਸ ਹੈ, ਡਿਸਕੋਰਸ ਦੀ ਲੜਾਈ ਅਸਲੀ, ਨੈਰੇਟਿਵ ਦੀ ਲੜਾਈ ਅਸਲੀ ਲੜਾਈ ਹੈ। ਪਰ ਇੰਨਾ ਸਮਾਂ ਲੰਘਣ ਦੇ ਬਾਵਜੂਦ ਵੀ ਜੇ ਮੈਜੋਰਟੀ ਬੰਦੇ ਇਹ ਗੱਲ ਵਾਸਤੇ ਤਕਲੀਫ ਹੀ ਨਹੀਂ ਕਰ ਰਹੇ ਕੋਈ ਕਿ ਇਹ ਨੈਰੇਟਿਵ ਚੀਜ਼ ਕੀ ਹੈ, ਇਹ ਜਿਹਨੂੰ ਮੈਂ ਇੰਨਾ ਸਤਿਕਾਰ ਦਿੰਦਾ, ਜਿਹੜਾ ਬੰਦਾ ਇਹਨੂੰ ਇੰਨੀ ਜ਼ਿਆਦਾ ਅਹਿਮੀਅਤ ਦੇ ਰਿਹਾ, ਵੀ ਮੈਨੂੰ ਪਤਾ ਤਾਂ ਲੱਗੇ ਵੀ ਇਹ ਹੈ ਕੀ, ਕੋਈ ਜਿਗਿਆਸਾ ਨਹੀਂ। ਤੇ ਜੇ ਜਿਗਿਆਸਾ ਨਹੀਂ ਤੇ ਫਿਰ ਉਹਨੂੰ ਨੈਰੇਟਿਵ ਨੂੰ ਵਰਤਣਾ, ਨੂੰ ਖੜੇ ਕਰਨਾ, ਉਹਨੂੰ ਡਿਸਕੋਰਸ ਬਣਾਉਣਾ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ, ਉਹ ਤਾਂ ਹੋ ਹੀ ਨਹੀਂ ਸਕਦਾ। ਸੋ ਆਹ ਸਾਰੇ ਡਿਸਕੋਰਸ ਹੈ ਜਿਹੜਾ ਕਿ ਹੁਣ ਬਹੁਤ ਵੱਡੇ ਪੱਧਰ ਤੇ ਬੀਜੇਪੀ ਨੇ ਸਾਰੀ ਦੁਨੀਆ ਦੇ ਵਿੱਚ ਆ ਜਿਹੜਾ ਸੰਸਕ੍ਰਿਤ ਵਾਲਾ ਤੇ ਹਿੰਦੂਇਜ਼ਮ ਵਾਲਾ ਡਿਸਕੋਰਸ ਆ ਬਹੁਤ ਵੱਡੇ ਪੱਧਰ ਤੇ ਰਿਵਾਈਵ ਕੀਤਾ ਜਾ ਰਿਹਾ ਹੈ ਬਾਹਰਲੇ ਮੁਲਕਾਂ 'ਚ ਵੀ ਤੇ ਇੰਡੀਆ 'ਚ ਵੀ, ਇਹ ਸਾਬਤ ਕਰਨ ਵਾਸਤੇ ਕਿ ਸਿੱਖ ਜਿਹੜੇ ਉਹ ਹਿੰਦੂਆਂ ਦਾ ਅੰਗ ਹੀ ਹੈ। ਪਰ ਸਾਡੇ ਵੱਲੋਂ ਜਿਹੜਾ ਉਹਦਾ ਅਪਰੋਪਰੀਏਟ ਰਿਸਪੌਂਸ ਹਜੇ ਤੱਕ ਜਿਹੜਾ ਉਹ ਨਹੀਂ ਆ ਰਿਹਾ। ਉਹਦਾ ਕਾਰਨ ਕੀ ਹੈ ਬਈ ਜਿਹੜੀ ਮਾਡਰਨਾਈਜੇਸ਼ਨ ਹੈ, ਤੁਸੀਂ ਇਹ ਵੇਖੋ ਨਾ ਵੀ ਮਾਡਰਨਾਈਜੇਸ਼ਨ ਦੇ ਵਿੱਚ ਅਸੀਂ ਖੜੇ ਕਿੱਥੇ ਆ। ਉਹ ਮਾਡਰਨਾਈਜੇਸ਼ਨ ਨਾਲ ਕਈ ਬੰਦੇ ਤਾਂ ਕਈ ਕੌਮਾਂ ਜਿਹੜੀਆਂ ਉਹ ਤਾਂ ਸਿਸਟਮ ਕੈਪਚਰ ਕਰ ਗਈਆਂ। ਜਿਵੇਂ ਆਹ ਪ੍ਰੋਗਰਾਮ ਜਿਹੜਾ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਇਹ ਯੂਨੀਵਰਸਿਟੀ ਆਫ ਵੈਸਟਰਨ ਅੰਟਾਰੀਓ 'ਚ ਹੋਣਾ ਸੀ। ਇਹਨਾਂ ਨੇ ਉੱਥੇ ਹਾਲ ਬੁੱਕ ਕਰਨ ਦੀ ਐਪਲੀਕੇਸ਼ਨ ਦਿੱਤੀ, ਉਹ ਕਹਿੰਦੇ ਨਹੀਂ ਜੀ ਅਸੀਂ ਹਾਲ ਨਹੀਂ ਬੁੱਕ ਕਰਨਾ, ਤੁਸੀਂ ਖਾਲਿਸਤਾਨ ਦੀ ਗੱਲ ਕਰੋਗੇ।
ਉਹਨਾਂ ਨੇ ਹਾਲ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਕਿਉਂਕਿ ਉੱਥੇ ਜਿਹੜਾ ਬੰਦਾ ਉਹਨਾਂ ਦੇ ਉੱਤੇ ਲੱਗਾ ਹੋਇਆ ਉਹ ਕੌਣ ਹੈ, ਇਸ ਗੱਲ ਦਾ ਸੰਬੰਧ ਇਹਦੇ ਨਾਲ। ਸੋ ਜਿਹੜੀ ਸਾਨੂੰ ਇੱਕ ਕਿਸਮ ਦੀ ਨਾ ਐਡਿਕਸ਼ਨ ਹੋ ਗਈ ਹੈ, ਇੱਕ ਖਾਸ ਕਿਸਮ ਦੀ ਪੋਲੀਟੀਕਲ ਐਕਟੀਵਿਟੀ ਹੈ ਜਿਹੜੀ ਉਹ ਅਸੀਂ ਕਰਦੇ ਹਾਂ, ਪ੍ਰੋਟੈਸਟ ਟਾਈਪ, ਤੇ ਉਹਦੇ ਤੋਂ ਕਿਉਂਕਿ ਇੱਕ ਇਮੋਸ਼ਨਲ ਸੈਟਿਸਫੈਕਸ਼ਨ ਮਿਲੀ ਜਾਂਦੀ ਹੈ। ਬਾਕੀ ਪਰ ਅਸੀਂ ਕੇਅਰ ਨਹੀਂ ਕਰਦੇ ਕਿ ਵੀ ਸਾਡਾ ਜਿਹੜੀ ਸੋਸਾਇਟੀ 'ਚ ਅਸੀਂ ਰਹਿੰਦੇ ਹਾਂ ਉੱਥੇ ਸਾਡਾ ਕੋਈ ਪੁੱਛ ਦੱਸ ਹੈ ਜਾਂ ਨਹੀਂ ਹੈ, ਜਾਂ ਕੋਈ ਗੱਲਬਾਤ ਹੈ ਜਾਂ ਨਹੀਂ ਹੈ, ਉਹਦੇ ਬਾਰੇ ਕੋਈ ਕੇਅਰ ਨਹੀਂ, ਕਿਉਂਕਿ ਉੱਧਰ ਸਾਡਾ ਧਿਆਨ ਨਹੀਂ ਗਿਆ। ਤੇ ਡਿਸਕੋਰਸ ਬਿਲਡ ਹੈ ਜਿਹੜਾ ਉਹ ਇਸ ਤਰੀਕੇ ਨਾਲ ਹੋਣਾ ਨਹੀਂ ਗਾ। ਜਿਸ ਰਾਹ ਤੇ ਅਸੀਂ ਅੱਜ ਚੱਲ ਰਹੇ ਹਾਂ ਉਸ ਰਾਹ ਤੇ ਹੋਣਾ ਨਹੀਂ। ਬਹੁਤ ਵੱਡੀ ਸਾਈਕੋਲੋਜੀਕਲ ਸ਼ਿਫਟ ਦੀ ਲੋੜ ਆ। ਉਹ ਸ਼ਿਫਟ ਕੀ ਆ ਉਹਦੇ ਬਾਰੇ ਥੋੜ੍ਹੀਆਂ ਜਿਹੀ ਗੱਲਾਂ ਕਰਕੇ ਫਿਰ ਆਪਾਂ ਅੱਜ ਕੱਲ੍ਹ ਦੀ ਜਿਹੜੀ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ। ਸੋ ਜਿਹੜੀ ਸੁਸਾਇਟੀ ਦੇ ਵਿੱਚ ਅੱਜ ਕੱਲ੍ਹ ਰਹਿ ਰਹੇ ਹਾਂ ਆਪਾਂ, ਇਹਨੂੰ ਕਹਿੰਦੇ ਸਾਈਕੋਪੋਲੀਟੀਕਲ ਸੁਸਾਇਟੀ, ਮਨੋਰਾਜਨੀਤਿਕ ਸਮਾਜ। ਭਾਵ ਕੀ ਹੈ ਕਿ ਤਿੰਨ ਤਰ੍ਹਾਂ ਦੇ ਸਿਸਟਮ ਹੈ। ਪੁਰਾਣਾ ਸਿਸਟਮ ਸੀ ਜਿਹੜਾ ਅੱਜ ਤੋਂ 200-300 ਸਾਲ ਪਹਿਲਾਂ, ਉਹ ਇਹ ਸੀ ਵੀ ਤੁਸੀਂ ਧਰਤੀ ਤੇ ਕਬਜ਼ਾ ਕਰਨਾ, ਉਹਦੇ ਨਾਲ ਤੁਸੀਂ ਇਲਾਕੇ ਤੇ ਕਬਜ਼ਾ ਕਰ ਲਿਆ, ਉਹਦੇ ਨਾਲ ਜਿਹੜੇ ਵੀ ਇਲਾਕੇ 'ਚ ਰਹਿੰਦੇ ਆ ਬੰਦੇ ਉਹ ਤੁਹਾਡੇ ਅੰਡਰ ਆ ਗਏ। ਇਲਾਕਾ ਮੇਨ ਚੀਜ਼ ਸੀ। ਫਿਰ ਕੀ ਹੋਇਆ ਵੀ 20ਵੀਂ ਸਦੀ ਦੇ ਵਿੱਚ ਇੱਕ ਨਵਾਂ ਸਿਸਟਮ ਆਇਆ ਜਿਹਨੂੰ ਕਹਿੰਦੇ ਬਾਇਓਪੋਲੀਟੀਕਲ। ਉਹਦੇ 'ਚ ਕੀ ਆ ਵੀ ਤੁਸੀਂ ਬੰਦੇ ਦੇ ਸਰੀਰ ਤੇ ਕਬਜ਼ਾ ਕਰਨਾ, ਵੀ ਬੰਦੇ ਦੇ ਸਰੀਰ ਨੂੰ ਗੁਲਾਮ ਬਣਾਉਣਾ। ਜੇ ਉਹ ਗੱਲ ਨਹੀਂ ਮੰਨੂਗਾ ਉਹਨੂੰ ਜੇਲ੍ਹ 'ਚ ਕਰ ਦੇਣਾ, ਜੇ ਉਹ ਨਹੀਂ ਮੰਨਦਾ ਤੁਹਾਡੀ ਉਹਨੂੰ ਟੌਰਚਰ ਕਰਨਾ ਜਾਂ ਐਕਸਟ੍ਰੀਮ ਸਿਚੁਏਸ਼ਨ 'ਚ ਮਾਰ ਦੇਣਾ। ਵੀ ਸਰੀਰ ਜਿਹੜਾ ਉਹ ਫੋਕਸ ਆ ਜਾਂਦਾ। 21ਵੀਂ ਸਦੀ ਦੇ ਵਿੱਚ ਜਿਹੜਾ ਸਾਰੀ ਪੋਲੀਟੀਕਲ ਲੜਾਈ ਆ ਉਹਦਾ ਰਣ ਖੇਤਰ ਬੰਦੇ ਦਾ ਮਨ, ਇਹ ਸਾਈਕੋਪੋਲੀਟੀਕਲ ਸੁਸਾਇਟੀ ਹੈ। ਵੀ ਬੰਦੇ ਦਾ ਮਨ ਕਾਬੂ ਕਰਨਾ। ਜਿਹੜੀ ਮੈਂ ਹੁਣ ਪਿੱਛੇ ਸਾਰੀ ਗੱਲ ਦੱਸ ਕੇ ਹਟਿਆ ਜਿਹੜੀ ਸੈਲਫ-ਹੇਟ ਵਾਲੀ, ਉਹ ਕੀ ਆ ਵੀ ਸਿੱਖਾਂ ਦੇ ਇੱਕ ਵੱਡੇ ਹਿੱਸੇ ਦਾ ਮਨ ਕਾਬੂ ਕਰ ਲਿਆ ਤੇ ਉਹ ਮਨ ਕਾਬੂ ਕਰਕੇ ਉਹਨੂੰ ਹੀ ਸਿੱਖਾਂ ਦੇ ਵਿਰੁੱਧ ਵਰਤਿਆ ਜਾ ਰਿਹਾ। ਉਹ ਡੋਮੈਸਟੀਕੇਟ ਹੋ ਗਏ। ਇਹ ਸ਼ਬਦ ਹੈ ਜਿਹੜਾ ਡੋਮੈਸਟੀਕੇਸ਼ਨ, ਇਹ ਆਮ ਕਰਕੇ ਤਾਂ ਜਾਨਵਰਾਂ ਵਾਸਤੇ ਵਰਤਿਆ ਜਾਂਦਾ। ਵੀ ਜਿਵੇਂ ਪਹਿਲਾਂ ਜਾਨਵਰ ਹੁੰਦੇ ਆ ਜੰਗਲੀ, ਜੰਗਲਾਂ 'ਚ ਰਹਿੰਦੇ ਸੀ, ਜਿਵੇਂ ਜਿਹੜੇ ਆਪਾਂ ਪਸ਼ੂ ਰੱਖਦੇ ਆ, ਮੱਝਾਂ ਗਾਵਾਂ, ਇਹ ਕੁਦਰਤੀ ਤੌਰ ਤੇ ਘਰਾਂ 'ਚ ਰਹਿਣ ਵਾਲੇ, ਸੰਗਲਾਂ ਨਾਲ ਬੱਝ ਕੇ ਰਹਿਣ ਵਾਲੀਆਂ ਚੀਜ਼ਾਂ ਥੋੜ੍ਹੀ ਆ। ਘੋੜਾ ਵੀ ਕੁਦਰਤੀ ਤੌਰ ਤੇ ਤਾਂ ਹਰ ਜਾਨਵਰ ਜੰਗਲੀ ਆ, ਪਰ ਬੰਦੇ ਨੇ ਉਹਨਾਂ ਨੂੰ ਲਿਆ ਕੇ ਗੁਲਾਮ ਬਣਾ ਕੇ ਉਹਨੂੰ ਡੋਮੈਸਟੀਕੇਟ ਕਰਕੇ ਪਾਲਤੂ ਬਣਾ ਲਿਆ। ਪਾਲਤੂ ਬਣ ਜਾਂਦਾ ਜਦੋਂ ਕੋਈ ਜਾਨਵਰ, ਤੇ ਉਹਦੀ ਆਉਣ ਵਾਲੀ ਜਿਹੜੀ ਗਾਂਹ ਵਾਲੀ ਪੀੜ੍ਹੀ ਹੈ ਉਹਦੇ ਹੌਲੀ ਉਹਦੀ ਜੈਨੇਟਿਕ ਤਬਦੀਲੀਆਂ ਹੁੰਦੀਆਂ ਰਹਿੰਦੀਆਂ। ਜੇ ਹੁਣ ਮੰਨ ਲਓ ਵੀ ਜੇ ਆਪਾਂ ਇੱਕ ਮੱਝ ਹੈ ਜਾਂ ਗਾਂ ਹੈ ਜਿਹੜੀ ਕਿ ਸਦੀਆਂ ਤੋਂ ਪਾਲਤੂ ਬਣੀ ਹੋਈ ਵੰਸ਼ ਜਿਹੜੀ ਉਹਦੇ ਵਿੱਚੋਂ ਆਈ ਹੈ, ਉਹਦਾ ਜਿਹੜੀ ਹਮੇਸ਼ਾ ਜੰਗਲਾਂ ਦੇ ਵਿੱਚ ਜਾਨਵਰ ਰਿਹਾ ਜਿਹੜਾ ਉਹਦੇ ਨਾਲੋਂ ਬਹੁਤ ਫਰਕ ਹੁੰਦਾ, ਉਹਦੇ ਜੈਨੇਟਿਕਲੀ ਫਰਕ ਪੈ ਜਾਂਦਾ। ਉਹਦਾ ਉਵੇਂ ਹੀ ਬੰਦੇ ਆ। ਜਦੋਂ ਕੋਈ ਕੌਮ ਇਸੇ ਕਰਕੇ ਜਿਹੜਾ ਇੰਨਾ ਜ਼ਿਆਦਾ ਜ਼ੋਰ ਹੈ ਇਸ ਗੱਲ ਤੇ ਵੀ ਗੁਲਾਮੀ ਮੰਨਣੀ ਨਹੀਂ। ਸੰਤ ਜਰਨੈਲ ਸਿੰਘ ਜੀ ਭਿੰਡਰਾਣੇ ਦੇ ਲੈਕਚਰ ਸੁਣੋ ਤੁਸੀਂ ਵਾਰੀ ਇਹ ਗੱਲ, ਉਹ ਕਿਉਂ ਕਹਿੰਦੇ ਵੀ ਗੁਲਾਮੀ ਨਹੀਂ ਮੰਨਣੀ। ਜਿਸ ਮੂਵਮੈਂਟ ਤੇ ਤੁਸੀਂ ਡੋਮੈਸਟੀਕੇਟ ਹੋ ਗਏ, ਜਿਸ ਮੂਵਮੈਂਟ ਤੇ ਤੁਸੀਂ ਗੁਲਾਮੀ ਮੰਨ ਲਈ, ਉਸ ਮੂਵਮੈਂਟ ਤੋਂ ਤੁਹਾਡੀ ਪੀੜ੍ਹੀ ਬਦਲਣ ਲੱਗ ਜਾਣੀ ਹੈ ਅੱਗੋਂ ਜੈਨੇਟਿਕਲੀ। ਇਹ ਵੱਡੀ ਗੱਲ ਆ। ਅਨਫੋਰਚੂਨੇਟਲੀ ਸਿੱਖਾਂ ਦਾ ਕਾਫੀ ਵੱਡਾ ਹਿੱਸਾ ਹੋ ਗਿਆ ਆਈ ਗੁਲਾਮ ਹੋ ਗਿਆ, ਤੇ ਉਹਨਾਂ ਨੂੰ ਜੋ ਮਰਜ਼ੀ ਦਲੀਲਾਂ ਦੇ ਚਲੋ, ਜੋ ਮਰਜ਼ੀ ਕਹੀ ਚਲੋ, ਮੰਨਦੇ ਨਹੀਂ। ਤੇ ਹੁਣ ਮੈਨੂੰ ਲੱਗਦਾ ਜੇ 6 ਮਹੀਨੇ ਹੋਏ ਨੀ ਗੇ ਤੇ ਗੁਰਦੁਆਰੇ ਜਿਹੜੀਆਂ ਕੌਂਸਲੇਟ ਨੂੰ ਬੁਲਾ ਰਹੇ ਜਿਹੜੇ ਬੰਦੇ, ਉਹ ਕੀ ਹੈ, ਉਹ ਗੁਲਾਮੀ ਮੰਨੀ ਗਈ ਹੈ ਨਾ ਉਹਨਾਂ ਨੇ। ਇਹ ਗੱਲ ਕਹਿਣ ਨੂੰ ਚੰਗੀ ਲੱਗਦੀ ਹੈ ਵੀ ਅਸੀਂ ਬਹੁਤ ਵਧੀਆ ਘੈਂਟ ਹਾਂ ਅਸੀਂ, ਪਰ ਐਕਚੁਅਲ ਸਿਚੁਏਸ਼ਨ ਜਿਹੜੀ ਉਹ ਪੰਥ ਦੇ ਵਿੱਚ ਡਿਵੀਜ਼ਨ ਹੋਈ ਗਈ ਹੈ ਵੀ ਇੱਕ ਕਿਸੇ ਨੇ ਗੁਲਾਮੀ ਸਵੀਕਾਰ ਕਰ ਲਈ, ਇੱਕ ਨੇ ਨਹੀਂ ਕੀਤੀ, ਤੇ ਉਹ ਡਿਵੀਜ਼ਨ ਹੈ ਜਿਹੜੀ ਉਹ ਸਿੱਖਾਂ ਨੂੰ ਕਿਤੇ ਨਹੀਂ ਜਾਣ ਦਿੰਦੀ। ਸੋ ਇਹਦੇ 'ਚ ਡਿਵੀਜ਼ਨ ਆਏ ਤਾਂ ਦੂਰ ਹੋ ਨਹੀਂ ਸਕਦੀ ਕਿ ਕੋਈ ਮਿਡਲ ਗਰਾਊਂਡ ਬਣ ਜਾਵੇ। ਨੋ, ਇੱਕ ਹੀ ਤਰੀਕੇ ਨਾਲ ਦੂਰ ਹੋ ਸਕਦੀ ਹੈ। ਜਿਨ੍ਹਾਂ ਨੇ ਗੁਲਾਮੀ ਸਵੀਕਾਰ ਕੀਤੀ ਹੈ ਉਹਨਾਂ ਨਾਲ, ਠੀਕ ਹੈ ਨਾ। ਸੋ ਉਹਦੇ ਕਰਕੇ ਉਹਦੇ ਵਾਸਤੇ ਜਿਹੜਾ ਸੋਸ਼ਲ ਪ੍ਰੈਸ਼ਰ ਜਿੰਨਾ ਸਾਨੂੰ ਕ੍ਰੀਏਟ ਕਰਨ ਦੇ ਜਿਹੜੇ ਤਰੀਕੇ ਲੱਭਣੇ ਚਾਹੀਦੇ ਸੀ, ਉਹ ਸਾਡੇ ਤੋਂ ਲੱਭੇ ਨਹੀਂ ਗਏ। ਕੋਈ ਫਲਸਤੀਨੀ ਇਹ ਸੋਚ ਵੀ ਨਹੀਂ ਸਕਦਾ ਵੀ ਉਹ ਕਿਸੇ ਇਜ਼ਰਾਈਲੀ ਨਾਲ ਸਹਿਚਾਰ ਕਰ ਲਵੇ, ਜਾਂ ਕੋਈ ਫਲਸਤੀਨੀ ਸੰਸਥਾ ਜਿਹੜੀ ਉਹ ਇਜ਼ਰਾਈਲ ਦੇ ਕਿਸੇ ਬੰਦੇ ਨੂੰ ਬੁਲਾ ਲਵੇ। ਇਹ ਸੁਪਨਾ ਨਹੀਂ ਲਿਆ ਜਾ ਸਕਦਾ।
ਪਰ ਸਿੱਖਾਂ ਦੇ ਵਿੱਚ ਇਹ ਆਮ ਗੱਲ। ਕਿਉਂ? ਕਿਉਂਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਡੋਮੈਸਟੀਕੇਟ ਹੋ ਚੁੱਕਾ। ਓਕੇ ਦੂਜੀ ਗੱਲ ਜਿਹੜੀ ਅਸੀਂ ਪਿਛਲੇ ਸਮੇਂ ਦੇ ਵਿੱਚ ਭੁੱਲ ਗਏ ਆ, ਉਹ ਹੈਗੀ ਆ ਪਾਵਰ ਆਫ ਸਿੰਬਲਸ। ਹਰ ਕੌਮ ਦੇ ਕੁਝ ਪ੍ਰਤੀਕ ਹੁੰਦੇ ਆ, ਤੇ ਉਹ ਪ੍ਰਤੀਕ ਐਵੇਂ ਗੱਲ ਕਹਿਣ ਦੀ ਗੱਲ ਨਹੀਂ ਹੁੰਦੀ, ਉਹ ਪ੍ਰਤੀਕਾਂ ਦੇ ਵਿੱਚ ਵਾਕਈ ਪਾਵਰ ਹੁੰਦੀ ਆ। ਜਿਵੇਂ ਸਿੱਖਾਂ ਵਾਸਤੇ ਇੱਕ ਪ੍ਰਤੀਕ ਹੈ ਬਾਜ਼, ਤੇ ਆਹ ਹੁਣ ਮੈਂ ਜਿਹੜੀ ਤੁਹਾਨੂੰ ਤਸਵੀਰ ਵਿਖਾਉਣ ਲੱਗਾ, ਇਹ ਸੁਪਰੀਮ ਕੋਰਟ ਆਫ ਇੰਡੀਆ ਦੀ ਜੱਜਮੈਂਟ ਹੈ, ਕੇਰ ਸਿੰਘ ਐਂਡ ਅਦਰਸ ਵਰਸਸ ਸਟੇਟ ਆਫ ਇੰਡੀਆ। ਤੇ ਉਸ ਜੱਜਮੈਂਟ ਦੇ ਵਿੱਚ ਆਹ ਗੱਲ ਲਿਖੀ ਹੈ ਕਿ ਸਤੰਬਰ 1984 ਦੇ ਪਹਿਲੇ ਹਫ਼ਤੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਵਿੱਚ ਇੱਕ ਬਾਜ਼ ਆਇਆ 1:30 ਵਜੇ, ਤੇ ਬਲਬੀਰ ਸਿੰਘ ਜਿਹੜੇ ਸਬ ਇੰਸਪੈਕਟਰ ਸੀ ਉਹਨਾਂ ਨੇ ਬਾਜ਼ ਵੇਖਿਆ, ਤੇ ਉਹਨਾਂ ਨੇ ਭਾਈ ਬੇਅੰਤ ਸਿੰਘ ਨੂੰ ਬੁਲਾ ਕੇ ਕਿਹਾ ਵੀ ਆਹ ਵੇਖ ਬਾਜ਼ ਵੇਖਿਆ। ਤੇ ਉਹ ਦੋਵੇਂ ਇਸ ਗੱਲ ਤੇ ਐਗਰੀ ਹੋ ਗਏ ਕਿ ਇਹ ਬਾਜ਼ 10ਵੇਂ ਪਾਤਸ਼ਾਹ ਨੇ ਭੇਜਿਆ, ਤੇ ਉਹਨਾਂ ਨੂੰ ਕੁਛ ਕਰਨਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਲੈਣ ਵਾਸਤੇ। ਇਹ ਸੁਨੇਹਾ, ਇਹ ਬਾਜ਼ ਆ ਜਿਹੜਾ ਇਹ ਸੁਨੇਹਾ ਲੈ ਕੇ ਆਇਆ ਬਈ ਉਹਨਾਂ ਨੂੰ ਕੁਛ ਕਰਨਾ ਚਾਹੀਦਾ। ਤੇ ਉਹਨਾਂ ਨੇ ਦੋਵਾਂ ਨੇ ਉੱਥੇ ਖੜ ਕੇ ਅਰਦਾਸ ਕੀਤੀ ਵੀ ਸਾਨੂੰ ਬਲ ਬਖਸ਼ੋ ਕਿ ਅਸੀਂ ਕੁਛ ਕਰ ਸਕੀਏ। ਹੁਣ ਮੈਨੂੰ ਦੱਸੋ ਵੀ ਇਹ ਗੱਲ ਨੂੰ ਤਾਂ ਇਹ ਗੱਲ ਕਹਿ ਕੇ ਟਾਲ ਸਕਦੇ ਸੀ ਵੀ ਇੱਕ ਪੰਛੀ ਆ ਤਾਂ ਜਿੱਥੇ ਮਰਜ਼ੀ ਬਹਿ ਸਕਦਾ, ਪਰ ਨਹੀਂ, ਉਹ ਕੋਈ ਆਮ ਪੰਛੀ ਨਹੀਂ ਸੀ। ਉਹ ਸਿੱਖਾਂ ਵਾਸਤੇ ਉਹਦੀ ਸਿੰਬੋਲਿਕ ਵੈਲਿਊ ਆ, ਸਿੱਖਾਂ ਵਾਸਤੇ ਉਹ ਇੱਕ ਬਹੁਤ ਵੱਡਾ ਸਿੰਬਲ ਆ ਜਿਹੜਾ ਕਿ ਸਿੱਖ ਹਿਸਟਰੀ ਦੇ ਵਿੱਚ ਬਹੁਤ ਪਿੱਛੋਂ ਤੱਕ 6ਵੇਂ ਪਾਤਸ਼ਾਹ ਤੱਕ ਚੱਲਦਾ। ਉਸ ਬਾਜ਼ ਨੇ ਉਹਨਾਂ ਦੇ ਅੰਦਰੋਂ ਕੁਝ ਜਗਾਇਆ, ਉਹਦੇ ਕਰਕੇ ਉਹਨਾਂ ਦਾ ਜਿਹੜਾ ਉਹਨਾਂ ਦੇ ਵਿੱਚ ਉਹ ਬਲ ਪੈਦਾ ਹੋਇਆ ਕਿ ਉਹਨਾਂ ਨੇ ਇਤਿਹਾਸਕ ਕਾਰਨਾਮਾ ਕੀਤਾ। ਹੁਣ ਜਿਹੜੀ ਮਾਡਰਨ ਏਜ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਆ, ਉਹਨਾਂ ਦਾ ਸਿੱਖਾਂ ਦੇ ਜਿਹੜੇ ਪਰੰਪਰਾਗਤ ਪ੍ਰਤੀਕ ਹੈ, ਸਿੰਬਲ ਆ ਜਿਹੜੇ, ਉਹਨਾਂ ਨਾਲ ਰਿਸ਼ਤਾ ਜਿਹੜਾ ਉਹ ਕਮਜ਼ੋਰ ਪੈ ਜਾਂਦਾ। ਜਿਵੇਂ ਜਿਵੇਂ ਉਹ ਮਾਡਰਨਾਈਜ਼ ਹੋ ਜਾਂਦੇ, ਜਿਵੇਂ ਜਿਵੇਂ ਉਹ ਅੰਦਰੋਂ ਗੁਲਾਮੀ ਸਵੀਕਾਰ ਕਰੀ ਜਾਂਦੇ ਆ, ਉਹਨਾਂ ਨੂੰ ਫਿਰ ਗੁਲਾਮੀ ਸਵੀਕਾਰ ਕਰ ਲਈ ਜਿਹੜੇ ਬੰਦੇ ਨੇ, ਉਹਦੇ ਵਾਸਤੇ ਉਹ ਪ੍ਰਤੀਕ ਉਵੇਂ ਨਹੀਂ ਬੋਲਦਾ, ਫਿਰ ਉਹ ਉਵੇਂ ਰਿਸਪੌਂਸ ਨਹੀਂ ਦੇ ਸਕਦਾ ਅੰਦਰੋਂ, ਕਿਉਂਕਿ ਉਹਦਾ ਸਾਰਾ ਇਮੋਸ਼ਨਲ ਰਿਸਪੌਂਸ ਸਿਸਟਮ ਹੀ ਬਦਲ ਜਾਂਦਾ ਹੈ ਗੁਲਾਮ ਦਾ। ਜਿਹੜਾ ਜੰਗਲ ਦੇ ਸ਼ੇਰ ਤੇ ਸਰਕਸ ਦੇ ਸ਼ੇਰ ਦਾ ਫਰਕ ਕਿਉਂ ਹੁੰਦਾ? ਉਹੀ ਸ਼ੇਰ, ਉਹੀ ਫਰਕ ਹੈ ਜਿਹੜਾ ਉਹ ਗੁਲਾਮ ਮਾਨਸਿਕਤਾ ਵਾਲੇ ਬੰਦੇ ਤੇ ਆਜ਼ਾਦ ਮਾਨਸਿਕਤਾ ਵਾਲੇ ਬੰਦੇ ਦਾ ਫਰਕ ਹੈ। ਸਰਕਸ ਵਾਲਾ ਸ਼ੇਰ ਕਹਿਣ ਨੂੰ ਸ਼ੇਰ ਹੁੰਦਾ, ਪਰ ਵੈਸੇ ਨਹੀਂ ਹੁੰਦਾ। ਸੋ ਜਿਹੜੀ ਹੁਣ ਸਵਾਲ ਇਹ ਪੈਦਾ ਹੁੰਦਾ ਮੇਨ ਜਿਹੜੀ ਗੱਲ ਕਿ ਹੁਣ ਇਸ ਹਾਲਤ ਦੇ ਵਿੱਚ ਕੀਤਾ ਕੀ ਜਾਵੇ। ਸਿੱਖਾਂ ਦਾ ਇੱਕ ਹਿੱਸਾ ਜਿਹੜਾ ਉਹ ਵਾਰੀ-ਵਾਰੀ ਬਹੁਤ ਜ਼ੋਰ ਨਾਲ ਉੱਠਦਾ। ਪਿਛਲੇ 100 ਸਾਲ ਦਾ ਇਤਿਹਾਸ ਵੇਖ ਲਓ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਜਿਹਦੇ ਚ ਸ਼੍ਰੋਮਣੀ ਕਮੇਟੀ ਬਣੀ, ਸਿੱਖਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ, ਬਹੁਤ ਸ਼ਾਨਦਾਰ ਇਤਿਹਾਸ ਲੜਿਆ, ਪਰ ਇਵੈਂਚੁਅਲੀ ਪੂਰਨ ਜਿੱਤ ਨਹੀਂ ਪ੍ਰਾਪਤ ਹੋਈ। ਉਹ ਸ਼੍ਰੋਮਣੀ ਕਮੇਟੀ ਇਸ ਢੰਗ ਨਾਲ ਬਣੀ ਵੀ ਸਿੱਖਾਂ ਦਾ ਪੂਰੀ ਤਰ੍ਹਾਂ ਉਹਦੇ ਤੇ ਤੰਤਰਤਾ ਨਹੀਂ ਸੀ ਸਿੱਖਾਂ ਨੂੰ। ਉਹ ਵੀ ਗੁਰਦੁਆਰਾ ਐਕਟ ਬਣਾ ਕੇ ਉਹਨਾਂ ਨੇ ਸਰਕਾਰ ਨੇ ਆਪਦੇ ਅੰਡਰ ਲੈ ਲਈ। ਤੇ ਜੇ ਤੁਸੀਂ ਉਸ ਵੇਲੇ ਦੀਆਂ ਜਿਹੜੀਆਂ ਸਰਕਾਰੀ ਚਿੱਠੀਆਂ ਪੜ੍ਹਦੇ ਆ, ਉਹਦੇ ਚੋਂ ਲਿਖਦੇ ਆ ਵੀ ਇਹ ਗੱਲ ਦਾ ਤਾਂ ਮਤਲਬ ਹੀ ਨਹੀਂ ਆ ਅਸੀਂ ਸਟੇਟ ਵਿਦਿਨ ਅ ਸਟੇਟ ਕਿਵੇਂ ਬਣ ਦੇ ਦਿਆਂਗੇ, ਵੀ ਅਸੀਂ ਪੂਰਨ ਤੌਰ ਤੇ ਤਾਂ ਅਸੀਂ ਸਿੱਖਾਂ ਨੂੰ ਆਜ਼ਾਦੀ, ਧਾਰਮਿਕ ਆਜ਼ਾਦੀ ਵੀ ਨਹੀਂ ਦੇ ਸਕਦੇ। ਤੇ ਇਹੀ ਗੱਲ ਹੈ ਜਿਹੜੀ ਉਹ ਇੰਡੀਅਨ ਸਟੇਟ ਨੇ ਲਾਗੂ ਕੀਤੀ ਵੀ ਹੈ ਵੀ ਸ਼੍ਰੋਮਣੀ ਕਮੇਟੀ ਆ ਜਿਹੜੀ ਤੇ ਹੋਰ ਸਿੱਖ ਸੰਸਥਾਵਾਂ ਜਿਹੜੀਆਂ ਉਹ ਪੂਰਨ ਤੌਰ ਤੇ ਆਜ਼ਾਦ ਨਹੀਂ ਹੈ। ਇਹਦਾ ਹੁਣ ਕੀਤਾ ਕੀ ਜਾਵੇ, ਇਹ ਆਪਣੇ ਸਾਹਮਣੇ ਵੱਡਾ ਸਵਾਲ ਹੈ, ਜਿਹਦੇ ਬਾਰੇ ਮੈਂ 2-4 ਗੱਲਾਂ ਕਰਕੇ ਜਿਹੜੀ ਗੱਲ ਹੈ ਜਿਹੜੀ ਉਹ ਆਪਦੀ ਖਤਮ ਕਰੂੰਗਾ। ਜਿਹੜੀ ਗੱਲ ਹੈਗੀ ਹੈ ਡਿਸਕੋਰਸ ਦੀ, ਉਹਦੇ ਵਿੱਚ ਫਿਰ ਮੈਂ ਇੱਕ ਵਾਰੀ ਗੱਲ ਕਰਦਾ ਫਲਸਤੀਨ ਤੇ ਇਜ਼ਰਾਈਲ ਦੀ, ਕਿ ਬਹੁਤੇ ਲੋਕਾਂ ਨੂੰ ਲੱਗਦਾ ਹੋਊਗਾ ਵੀ ਇਜ਼ਰਾਈਲ, ਉਹਨਾਂ ਨੇ ਫਲਸਤੀਨੀ ਇੰਨੇ ਵੱਡੀ ਗਿਣਤੀ 'ਚ ਮਾਰਤੇ ਤੇ ਦੁਨੀਆ ਨੇ ਕੀ ਕੀਤਾ, ਕੁਛ ਵੀ ਨਹੀਂ, ਤੇ ਇਜ਼ਰਾਈਲ ਜਿੱਤ ਗਿਆ। ਲੋ, ਇਜ਼ਰਾਈਲ ਆਲਰੇਡੀ ਹਾਰ ਗਿਆ।
ਸਾਰੀ ਦੁਨੀਆ ਲਗਭਗ ਅੱਜ ਫਲਸਤੀਨ ਦੇ ਹੱਕ ਦੇ ਵਿੱਚ, ਸਾਰੀ ਇੰਟਰਨੈਸ਼ਨਲ ਸਿਵਲ ਸੁਸਾਇਟੀ ਜਿਹੜੀ ਉਹ ਫਲਸਤੀਨ ਦੇ ਹੱਕ 'ਚ, ਬਹੁਤ ਵੱਡੀ ਗਿਣਤੀ 'ਚ ਮੁਲਕ ਆ ਜਿਹੜੇ ਅਮਰੀਕਾ ਦੇ ਹੋਰ ਕੁਝ ਪੱਛਮੀ ਮੁਲਕਾਂ ਨੂੰ ਛੱਡ ਕੇ, ਉਹ ਫਲਸਤੀਨ ਦੇ ਹੱਕ ਦੇ ਵਿੱਚ ਹੋ ਗਏ। ਤੇ ਅਲਟੀਮੇਟਲੀ ਜਿਹੜਾ ਉਹਨਾਂ ਦਾ ਆਬਜੈਕਟਿਵ ਸੀ ਕਿ ਅਸੀਂ ਹਮਾਸ ਨੂੰ ਡਿਸਟਰੋਏ ਕਰਨਾ, ਤੇ ਅੰਦਰੋਂ ਤਾਂ ਪਰ ਉਹਨਾਂ ਦਾ ਆਬਜੈਕਟਿਵ ਇਹ ਸੀ ਵੀ ਗਾਜ਼ਾ ਦੇ ਵਿੱਚੋਂ ਸਾਰੀ ਦੁਨੀਆ ਨੂੰ ਉਜਾੜ ਕੇ ਜਿੰਨੇ ਵੀ ਲੋਕੀ ਉੱਥੇ 20 ਲੱਖ ਰਹਿੰਦਾ ਬੰਦਾ, ਤੇ ਉਹਨੂੰ ਖਾਲੀ ਕਰਾ ਕੇ ਉਹਨੂੰ ਇਜ਼ਰਾਈਲ ਦਾ ਪਾਰਟ ਬਣਾ ਲਈਏ। ਉਹ ਦੋਵੇਂ ਗੱਲਾਂ ਪੂਰੀਆਂ ਨਹੀਂ ਹੋਈਆਂ ਜੰਗ ਦੇ ਵਿੱਚ। ਠੀਕ ਹੈ, ਕਿਉਂਕਿ ਫਲਸਤੀਨੀ ਆ ਜਿਹੜੀ ਉਹ ਘੱਟ ਤਾਕਤ ਵਾਲੀ ਧਿਰ ਆ, ਉਹਨਾਂ ਦਾ ਨੁਕਸਾਨ ਜ਼ਿਆਦਾ, ਉਹਨਾਂ ਦੇ ਬੰਦੇ ਜ਼ਿਆਦਾ ਮਰੇ, ਪਰ ਇਵੈਂਚੁਅਲੀ ਜਿਹੜੀ ਲੰਮੀ ਫਾਈਟ ਹੈ ਜਿਹੜੀ ਲੌਂਗ ਟਰਮ ਦੇ ਵਿੱਚ ਫਲਸਤੀਨੀ ਲੜਾਈ ਜਿੱਤ ਗਈ। ਜਿੰਨਾ ਨੁਕਸਾਨ, ਜਿੰਨਾ ਇਜ਼ਰਾਈਲ ਦੀ ਇਮੇਜ ਨੂੰ ਨੁਕਸਾਨ ਇਸ ਲੜਾਈ ਨੇ ਕਰਤਾ, ਉਹਨਾਂ ਪਿਛਲੇ 50 ਸਾਲ 'ਚ ਨਹੀਂ ਸੀ ਹੋਇਆ। ਤੇ ਅੱਜ ਫਲਸਤੀਨੀ ਸਟੇਟ ਬਣਨ ਦੀ ਸੰਭਾਵਨਾ ਜਿਹੜੀ ਉਹ ਕਿਤੇ ਵੱਧ ਗਈ 7 ਅਕਤੂਬਰ ਤੋਂ ਪਹਿਲਾਂ। ਉਹਦਾ ਕਾਰਨ ਕੀ ਹੈ? ਉਹਦਾ ਇੱਕ ਕਾਰਨ ਹੈ ਵੀ ਇਹ ਸਾਡੀ ਸਿਚੁਏਸ਼ਨ ਦਾ ਉਹਨਾਂ ਦੀ ਸਿਚੁਏਸ਼ਨ ਨਾਲੋਂ ਫਰਕ ਕਿਉਂ? ਉਹਦਾ ਕਾਰਨ ਇਹ ਹੈ ਵੀ ਜਿਹੜਾ ਆਹ 2-3 ਗੱਲਾਂ ਜਿਹੜੀਆਂ ਵੀ, ਇੱਕ ਤਾਂ ਜਿਹੜਾ ਲੈਫਟਿਸਟ ਸਟੈਂਸ ਆ, ਉਹਨੇ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਖੱਬੇ ਪੱਖੀ ਆ ਜਿਹੜੇ, ਜਾਂ ਜਿਹਨਾਂ ਨੂੰ ਕਾਮਰੇਡ ਕਹਿੰਦੇ ਆ, ਉਹਨਾਂ ਦੀ ਪਹਿਲੇ ਦਿਨੋਂ ਪੋਜੀਸ਼ਨ ਆ ਜਿਹੜੀ ਸਿੱਖਾਂ ਦੀ, ਜਿਹੜੀ ਇੰਡੀਅਨ ਸਟੇਟ ਨਾਲ ਕੌਨਫਲਿਕਟ ਆ, ਉਹਦੇ ਵਿੱਚ ਪ੍ਰੋ ਇੰਡੀਆ ਰਹੀ ਹੈ। ਹੁਣ ਉਹ ਖੱਬੇ ਪੱਖੀ ਆ ਜਿਹੜੇ, ਉਹਨਾਂ ਨੂੰ ਸਾਡੇ ਬੰਦੇ ਜਿਹੜੇ, ਸਾਡੇ ਜਿਵੇਂ ਸਿੱਖ ਜਿਹੜੀ ਪੋਲੀਟੀਕਲ ਕਲਾਸ ਆ ਜਿਹੜੀ, ਉਹ ਉਹਨਾਂ ਨੂੰ ਇਹ ਕਹਿ ਕੇ ਰੱਦ ਕਰ ਦਿੰਦੇ ਵੀ ਇਹਨਾਂ ਨੂੰ ਕੌਣ ਪੁੱਛਦਾ। ਪਰ ਅਸਲ 'ਚ ਗੱਲ ਇਹ ਨਹੀਂ। ਅਸਲ ਦੇ ਵਿੱਚ ਤਾਂ ਉਹਨਾਂ ਨੇ ਸਾਰਾ ਮਾਹੌਲ ਹੀ ਉਹਨਾਂ ਨੇ ਬਣਾਇਆ ਕਿ ਸਿੱਖਾਂ ਤੇ ਤਸ਼ੱਦਦ ਵੀ ਹੋਵੇ ਤੇ ਗੱਲ ਬਾਹਰ ਬਣਾ ਨਿਕਲੇ। ਉਹਦੇ ਚੋਂ ਫਿਰ ਸਟੇਟ ਨੂੰ ਜਿਹੜੀ ਉਹ ਇੱਕ ਇਹੋ ਜਿਹੀ ਉਹਨੂੰ ਰਾਹ ਮਿਲ ਗਿਆ ਕਿ ਜੇ ਅਸੀਂ ਮਾਰੀ ਵੀ ਜਾਵਾਂਗੇ ਤਾਂ ਕੋਈ ਸਾਨੂੰ ਕੌਨਸੀਕੁਐਂਸ ਜਿਹੜਾ ਉਹ ਭੁਗਤਣਾ ਨਹੀਂ ਪੈਣਾ। ਇੰਡੀਆ ਦੇ ਵਿੱਚ 2-2.5 ਲੱਖ ਸਿੱਖ ਜਿਹੜਾ ਉਹ ਇੰਡੀਆ ਨੇ ਮਾਰਿਆ, ਓਡਾ ਮਸਲਾ ਨਹੀਂ ਬਣਿਆ। ਕੈਨੇਡਾ ਦੇ ਵਿੱਚ 1 ਸਿੱਖ ਮਾਰਿਆ ਤੇ ਮਸਲਾ ਬਣ ਗਿਆ। ਕੀ ਕਾਰਨ ਉਹਦਾ? ਕਿਉਂਕਿ ਇੰਡੀਆ ਦੇ ਵਿੱਚੋਂ ਜਿਹੜੀ ਕਿ ਸਿੱਖ ਇੱਕ ਓਪਰੈਸਡ ਮਾਈਨੋਰਿਟੀ ਆ, ਇਹ ਗੱਲ ਜਿਹੜੀ ਵਰਗ ਨੇ ਕਰਨੀ ਸੀ, ਉਹ ਵਰਗ ਹੀ ਸਾਡੇ ਅਗੇਂਸਟ ਸੀ। ਤੇ ਅਸੀਂ ਆਪ ਇਸ ਸਿਚੁਏਸ਼ਨ 'ਚ ਹੈਗੇ ਨਹੀਂ ਸੀ ਕਿ ਅਸੀਂ ਆਪ ਦਾ ਡਿਸਕੋਰਸ ਖੜਾ ਕਰ ਸਕੀਏ, ਅਸੀਂ ਆਪ ਦਾ ਨੈਰੇਟਿਵ ਆਪ ਬਣਾ ਸਕੀਏ। ਤੇ ਅੱਜ ਵੀ ਅਸੀਂ ਇਸ ਸਿਚੁਏਸ਼ਨ 'ਚ ਨਹੀਂ। ਹੁਣ ਇਹਦੇ 'ਚੋਂ ਫਿਰ ਗਾਂਹ ਕੀਤਾ ਕੀ ਜਾਵੇ? ਇਹਦੇ 'ਚ ਜਿਹੜਾ ਇਹ ਮੈਂ ਸ਼ਬਦ ਵਰਤਿਆ ਸਿੱਖ ਰੈਨੇਸਾਂਸ, ਇਹ ਬਹੁਤ ਲੌਂਗ ਟਰਮ, ਮਿਨੀਮਮ 100 ਸਾਲ ਦਾ ਪ੍ਰੋਜੈਕਟ ਹੈ। ਪਰ ਇਹਦੇ ਬਿਨਾਂ ਕੋਈ ਵੀ ਕੌਮ ਹੈ ਜਿਹੜੀ ਉਹ ਵਰਲਡ ਸਟੇਜ ਦੇ ਉੱਤੇ ਪਾਵਰ ਬਣ ਕੇ ਉੱਭਰ ਨਹੀਂ ਸਕਦੀ। ਤੇ ਇਹ ਜਿਹੜੀ ਆਪਣੀ ਸਿੱਖ ਰੈਨੇਸਾਂਸ ਦੇ ਜਿਹੜੇ 4 ਪਾਰਟ ਆ, ਜਿਹੜੀ ਸਿੱਖ ਪੋਲੀਟੀਕਲ ਕਲਾਸ ਹੈ, ਉਹਨੇ ਪਿਛਲੇ ਸਮੇਂ ਦੇ ਵਿੱਚ ਇੱਕ ਵੱਡੀ ਗਲਤੀ ਇਹ ਕੀਤੀ ਹੈ ਵੀ ਉਹਨੂੰ ਲੱਗਦਾ ਹੈ ਕਿ ਡਾਇਰੈਕਟ ਪੋਲੀਟੀਕਲ ਐਕਟੀਵਿਟੀ ਹੀ ਪੋਲੀਟੀਕਲ ਐਕਟੀਵਿਟੀ ਹੈ। ਉਹਨੂੰ ਇਨਡਾਇਰੈਕਟ ਪੋਲੀਟੀਕਲ ਐਕਟੀਵਿਟੀ ਦੀ ਸਮਝ ਨਹੀਂ ਆਉਂਦੀ। ਉਹਨਾਂ ਨੂੰ ਲੱਗਦਾ ਵੀ ਜਿੰਨਾ ਚਿਰ ਕਿਤੇ ਜਾ ਕੇ 100 ਬੰਦੇ ਨੇ ਪ੍ਰੋਟੈਸਟ ਨਹੀਂ ਕੀਤੀ, ਨਾਰੇ ਨਹੀਂ ਮਾਰੇ, ਉਹਦਾ ਕੀ ਫਾਇਦਾ ਹੋਊਗਾ। ਜੇ ਉਹ ਸਮਝਾਉਣ ਦੀ ਕੋਸ਼ਿਸ਼ ਵੀ ਕਰੋ ਤਾਂ ਕਈ ਬੰਦੇ ਤਾਂ ਮੈਂ ਇਹ ਵੇਖਿਆ ਵੀ ਉਹ ਸੱਚੀ, ਜਿਵੇਂ ਤੁਸੀਂ ਘੰਟਾ ਲਾ ਵੀ ਦਿਓ ਨਾ, ਤਾਂ ਵੀ ਉਹਨਾਂ ਦੇ ਇਕੱਲੇ ਗੱਲ ਪੱਲੇ ਨਹੀਂ ਪੈਂਦੀ। ਸੋ ਪਹਿਲੀ ਟਰਮ ਜਿਹੜੀ ਉਹ ਆਰਟਿਸਟਿਕ ਆ। ਆਰਟ ਦਾ ਕੀ ਮਤਲਬ ਹੈ? ਤੁਸੀਂ ਕੋਈ ਪੇਂਟਿੰਗ ਬਣਾਉਣੇ ਆ, ਕੋਈ ਹੋਰ ਕੁਝ ਕਰਦੇ ਆ। ਹੁਣ ਕੋਈ ਅਗਲਾ ਕਹੂਗਾ ਵੀ ਇਹਦਾ ਦੱਸੋ ਜੀ ਕੀ ਸੰਬੰਧ ਆ, ਤਾਂ ਦੱਸੋ ਖਾਲਿਸਤਾਨ ਕਿਵੇਂ ਬਣ ਜੂਗਾ, ਪੇਂਟਿੰਗਾਂ ਬਣਾ ਕੇ ਖਾਲਿਸਤਾਨ ਬਣ ਜੂਗਾ। ਜਿਹੜਾ ਕਿਸੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ, ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਆ, ਉਹਦੇ ਕਿਉਂ ਚਾਰੇ ਪਾਸੇ ਮੀਨਾ ਕਰੀਏ? ਕੀ ਕਾਰਨ ਉਹਦਾ? ਕੋਈ ਇਤਿਹਾਸਕ ਮਸਜਿਦ ਵੇਖ ਲਓ, ਈਰਾਨ 'ਚ ਚਲੇ ਜਾਓ, ਕਿਉਂ ਉਹ ਇੰਨੇ ਸੋਹਣੇ ਤਰੀਕੇ ਨਾਲ ਬਣਾਈਆਂ ਹੋਈਆਂ ਬਿਲਡਿੰਗਾਂ? ਕੀ ਕਾਰਨ ਉਹਦਾ? ਆਰਟਿਸਟਿਕ ਐਕਸਪ੍ਰੈਸ਼ਨ ਤੋਂ ਬਿਨਾਂ ਕਿਸੇ ਕੌਮ ਦੀ ਜੜ ਲੱਗਦੀ ਹੋਈ ਨਹੀਂ। ਸਿੱਖਣ ਦੀ ਗੱਲ ਛੱਡ ਹੀ ਦਿੱਤੀ, ਖਾਸ ਕਰਕੇ ਬਾਹਰਲੇ ਮੁਲਕਾਂ 'ਚ।
ਆਰਟਿਸਟਿਕ ਐਕਸਪ੍ਰੈਸ਼ਨ ਜਿਹੜਾ ਉਹ ਬਹੁਤ ਜ਼ਰੂਰੀ ਆ। ਉੱਥੋਂ ਹੀ ਕੌਮ ਦੀ ਸਿਵਲਾਈਜੇਸ਼ਨਲ ਡਿਵੈਲਪਮੈਂਟ ਦਾ ਪਤਾ ਲੱਗਦਾ, ਉੱਥੋਂ ਹੀ ਕੌਮ ਦੇ ਵਿੱਚ ਆਪਦੀ ਕੌਮ ਪ੍ਰਤੀ ਮਾਣ ਪੈਦਾ ਹੁੰਦਾ। ਜੇ ਤੁਸੀਂ ਤੁਹਾਡੇ 'ਚ ਕੋਈ ਆਰਟ ਨਹੀਂ ਗਾ, ਮੰਨ ਲਓ ਜਿਵੇਂ ਜਿੰਨਾ ਵੀ ਸਿੱਖ ਆਰਟ ਸੀ, ਕੀਰਤਨ ਦਾ ਆਰਟ ਸੀ, ਉਹ ਪਿਛਲੇ 100 ਸਾਲ ਦੇ ਵਿੱਚ ਲਗਭਗ ਖਤਮ ਹੋਣ ਦੇ ਨੇੜੇ ਪਹੁੰਚ ਗਿਆ। ਅੱਜ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਕੀਰਤਨ ਹੁੰਦਾ ਉਹ ਉਸ ਲੈਵਲ ਦਾ ਨਹੀਂ ਗਾ। ਉਹ ਸੰਗੀਤਕ ਤੌਰ ਤੇ ਜਿਵੇਂ ਰਾਗਾਂ ਦੇ ਵਿੱਚ ਕੀਰਤਨ ਹੁੰਦਾ ਸੀ, ਤੰਤੀ ਸਾਜ਼ਾਂ ਨਾਲ ਕੀਰਤਨ ਹੁੰਦਾ 100 ਸਾਲ ਪਹਿਲਾਂ, ਜਿਹੜੇ ਪੁਰਾਣੇ ਰਾਗੀ ਆ ਉਹਨਾਂ ਨੂੰ ਸੁਣ ਕੇ ਵੇਖ ਲਓ, ਭਾਈ ਧਰਮ ਸਿੰਘ ਜ਼ਖਮੀ, ਭਾਈ ਦਿਲਬਾਗ ਸਿੰਘ, ਗੁਲਬਾਗ ਸਿੰਘ, ਤੇ ਅੱਜ ਜਿਹੜੇ ਰਾਗੀ ਕੀਰਤਨ ਕਰਦੇ ਆ ਉਹਨਾਂ ਨੂੰ ਸੁਣ ਕੇ ਜ਼ਮੀਨ ਅਸਮਾਨ ਦਾ ਫਰਕ ਹੈ। ਸੋ ਜਿਹੜੀ ਆਰਟਿਸਟਿਕ ਐਕਟੀਵਿਟੀ ਹੈ ਕਿਸੇ ਕੌਮ ਦੀ, ਉਹਦੀ ਪੋਲਿਟਿਕਸ ਨਾਲ ਬਹੁਤ ਜ਼ਿਆਦਾ ਸੰਬੰਧ ਹੁੰਦਾ। ਸੈਕੰਡ ਨੰਬਰ ਤੇ ਹੈ ਲਿਟਰੇਰੀ ਐਕਟੀਵਿਟੀ। ਦੁਨੀਆ ਦੀ ਕੋਈ ਵੀ ਕੌਮ ਵੇਖ ਲਓ ਤਕੜੀ, ਉਹਦਾ ਆਰਟ ਜਿਹੜਾ ਬਹੁਤ ਉੱਤੇ ਹੋਊਗਾ। ਹੁਣ ਤੁਸੀਂ ਯੂਰਪ ਹੀ ਜਾਇਓ, ਯੂਰਪ ਕਿਸੇ ਵੀ ਮੁਲਕ 'ਚ ਜਿਹੜਾ ਕੱਢਿਆ ਹੋ, ਕਿਉਂ ਉੱਥੇ ਥਾਂ ਮਿਊਜ਼ੀਅਮ ਬਣੇ ਆ, ਕਿਉਂ ਥਾਂ ਤੇ ਬਿਲਡਿੰਗਾਂ ਜਿਹੜੀਆਂ ਉਹ ਆਰਟਿਸਟਿਕ ਬਣਾਈਆਂ ਹੋਈਆਂ। ਉਹਦਾ ਕਾਰਨ ਇਹ ਹੈ ਨਾ ਵੀ ਕੌਮ ਆ ਜਿਹੜੀ, ਆਰਟ ਇੱਕ ਤਰੀਕਾ ਹੁੰਦਾ ਦੁਨੀਆ ਨੂੰ ਦੱਸਣ ਦਾ ਵੀ ਆਹ ਕੌਮ ਜਿਹੜੀ ਉਹ ਕਿੱਥੇ ਖੜੀ ਹੈ। ਦੂਜਾ ਪੱਖ ਹੈ ਲਿਟਰੇਰੀ। ਲਿਟਰੇਰੀ ਪੱਖ ਦੇ ਵਿੱਚ ਕੀ ਹੈ ਵੀ ਜਿਹੜੀ ਕਿਸੇ ਕੌਮ ਦੇ ਨਾਲ ਜ਼ੁਲਮ ਹੋਇਆ ਜਿਹੜਾ, ਉਹਦੀ ਗੱਲ ਆ ਜਿਹੜੀ ਉਹ ਡਾਇਰੈਕਟਲੀ ਕਰਨੀ ਆ ਜਿਹੜੀ, ਉਹ ਸਗੋਂ ਉਸ ਦਰਦ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰਦੀ। ਜਿਵੇਂ ਆਮ ਹੀ ਇਹ ਗੱਲ ਆਪਣੇ ਸਟੇਜਾਂ ਤੋਂ ਹੁੰਦੀ ਹੈ ਕਿ ਸਾਡੇ ਤੇ ਕਿਸ ਕਿਸਮ ਦਾ ਜ਼ੁਲਮ ਹੋਇਆ, ਉਹ ਸਿੱਧੇ ਰੂਪ ਦੇ ਵਿੱਚ ਬਿਆਨ ਕੀਤਾ ਜਾਂਦਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹਮੇਸ਼ਾ ਉਹਦਾ ਐਕਸਪ੍ਰੈਸ਼ਨ ਜਿਹੜਾ ਉਹ ਕਿਸੇ ਕਲਾਮਈ ਤਰੀਕੇ ਨਾਲ, ਕਿਸੇ ਕਵਿਤਾ ਦੇ ਵਿੱਚ, ਜਿਵੇਂ ਪੁਰਾਣੇ ਵੇਲਿਆਂ ਦੇ ਵਿੱਚ ਕਵੀਸ਼ਰ ਤੇ ਢਾਡੀ ਆ ਜਿਹੜੇ ਉਹ ਪਾਉਂਦੇ ਸੀ, ਜਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ। ਜਦੋਂ ਆਰਟਿਸਟਿਕਲੀ ਪ੍ਰੈਜ਼ੈਂਟ ਹੁੰਦੀ ਹੈ ਚੀਜ਼, ਉਹ ਢਹਿੰਦੀ ਕਲਾ ਨਹੀਂ ਪੈਦਾ ਕਰਦੀ, ਉਹ ਚੜ੍ਹਦੀ ਕਲਾ ਪੈਦਾ ਕਰਦੀ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਤੁਸੀਂ ਕੋਈ ਪੁਰਾਣੀ ਕਵੀਸ਼ਰੀ ਸੁਣ ਲਓ, ਢਾਡੀ ਜੱਥਾ ਸੁਣ ਲਓ, ਮਹਾਰਾਜਾ ਦਲੀਪ ਸਿੰਘ ਬਾਰੇ ਸੁਣ ਲਓ, ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਲਓ, ਤੁਹਾਡੇ ਅੰਦਰ ਬਹੁਤ ਡੂੰਘੇ ਭਾਵ ਪੈਦਾ ਹੋਣਗੇ। ਪਰ ਜਿਹੜਾ ਬੰਦਾ ਉਹਨੂੰ ਐਂ ਬਣਾ ਕੇ ਪੇਸ਼ ਕਰੂਗਾ ਵੀ ਸਾਡੇ ਨਾਲ ਕੋਈ, ਜਿਵੇਂ ਸਾਡੇ ਤੇ ਤਰਸ ਕਰੋ ਵੀ ਸਾਡੇ ਨਾਲ ਮਾੜਾ ਹੋਇਆ, ਉਹ ਇਮੋਸ਼ਨ ਨਹੀਂ ਪੈਦਾ ਕਰੂਗਾ, ਉਹ ਸਗੋਂ ਫਰਸਟ੍ਰੇਸ਼ਨ ਪੈਦਾ ਕਰੂਗਾ, ਜਿਹਦੇ ਵਿੱਚੋਂ ਕੋਈ ਪੋਲੀਟੀਕਲ ਹਾਇਰ ਐਕਸ਼ਨ ਨਹੀਂ ਨਿਕਲਣਾਗਾ। ਇਹ ਗੱਲ ਜਿਹੜੀ ਸਾਡੇ ਬਹੁਤ ਘੱਟ ਸਮਝੀ ਗਈ ਆ। ਤੀਜਾ ਇਹਦਾ ਪਾਰਟ ਹੈਗਾ ਫਿਲੋਸੋਫੀਕਲ। ਉਹਦੇ 'ਚ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੀ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ, ਸਾਈਕੋਪੋਲਿਟੀਕਲ ਸੁਸਾਇਟੀ ਹੈ। ਇਹਦੇ 'ਚ ਸਾਰੀ ਗੇਮ ਮੈਂਟਲ ਟ੍ਰਿਕਸ ਤੇ ਆ। ਇੱਕ ਨੌਜਵਾਨ ਮੁੰਡਾ ਪੰਜਾਬ ਤੋਂ ਆਉਂਦਾ, ਉਹ ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਸੁਪਨਾ ਮੈਂ ਜੀ ਵੈਗਨ ਲੈਣੀ, ਤੇ ਉਹ ਅਗਲੇ 20 ਸਾਲ ਆਪਦੇ ਅੰਨਾ ਹੋ ਕੇ ਕੰਮ ਕਰੀ ਜਾਂਦਾ। ਸਾਰੀ ਜਵਾਨੀ ਆ ਜਿਹੜੀ ਉਹ ਇੱਕ ਕਾਰ ਲੈਣ ਦੀ ਡਿਜ਼ਾਇਰ ਦੇ ਵਿੱਚ ਗਾਲ ਦਿੰਦਾ, ਤੇ ਇਵੈਂਚੁਅਲੀ ਜਦੋਂ ਉਹ ਉੱਥੇ ਪਹੁੰਚਦਾ ਤੇ ਉਹ ਪਿੱਛੇ ਖੜ ਕੇ ਵੇਖਦਾ ਵੀ ਕੀ ਇਹ ਵਰਥ ਇਟ ਸੀ। ਜੇ ਉਹਨੂੰ ਲੱਗਦਾ ਵੀ ਇਹ ਵਰਥ ਇਟ ਨਹੀਂ ਸੀ, ਫਿਰ ਉਹਦੇ ਨਾਲ ਕੀ ਹੋਇਆ? ਮੈਨੀਪੂਲੇਸ਼ਨ ਹੋ ਗਈ ਨਾ। ਜਿਹੜੀ ਸਾਰੀ ਦੀ ਸਾਰੀ ਪੋਲੀਟੀਕਲ ਐਕਟੀਵਿਟੀ ਹੈ, ਉਹ ਸਾਰੀ ਇਸ ਗੱਲ ਤੇ ਡਿਪੈਂਡ ਕਰਦੀ ਹੈ ਵੀ ਕੌਮ ਕਿੰਨੀ ਕੁ ਛੇਤੀ ਮੈਨੀਪੂਲੇਟ ਹੁੰਦੀ ਹੈ। ਜੇ ਸਾਡੇ ਬੰਦੇ ਮੈਨੀਪੂਲੇਟ ਨਾ ਹੁੰਦੇ ਹੋਣ ਇੰਡੀਆ ਤੋਂ, ਤੇ ਫਿਰ ਤਾਂ ਸਾਡਾ ਆਪਸ ਦੇ ਵਿੱਚ ਜ਼ੋਰ ਤਾਂ ਲੱਗੇ ਹੀ ਨਾ। ਫਿਰ ਤਾਂ ਸਾਰੀ ਦੀ ਸਾਰੀ ਸਿੱਖ ਕੌਮ ਦੀ એનર્ਜੀ ਹੈ ਜਿਹੜੀ ਉਹ ਆਪਦੇ ਸੰਘਰਸ਼ ਦੇ ਵਿੱਚ ਪੈ ਜਾਵੇ। ਹੁਣ ਤੁਸੀਂ ਵੇਖੋ ਵੀ ਨਾਰਥ ਅਮਰੀਕਾ ਦੇ ਸਾਰੇ ਗੁਰਦੁਆਰੇ ਜਿਹੜੇ, ਜੇ ਮੰਨ ਲਓ ਸਾਰੇ ਇੱਕਮਤ ਹੋਣ ਇਸ ਗੱਲ ਤੇ ਬਈ ਹਾਂ ਬਈ ਸਾਡੇ ਨਾਲ, ਸਾਨੂੰ ਇੰਡੀਆ ਮਾਰ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਇਹਦੇ ਖਿਲਾਫ ਲੜਨਾ, ਅਸੀਂ ਆਜ਼ਾਦੀ ਪ੍ਰਾਪਤ ਕਰ ਦਿੰਦੇ। ਇੱਕ ਦਿਨ ਦੇ ਵਿੱਚ ਸਿੱਖਾਂ ਦੀ ਪਾਵਰ ਜਿਹੜੀ ਉਹ 100 ਗੁਣਾ ਵੱਧ ਜੂਗੀ ਇੱਕ ਦਿਨ। ਤੇ ਇਹ ਕੋਈ ਅਣਹੋਣੀ ਗੱਲ ਨਹੀਂ, ਬਾਕੀ ਕੌਮਾਂ ਦਾ ਆਈ ਹੈ, ਫਲਸਤੀਨੀਆਂ ਦਾ ਆਈ ਹੈ, ਕਿ ਉਹਨਾਂ ਦਾ ਕੋਈ ਬੰਦਾ ਜਿਹੜਾ ਉਹਨਾਂ ਦੇ ਖਿਲਾਫ ਨਹੀਂ ਚੱਲਦਾ ਹੈਗਾ। ਸੋ ਸਾਡੇ ਚੱਲਦੇ ਆ, ਤੇ ਇਹ ਗੱਲ ਨੂੰ ਖਤਮ ਕਰਨਾ ਪੈਣਾ ਹੈ, ਕਿਉਂਕਿ ਜਿਹੜੀ ਗੁਲਾਮੀ ਹੈ ਉਹ ਕਿਸੇ ਕੌਮ ਦੀ
ਰੂਹ ਦੇ ਵਿੱਚ ਖੁੱਭਿਆ ਕੰਡਾ ਹੁੰਦੀ। ਜਿਵੇਂ ਤੁਹਾਡੇ ਪੈਰ ਦੇ ਵਿੱਚ ਕੰਡਾ ਖੁੱਭ ਜਾਵੇ, ਤੁਹਾਡਾ ਸਰੀਰ ਜਿੰਨਾ ਮਰਜ਼ੀ ਤਕੜਾ, ਤੁਸੀਂ ਭਾਵੇਂ 2 ਕੁਆਂਟਲ ਭਾਰ ਚੱਕ ਲਓ, ਤੁਹਾਡੀ ਤੋਰ ਹੈ ਜਿਹੜੀ ਉਹ ਸਿੱਧੀ ਨਹੀਂ ਰਹਿਣੀ। ਤੁਸੀਂ ਨਾ ਤੁਰ ਸਕਦੇ, ਨਾ ਭੱਜ ਸਕਦੇ, ਤੁਹਾਡਾ ਸਰੀਰ ਸਾਰੀ ਤਾਕਤ ਦੇ ਬਾਵਜੂਦ ਨਿਕੰਮਾ ਹੋ ਜਾਊਗਾ, ਕੰਡਾ ਭਾਵੇਂ ਏਡਾ ਕੀ ਹੈ। ਉਵੇਂ ਹੀ ਇੱਕ ਗਲਤ ਆਈਡੀਆ ਕੌਮ ਦੇ ਦਿਮਾਗ ਦੇ ਵਿੱਚ ਪਲਾਂਟ ਹੋ ਗਿਆ, ਜਦੋਂ ਖਾਸ ਕਰਕੇ ਆ ਸੈਲਫ ਹੇਟ ਵਾਲਾ, ਜਦੋਂ ਇਹ ਆਈਡੀਆ ਪਲਾਂਟ ਹੋ ਗਿਆ, ਬਾਕੀ ਸਾਰੀ ਕੌਮ ਦੀ ਤਾਕਤ ਆ ਜਿਹੜੀ ਉਹ ਧਰੀ ਧਰਾਈ ਰਹਿ ਜਾਂਦੀ, ਕਿਉਂਕਿ ਮੁੜ ਕੇ ਉਹ ਚੱਲਣ ਹੀ ਨਹੀਂ ਦਿੰਦਾ ਉਹ। ਠੀਕ ਹੈ ਨਾ, ਉਹ ਨਿੱਕੀ ਜਿਹੀ ਚੀਜ਼ ਨੇ ਉਹਨੂੰ ਚੱਲਣ ਨਹੀਂ ਦੇਣਾ। ਜੇ ਉਹ ਕੰਡੇ ਨੂੰ ਕੱਢ ਦੇਵੇ ਤੇ ਉਹਨੇ ਬਹੁਤ ਥੋੜੇ ਸਮੇਂ ਦੇ ਵਿੱਚ ਉਹਨੇ ਠੀਕ ਹੋ ਜਾਣਾ ਤੇ ਉਹਨੇ ਮੁੜ ਕੇ ਫੇਰ ਭੱਜਣ ਲੱਗ ਜਾਣਾ। ਸੋ ਮੇਰੀ ਬੇਨਤੀ ਇਹ ਹੈ ਕਿ ਜਿਹੜਾ ਇਹ ਗੁਲਾਮੀ ਦਾ ਕੰਡਾ ਜਿਹੜਾ ਸਾਡੀ ਰੂਹ ਦੇ ਵਿੱਚ ਖੁੱਭਿਆ ਹੋਇਆ, ਇਹਨੂੰ ਕੱਢਣਾ ਸਾਡੀ ਫਸਟ ਪ੍ਰਾਇਰਟੀ ਹੋਣੀ ਚਾਹੀਦੀ ਹੈ। ਜਿਸ ਦਿਨ ਇਹ ਗੱਲ ਅਚੀਵ ਹੋਊਗੀ ਤੇ ਬਿਨਾਂ ਡਿਸਕੋਰਸ ਤੋਂ ਹੋਣੀ ਨਹੀਂ ਗੀ, ਜਿਸ ਦਿਨ ਇਹ ਗੱਲ ਅਚੀਵ ਹੋਊਗੀ ਉਸੇ ਦਿਨ ਹੀ ਸਿੱਖ ਹੈ ਜਿਹੜੇ ਉਹ ਇੱਕ ਅਨਸਟਾਪੇਬਲ ਪਾਵਰ ਬਣ ਗਏ, ਜਿਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ। ਹੁਣ ਤਾਂ ਉਹ ਜਿਵੇਂ ਮੇਲਿਆਂ ਦੇ ਵਿੱਚ ਇੱਕ ਟ੍ਰਿਕ ਨਹੀਂ ਕਰਦੇ ਹੁੰਦੇ ਕਿ ਆਪਣਾ ਕੋਈ ਆਏ ਬੋਤਲ ਵਰਗੀ ਕੋਈ ਚੀਜ਼ ਲੈ ਕੇ ਤੇ ਉਹਦੇ ਮੂੰਹ ਦੇ ਵਿੱਚ ਕੁਝ ਚੀਜ਼ ਛੋਟੀ ਰੱਖ ਦੇਣੀ ਹੈ ਤੇ ਉਹਨੂੰ ਕਹਿਣਾ ਵੀ ਤੂੰ ਫੂਕ ਮਾਰ ਕੇ ਇਹਨੂੰ ਅੰਦਰ ਸੈੱਟ। ਉਹ ਹੁੰਦਾ ਨੀ ਗਾ, ਕਿਉਂ? ਕਿਉਂਕਿ ਜਦੋਂ ਫੂਕ ਮਾਰਦਾ ਤੇ ਆਪਦੀ ਫੂਕ ਹੀ ਆ ਜਿਹੜੀ ਉਹ ਪਿੱਛੇ ਨੂੰ ਓਨਾ ਹੀ ਪ੍ਰੈਸ਼ਰ ਕ੍ਰੀਏਟ ਕਰ ਦਿੰਦੀ ਆ ਅੱਗੋਂ ਮੁੜ ਕੇ, ਤੇ ਉਹ ਜਿੰਨਾ ਮਰਜ਼ੀ ਜਿੰਨੇ ਵੱਧ ਜ਼ੋਰ ਨਾਲ ਫੂਕ ਮਾਰੋਗੇ ਉਦਾਂ ਹੀ ਅੰਦਰੋਂ ਹੋਰ ਪ੍ਰੈਸ਼ਰ ਆ ਜਾਊਗਾ। ਉਵੇਂ ਹੀ ਸਾਡੀ ਸਿਚੁਏਸ਼ਨ ਬਣੀ ਹੋਈ ਆ ਕਿ ਜਿੰਨਾ ਅਸੀਂ ਵੱਧ ਜ਼ੋਰ ਮਾਰਦੇ ਆ ਉਨੇ ਕੀ ਸਾਡੇ ਅੰਦਰੋਂ ਉਹਦਾ ਵਿਰੋਧ ਕਰਨ ਵਾਲੇ ਉੱਠ ਖੜਦੇ ਆ। ਸੋ ਇਹ ਗੱਲ ਹੈ ਨਾ ਜਿਹੜੀ ਇਹ ਬਾਤ ਜਿੱਦੇ ਚੀਜ਼ ਖਤਮ ਹੋ ਗਈ ਉਦੇ ਸਿੱਖਾਂ ਦਾ ਸੰਘਰਸ਼ ਆ ਜਿਹੜਾ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਇਹ ਗੱਲ ਸਮਝਣ ਵਾਲੀ ਹੈ। ਸੋ ਜਿਹੜੀਆਂ ਇਹੋ ਜਿਹੀਆਂ ਟ੍ਰਿਕਾਂ ਸਮਝਣੀਆਂ, ਇਹ ਫਿਲੋਸੋਫੀਕਲ ਟ੍ਰੇਨਿੰਗ ਸਾਰਾ ਇਹ ਕੰਮ ਹੀ ਹੈ। ਇਹ ਤੋਂ ਬਿਨਾਂ ਜੇ ਹਰ ਕੌਮ ਜਿਹੜੀ ਇਹ ਗੱਲਾਂ ਨੂੰ ਸਮਝਦੀ ਹੈ, ਜਿਵੇਂ ਇਸਲਾਮ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ ਇੱਥੇ, ਉਹ ਫਿਰ ਕੌਮ ਜਿਹੜੀ ਉਹ ਛਿੱਤ ਕੀਤੇ ਮਾਰ ਨਹੀਂ ਖਾਂਦੀ ਤੇ ਉਹਦਾ ਵੱਡਾ ਹਿੱਸਾ ਜਿਹੜਾ ਉਹ ਗੁਲਾਮੀ ਹੈ ਜਿਹੜੀ ਉਹਨੂੰ ਸਵੀਕਾਰ ਨਹੀਂ ਕਰ ਸਕਦਾ। ਸਿੰਘ ਸਭਾ ਲਹਿਰ ਪੈਦਾ ਹੋਣ ਤੋਂ ਪਹਿਲਾਂ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਰੀਆ ਸਮਾਜ ਜੁਆਇਨ ਕਰ ਲਿਆ। ਉਦੋਂ ਜਦੋਂ ਸਿੱਧੀ ਉਹ ਆਰੀਆ ਸਮਾਜੀ ਜਿਹੜੇ ਗੁਰੂ ਸਾਹਿਬ ਦੀ ਇਨਸਲਟ ਕਰਨ ਲੱਗੇ ਤੇ ਫੇਰ ਸਿੱਖ ਜਿਹੜੇ ਉਹਨਾਂ ਨੇ ਸਿੰਘ ਸਭਾ ਲਹਿਰ ਜਿਹੜੀ ਉਹ ਬਣਾਈ, ਉਹਦੇ ਤੋਂ 30-40 ਸਾਲ ਬਾਅਦ ਜਿਹੜੀ ਗਦਰ ਲਹਿਰ ਉੱਠੀ, ਉਹਨੇ ਭਾਰਤ ਮਾਤਾ ਦੀ ਆਜ਼ਾਦੀ ਨੂੰ ਆਪਦਾ ਆਈਡੀਅਲ ਬਣਾ ਲਿਆ। ਕਿਉਂ ਬਣਾ ਲਿਆ? ਭਾਰਤ ਮਾਤਾ ਦੀ ਆਜ਼ਾਦੀ ਥਾਂ ਤੇ ਪੰਜਾਬ ਦੀ ਆਜ਼ਾਦੀ ਵਾਸਤੇ ਕਿਉਂ ਨਹੀਂ ਲੜੇ? ਕਿਉਂਕਿ ਉਹ ਕੈਪੇਬਲ ਹੀ ਨਹੀਂ ਸੀ ਉਸ ਆਈਡੀਆ ਨੂੰ ਚੈਲੰਜ ਕਰਨ ਦੇ। ਉਹ ਆਈਡੀਆ ਉਦੋਂ ਹੀ ਚੈਲੰਜ ਹੋ ਜਾਣਾ ਚਾਹੀਦਾ ਸੀ, ਸੋ ਉਹਦੀ ਲੋੜ ਨਹੀਂ ਸੀ। ਬਾਅਦ ਚ ਉਸੇ ਹੀ ਭਾਰਤ ਮਾਤਾ ਨੇ ਫਿਰ ਸਿੱਖਾਂ ਨਾਲ ਕੀ ਕੀਤਾ। ਸੋ ਇਹ ਮੈਨੂੰ ਪਤਾ ਵੀ ਇਹ ਗੱਲਾਂ ਅਨਸੈਟਲਿੰਗ ਆ, ਪਰ ਇਹ ਅਨਕੰਫਰਟੇਬਲ ਹੋਏ ਬਿਨਾਂ ਇਹ ਗੱਲ ਦਾ ਕੋਈ ਹੱਲ ਨਹੀਂ ਨਿਕਲਣਾ। ਸੋ ਗੱਲ ਇਹ ਹੁੰਦੀ ਆ ਵੀ ਜਿਹੜੀ ਤੁਹਾਡੀ ਕੋਈ ਵੀ ਜਿਹੜਾ ਬੰਦਾ ਸਟੇਜ ਤੇ ਆ ਕੇ ਬੋਲਦਾ, ਜਿਵੇਂ ਮੈਂ ਬੋਲ ਰਿਹਾ, ਉਹਦੀ ਪਰਖ ਕਿਵੇਂ ਹੋਵੇ ਵੀ ਉਹ ਕੋਈ ਗੱਲ ਜਿਹੜੀ ਕਰ ਰਿਹਾ ਵੀ ਇਹਦਾ ਕੋਈ ਤੱਤ ਹੈਗਾ ਕਿ ਨਹੀਂ ਹੈਗਾ। ਉਹਦਾ ਸਿਰਫ ਇੱਕ ਹੀ ਤਰੀਕਾ ਹੁੰਦਾ ਵੀ ਉਹਦਾ ਤੁਸੀਂ ਪੁਰਾਣਾ ਰਿਕਾਰਡ ਵੇਖੋ ਵੀ ਇਹ ਜੋ ਗੱਲ ਕਹਿੰਦਾ ਰਿਹਾ ਉਹ ਬਾਅਦ ਚ ਗੱਲਾਂ ਸੱਚੀਆਂ ਹੋਈਆਂ ਜਾਂ ਨਹੀਂ ਹੋਈਆਂ, ਵੀ ਉਹ ਪ੍ਰੈਡਿਕਟ ਕਰ ਸਕਦਾ ਕਿ ਨਹੀਂ ਕਰ ਸਕਦਾ। ਇਤਿਹਾਸ ਤਾਂ ਹਰ ਕੋਈ ਸੁਣਾ ਦੂਗਾ, ਕਿਤਾਬਾਂ ਪੜ੍ਹੋ, ਇਤਿਹਾਸ ਸੁਣਾ ਦਿਓ, ਪਰ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਇਹ ਕੌਣ ਪ੍ਰੈਡਿਕਟ ਕਰੂਗਾ? ਪਿੱਛੇ ਚਲੇ ਜਾਓ 10 ਸਾਲ, 2014 ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ, ਬਹੁਤ ਸਾਰੇ ਸਿੱਖਾਂ ਨੂੰ ਲੱਗਿਆ ਵੀ ਇਹ ਸਾਡਾ ਫਾਇਦਾ ਕਰ ਦੂ ਕੁਛ। ਬਹੁਤ ਸਿੱਖ ਗਰੁੱਪ ਜਿਹੜੇ ਪੱਕੇ ਕੱਟੜ ਖਾਲਿਸਤਾਨੀ ਗਰੁੱਪ ਉਹ ਆਮ ਆਦਮੀ ਪਾਰਟੀ ਦੇ ਨੇੜੇ ਹੋਣ ਲੱਗ ਗਏ। ਜਿਹੜੇ ਸਾਡੇ ਵਰਗੇ ਇਹ ਗੱਲ ਕਹਿੰਦੇ ਸੀ ਕਿ ਨਹੀਂ ਇਹਨਾਂ ਨੇ ਉਦੋਂ ਵੀ ਵੱਧ ਖਤਰਨਾਕ ਸਾਬਤ ਹੋਣਾ, ਨਾ ਕਰੋ ਇਹ ਕੰਮ, ਉਹਨਾਂ ਨੂੰ ਫਿਰ ਉਹਨਾਂ ਨੇ
100-200 ਜਾਲੀ ਅਕਾਊਂਟ ਬਣਾਇਆ ਹੁੰਦਾ ਫੇਸਬੁੱਕ ਤੇ, ਉਹਦੇ ਰਾਹੀਂ ਚੁੱਪ ਕਰਾ ਦਿੰਦੇ ਆ। ਤੇ ਇਹ ਸਾਡੇ ਨਾਲ ਹੋਇਆ। ਸੋ ਪੁਆਇੰਟ ਇਹ ਹੈ ਕਿ ਤੁਹਾਨੂੰ ਜੇ ਪਹਿਲਾਂ ਨਹੀਂ ਪਤਾ ਲੱਗਦਾ ਆਉਣ ਵਾਲੇ ਖਤਰੇ ਦਾ, ਫਿਰ ਸਾਰੀ ਗੱਲ ਜਿਹੜੀ ਉਹਦਾ ਕੋਈ ਮੀਨਿੰਗ ਨਹੀਂ ਰਹਿ ਜਾਂਦਾ। ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਲੱਗਿਆਗਾ ਬਈ ਆਮ ਆਦਮੀ ਪਾਰਟੀ ਸਿੱਖਾਂ ਵਾਸਤੇ ਘਾਤਕ ਹੈ, ਆਮ ਆਦਮੀ ਪਾਰਟੀ ਦੇ ਪਾਵਰ ਚ ਆਉਣ ਤੋਂ ਪਹਿਲਾਂ ਉਹ ਬੰਦੇ ਦੀ ਵਿਦਵਤਾ ਕਿਸੇ ਕੰਮ ਦੀ ਨਹੀਂ, ਕਿਉਂਕਿ ਉਹਨੇ ਨੁਕਸਾਨ ਤਾਂ ਕਰਾਤਾ। ਇਹੀ ਗੱਲ ਹੈ ਜਿਹੜੀ ਉਹ ਪਿਛਲੇ ਸੰਘਰਸ਼ ਦੀਆਂ ਵੀ ਕਈ ਫੈਸਲਿਆਂ ਦੇ ਬਾਰੇ ਹੋ ਸਕਦੀ ਹੈ, ਪਰ ਉਹ ਆਪਾਂ ਕਰ ਰਹੇ ਨਹੀਂ। ਸੋ ਹੁਣ ਫਿਊਚਰ ਜਿਹੜਾ, ਮੈਂ ਸਿਰਫ ਇਹ ਬੇਨਤੀ ਕਰ ਰਿਹਾ ਬਈ ਸਿੱਖਾਂ ਦਾ ਪੋਲੀਟੀਕਲ ਫਿਊਚਰ ਜਿਹੜਾ ਉਹਦੇ ਆ ਦੋ ਪੱਖ ਹੈ। ਇੱਕ ਪੱਖ ਤਾਂ ਇਹ ਹੈ ਵੀ ਸਿੱਖ ਵੱਡੀ ਗਿਣਤੀ 'ਚ ਬਾਹਰਲੇ ਮੁਲਕਾਂ 'ਚ ਆ ਰਹੇ ਆ, ਤੇ ਜਿਹੜੇ ਬਾਹਰਲੇ ਮੁਲਕਾਂ 'ਚ ਆ ਰਹੇ ਆ, ਬਾਹਰਲੇ ਮੁਲਕਾਂ ਦੀ ਪਤਾ ਨਹੀਂ ਹਵਾ ਦੇ ਵਿੱਚ ਕੀ ਆ, ਉਹ ਉਹਨਾਂ ਦੀ ਵੱਡੀ ਗਿਣਤੀ ਇੱਥੇ ਆ ਕੇ ਪੰਥਕ ਬਣ ਜਾਂਦੀ ਹੈ, ਖਾਸ ਕਰਕੇ ਨੌਜਵਾਨ। ਪਰ ਉਹਦਾ ਜਿਹੜਾ ਸਾਈਡ ਇਫੈਕਟ ਹੈ ਉਹ ਇਹ ਹੈ ਵੀ ਪੰਜਾਬ 'ਚੋਂ ਸਿੱਖ ਡਿਸਪਲੇਸ ਹੋਈ ਜਾਂਦੇ ਆ, ਤੇ ਪੰਜਾਬ 'ਚ ਡੈਮੋਗ੍ਰਾਫਿਕ ਚੇਂਜ ਆ ਜਿਹੜੀ, ਉਹ ਮੈਨੂੰ ਲੱਗਦਾ ਵੀ ਬਹੁਤੇ ਅਸੀਂ ਉਹਨੂੰ ਸੀਰੀਅਸਲੀ ਨਹੀਂ ਵੇਖ ਰਹੇ। ਐਤਕੀ ਮਲਟੀਪਲ ਮੈਨੂੰ ਬੰਦਿਆਂ ਨੇ ਦੱਸਿਆ ਵੀ ਵਿਸਾਖੀ ਤੇ ਉਨੀ ਸੰਗਤ ਨਹੀਂ ਸੀ ਜਿੰਨੀ ਛਠ ਪੂਜਾ ਤੇ ਸੀ ਵਾਲੀਆਂ ਥਾਵਾਂ ਤੇ। ਹੁਣ ਦੀ ਗੱਲ ਆ ਜਿਹੜੀ ਇਹਦਾ ਫਿਊਚਰ ਜਿਹੜਾ ਇਹਦੇ ਤੋਂ ਪਤਾ ਲੱਗਦਾ ਇੱਕ ਗੱਲ ਤੋਂ ਹੀ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ। ਹੁਣ ਉਹਦਾ ਫਰਕ ਕੀ ਹੈ? ਇਹ ਗੱਲ ਜਦੋਂ ਕੋਈ ਪੰਜਾਬ 'ਚ ਮਾਈਗ੍ਰੇਸ਼ਨ ਦੀ ਗੱਲ ਕਰਦਾ, ਉਹ ਕਹਿੰਦੇ ਤੁਸੀਂ ਬਾਹਰ ਆਉਣੇ ਆ, ਤੇ ਬਹੁਤੇ ਵਾਰੀ ਇਹ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ। ਫਰਕ ਇਹ ਹੈ ਕਿ ਪੰਜਾਬ ਜਿਹੜੀ ਦੂਜੇ ਸੂਬਿਆਂ ਤੋਂ ਮਾਈਗ੍ਰੇਸ਼ਨ ਹੋ ਰਹੀ ਆ, ਉਹ ਕੋਲੋਨਾਈਜ਼ਿੰਗ ਫੋਰਸ ਬਣ ਕੇ ਹੋ ਰਹੀ ਹੈ। ਜਿਵੇਂ ਇਜ਼ਰਾਈਲ ਦੇ ਵਿੱਚ ਸੈਟਲਰ ਕਲੋਨੀਆਂ ਬਣੀਆਂ ਹੋਈਆਂ। ਕਿਉਂ? ਕਿਉਂਕਿ ਉਹ ਵਰਗ ਜਿਹੜਾ ਆ ਰਿਹਾ ਉਹਨੂੰ ਸੱਤਾ ਦੀ ਧਿਰ ਜਿਹੜੀ ਇੰਡੀਆ ਦੀ ਉਹ ਰੈਪਰੈਜ਼ੈਂਟ ਕਰਦੀ ਹੈ। ਅਸੀਂ ਇੱਥੇ ਲੇਬਰ ਕਲਾਸ ਬਣ ਕੇ ਆਉਣੇ, ਜ਼ਮੀਨ ਅਸਮਾਨ ਦਾ ਫਰਕ ਹੈ। ਦੂਜੀ ਗੱਲ ਹੈ ਉੱਥੇ ਵੀਜ਼ੇ ਦੀ ਕੋਈ ਲੋੜ ਨਹੀਂ ਜੀ, ਇੱਥੇ ਅਸੀਂ ਤਾਂ ਵੀਜ਼ਾ ਲੈ ਕੇ ਆਉਣੇ। ਇੱਥੋਂ ਦੀ ਸਰਕਾਰ ਨੂੰ ਜਿੰਨੇ ਬੰਦੇ ਚਾਹੀਦੇ ਹੁੰਦੇ ਉਹਨੇ ਉਹ ਐਡਮਿਟ ਕਰਦੀ ਹੈ, ਦੂਜੇ ਨਹੀਂ ਕਰਦੀ। ਪਰ ਪੰਜਾਬ 'ਚ ਐਂ ਥੋੜ੍ਹੀ ਹੈ। ਸੋ ਜੇ ਹਜ਼ਾਰਾਂ ਬੰਦੇ ਇਹ ਆਰਗੂਮੈਂਟ ਦੇ ਵਿੱਚ ਉਲਝੇ ਹੋਏ ਆ ਤੇ ਉਹਨਾਂ ਨੂੰ ਇੰਨੀ ਗੱਲ ਦਾ ਜਵਾਬ ਨਹੀਂ ਆਉਂਦਾਗਾ, ਤੇ ਆਪ ਹੀ ਉਹ ਦਿਲੋਂ ਮੰਨ ਰਹੇ ਆ, ਤੇ ਇਹਦਾ ਮਤਲਬ ਕੋਈ ਪ੍ਰੋਬਲਮ ਹੈ ਨਾ, ਵੀ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਉਹ ਸਾਡੇ ਸੋਚਣ ਦੇ ਢੰਗ ਦੇ ਵਿੱਚ ਆਈ ਪਈ ਹੈ। ਸੋ ਜਿਹੜੀ ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਵੀ ਇਹ ਸੈਲਫ ਏਡਰ ਦੀ ਉਹ ਇਮੋਸ਼ਨਲ ਰਿਸਪੌਂਸ ਹੈ, ਇੰਟੈਲੈਕਚੁਅਲ ਰਿਸਪੌਂਸ ਨਹੀਂ ਹੈ। ਇੰਟੈਲੈਕਚੁਅਲ ਰਿਸਪੌਂਸ ਤਾਂ ਤੁਸੀਂ ਘੰਟਾ ਬੰਦੇ ਨਾਲ ਬਹਿ ਕੇ ਗੱਲ ਕਰ ਲਓ, ਦਲੀਲ ਦਿਓ ਤੇ ਅਗਲਾ ਮੰਨ ਜਾਊਗਾ, ਪਰ ਇਮੋਸ਼ਨਲ ਰਿਸਪੌਂਸ ਵਾਲਾ ਬੰਦਾ ਨਹੀਂ ਮੰਨਦਾਗਾ। ਉਹ ਫਿਰ ਹੋਰ ਗੱਲਾਂ ਕਰਨ ਲੱਗ ਜਾਂਦਾ, ਉਹ ਤੁਹਾਡੇ ਗਲ ਪੈ ਜੂ ਜਾਂ ਅਵੋਇਡ ਕਰੂ ਤੁਹਾਨੂੰ ਜਾਂ ਕੁਛ ਹੋਰ ਕਰੂਗਾ, ਨਾਅਰੇਬਾਜ਼ੀ ਕਰਨ ਲੱਗ ਜੂ। ਇਮੋਸ਼ਨਲ ਰਿਸਪੌਂਸ ਵਾਲਾ ਬੰਦਾ ਤਾਂ ਕਦੇ ਨਹੀਂ ਮੰਨ ਸਕਦਾ, ਪਰ ਉਹ ਮੰਨ ਸਕਦਾ ਇਨਡਾਇਰੈਕਟ ਤਰੀਕਿਆਂ ਨਾਲ। ਜਿਵੇਂ ਐਸੇ ਹਾਲ 'ਚ ਹੀ ਬਹੁਤ ਬੰਦੇ ਬੈਠੇ ਹੋਣਗੇ ਜਿਨ੍ਹਾਂ ਦੇ ਅੱਜ ਤੋਂ 10 ਸਾਲ ਪਹਿਲਾਂ ਵਿਚਾਰ ਬਿਲਕੁਲ ਵੱਖਰੇ ਹੋਣੇ, ਪਰ ਅੱਜ ਉਹਨਾਂ ਦੇ ਵਿਚਾਰ ਜਿਹੜੇ ਉਹ ਪੰਥਕ ਹੋ ਗਏ। ਉਹਨਾਂ ਦੇ ਵਿੱਚ ਤਬਦੀਲੀ ਕਿਵੇਂ ਆਈ? ਦੀਪ ਸਿੱਧੂ ਤੋਂ ਬਾਅਦ ਵੀ ਆਪਾਂ ਇਹ ਗੱਲ ਵੇਖੀ ਆ ਵੀ ਉਹਦੀ ਡੈਥ ਤੋਂ ਬਾਅਦ ਬਹੁਤ ਬੰਦਿਆਂ 'ਚ ਤਬਦੀਲੀ ਆਈ। ਹੁਣ ਕਿੱਡੀ ਹੈਰਾਨੀ ਦੀ ਗੱਲ ਹੈ ਬਈ ਜਦੋਂ ਬੰਦਾ ਪੂਰਾ ਹੋ ਗਿਆ ਕੋਈ, ਉਦੋਂ ਤਾਂ ਉਹ ਕੋਈ ਦਲੀਲ ਦੇ ਨਹੀਂ ਸਕਦਾ, ਪਰ ਉਸ ਗੱਲ ਨੇ, ਉਸ ਘਟਨਾ ਨੇ ਬੰਦਿਆਂ ਦੀ ਅੰਦਰੋਂ ਜਿਹੜੀਆਂ ਇਮੋਸ਼ਨਸ ਚੇਂਜ ਕਰ ਦਿੱਤੀਆਂ। ਜਿੱਥੇ ਉਹ ਪਹਿਲਾਂ, ਮੈਂ ਕਿੰਨੇ ਬੰਦੇ ਤੁਸੀਂ ਸੋਸ਼ਲ ਮੀਡੀਆ ਤੋਂ ਸੁਣੇ ਹੀ ਹੋਣੇ ਆ, ਕਿੰਨੇ ਬੰਦੇ ਕਹਿੰਦੇ ਆ ਵੀ ਅਸੀਂ ਤਾਂ ਬਈ ਪਹਿਲਾਂ ਇਹਨਾਂ ਗੱਲਾਂ 'ਚ ਕੋਈ ਇੰਟਰਸਟ ਹੀ ਨਹੀਂ ਸੀ ਲੈਂਦੇ, ਇਸ ਤਾਂ ਦੂਜੇ ਪਾਸੇ ਖੜੇ ਸੀ, ਹੁਣ ਅਸੀਂ ਸੋਚਣ ਲੱਗ ਗਏ ਵੀ ਹਾਂ ਵੀ ਵਾਕਿਆ ਕੋਈ ਮਸਲਾ ਹੈ। ਸੋ ਇਹ ਇਮੋਸ਼ਨਲ ਰਿਸਪੌਂਸ ਆ, ਤੇ ਇਹਨੂੰ ਇਮੋਸ਼ਨਲ ਲੈਵਲ ਤੇ ਹੀ ਤੇ ਲਾਸਟਲੀ ਸਪਿਰਿਚੁਅਲ ਲੈਵਲ ਤੇ ਹੀ ਐਡਰੈਸ ਕੀਤਾ ਜਾ ਸਕਦਾ। ਇਸੇ ਕਰਕੇ ਜਿਹੜੀ ਕੌਮ ਹੈ, ਹਰਿੰਦਰ ਸਿੰਘ ਮਹਿਬੂਬ ਜਿਹੜੇ ਬਹੁਤ ਵੱਡੇ ਕਵੀ ਹੋਏ ਆ, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਸੀ ਕਰਮਜੀਤ ਸਿੰਘ ਪੱਤਰਕਾਰ ਨੂੰ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ, ਤੇ ਉਹ ਇੰਟਰਵਿਊ ਦਾ ਸਿਰਲੇਖ ਸੀ ਕਿ ਉਹਨੇ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ
20ਵੀਂ ਸਦੀ 'ਚ ਕਿਸੇ ਹੋਰ ਨੇ ਨਹੀਂ ਸੀ ਕਰੀ। ਬੇਸਿਕਲੀ ਸੰਤਾਂ ਦੀ ਜਿਹੜੀ ਸ਼ਹਾਦਤ ਹੈ ਉਹ ਕੌਮ ਦੇ ਵਿੱਚ ਬਹੁਤ ਵੱਡੀ ਇੱਕ ਹਲਚਲ ਪੈਦਾ ਕਰਦੀ ਉਹਨੇ। ਪਰ ਜਦੋਂ ਹੀ ਸੰਘਰਸ਼ ਮੱਠਾ ਪਿਆ ਉਦੋਂ ਹੀ ਸਿੱਖਾਂ ਦੇ ਵਿੱਚ ਫਿਰ ਜ਼ਿਆਦਾ ਜਦੋਂ ਸਟੇਟ ਜਿਹੜੀ ਭਾਰੂ ਪੈ ਗਈ ਤੇ ਉਹੀ ਗੁਲਾਮ ਮਾਨਸਿਕਤਾ ਫਿਰ ਅੱਗੇ ਆਉਂਦਾ। ਤੇ ਇਹ ਗੁਲਾਮ ਮਾਨਸਿਕਤਾ ਤੇ ਆਜ਼ਾਦ ਮਾਨਸਿਕਤਾ ਦਾ ਹਰੇਕ ਕੌਮ ਦੇ ਵਿੱਚ ਸੰਘਰਸ਼ ਹੈ ਜਿਹੜਾ ਇਹ ਐਂ ਚੱਲਦਾ ਹੀ ਰਹਿੰਦਾ। ਇਹ ਕਦੇ ਵੀ ਪੂਰੀ ਤਰ੍ਹਾਂ ਨਹੀਂ ਜਿੱਤਿਆ ਜਾ ਸਕਦਾ। ਇਹਦੇ ਖਿਲਾਫ ਸੰਘਰਸ਼ ਜਿਹੜਾ ਲਗਾਤਾਰ ਲੜਨਾ ਪੈਂਦਾ ਕਿਉਂਕਿ ਹਰ ਕਮਜ਼ੋਰ ਮਨ ਨੇ ਸੰਘਰਸ਼ ਨਾਲ ਗੁਲਾਮੀ ਨੂੰ ਪਹਿਲ ਦੇਣੀ ਹੈ। ਤੇ ਉਹਨੂੰ ਐਮਪਾਵਰ ਕਰਨ ਦਾ ਤਰੀਕਾ ਕੀ ਹੈ ਕਿ ਸਿੱਖ ਰੈਨੇਸਾਂਸ, ਕਿ ਇੱਕ ਇਹੋ ਜਿਹੀ ਮੂਵਮੈਂਟ ਚੱਲੇ ਜਿਹਦੇ ਵਿੱਚ ਸਿੱਖ ਆਰਟ, ਸਿੱਖ ਲਿਟਰੇਚਰ, ਫਿਲੋਸੋਫੀਕਲ ਤੇ ਸਪਿਰਿਚੁਅਲ, ਇਸ ਚਾਰੇ ਗੱਲਾਂ ਜਿਹੜੀਆਂ ਉਹ ਸ਼ਾਮਲ ਹੋਣ ਤੇ ਇਹਨਾਂ ਦੇ ਵਿੱਚੋਂ ਮਾਨਾ ਜਿਹੜਾ ਜਿਵੇਂ ਜਿਵੇਂ ਕਲੈਕਟਿਵ ਮਾਈਂਡ ਆ, ਜਿਹੜਾ ਕਲੈਕਟਿਵ ਅਨਕੌਂਸ਼ੀਅਸ ਆ, ਜਿਹੜਾ ਜਿਵੇਂ ਜਿਵੇਂ ਸਟਰੋਂਗ ਹੁੰਦਾ ਜਾਊਗਾ ਉਵੇਂ ਉਵੇਂ ਜਿਹੜੀ ਮਾਨਸਿਕ ਗੁਲਾਮੀ ਵਾਲੀ ਜਾਂ ਸੈਲਫ ਹੇਟ ਵਾਲੀ ਗੱਲ ਕੀਤੀ ਹੈ ਮੈਂ ਜਿਹੜੀ ਉਹ ਦੂਰ ਹੁੰਦੀ ਜਾਊਗੀ। ਆਖਰੀ ਗੱਲ ਜਿਹੜੀ ਹੁਣ ਸਿਚੁਏਸ਼ਨ ਆਪਣੇ ਬਣੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ, ਉਹਦੇ ਬਾਰੇ ਬਹੁਤ ਲੰਮੇ ਸਮੇਂ ਬਾਅਦ ਕੋਈ ਇਹੋ ਜਿਹੀ ਗੱਲ ਹੋਈ ਹੈ ਜਦੋਂ ਸਿੱਖਾਂ ਨੂੰ ਕਿਤੇ ਲੱਗਿਆ ਹੋਵੇ ਵੀ ਕੋਈ ਕਿਸੇ ਅੰਤਰਰਾਸ਼ਟਰੀ ਤਾਕਤ ਨੇ ਸਿੱਖਾਂ ਦੇ ਹੱਕ ਦੇ ਵਿੱਚ ਸਟੈਂਡ ਲਿਆ। ਨਹੀਂ ਤਾਂ 84 ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਨਹੀਂ ਗਿਆ ਵੀ ਕਦੇ ਨਿੱਕੇ ਮੋਟੇ ਬਿਆਨ ਜਿਹੜੇ ਜ਼ਰੂਰ ਆਉਂਦੇ ਰਹੇ ਆ ਪਰ ਸਰਕਾਰਾਂ ਵੱਲੋਂ ਕੋਈ ਇਹੋ ਜਿਹਾ ਸਟੈਂਡ ਲਿਆ ਗਿਆ ਹੋਵੇ, ਇੰਡੀਆ ਨਾਲ ਕੋਈ ਇਹੋ ਜਿਹੀ ਟੈਨਸ਼ਨ ਪੈਦਾ ਹੋਈ ਹੋਵੇ, ਇਹੋ ਜਿਹੀ ਗੱਲ ਕਦੇ ਨਹੀਂ ਹੋਈ। ਇਹਦੇ ਵਿੱਚ ਹੁਣ ਸਿੱਖ ਇਸ ਮੌਕੇ ਤੇ ਕੀ ਕਰਨ, ਇਹ ਗੱਲ ਨੂੰ ਕਿਵੇਂ ਅੱਗੇ ਲੈ ਕੇ ਜਾਣ। ਜਦੋਂ ਦਾ ਇਹ ਗੱਲ ਹੋਈ ਹੈ ਉਦੋਂ ਦਾ ਇੱਕ ਤਾਂ ਇੰਡੀਆ ਦਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਇਹ ਸਾਬਤ ਕੀਤਾ ਜਾਵੇ ਕਿ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਹਿੰਦੂ ਵਸਦੇ ਆ ਉਹ ਸਮਹਾਉ ਵਿਕਟੀਮਾਈਜ਼ਡ ਹੈ, ਸਮਹਾਉ ਥ੍ਰੈਟਨਡ ਫੀਲ ਕਰਦੇ ਆ। ਇਹ ਸਾਰੀ ਗੱਲ ਪਹਿਲੀ ਬੇਨਤੀ ਤਾਂ ਇਹ ਹੈ ਵੀ ਕੋਈ ਇਹੋ ਜਿਹਾ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਇਹ ਗੱਲ ਜਿਹੜੀ ਇਹ ਪ੍ਰਭਾਵ ਸਿਰਜਿਆ ਜਾ ਸਕੇ, ਕੋਈ ਇਹੋ ਜਿਹੀ ਗੱਲ ਨਾ ਹੋਵੇ। ਦੂਜੀ ਗੱਲ ਇਹ ਹੈ ਵੀ ਜਿਹੜਾ ਹੁਣ ਤੱਕ ਕੰਮ ਨਹੀਂ ਹੋਇਆ ਤੇ ਹੋਣਾ ਚਾਹੀਦਾ ਉਹ ਇਹ ਹੈ ਵੀ ਸਿੱਖ ਜਿਹੜੇ ਇੱਥੇ ਸਿਟੀਜ਼ਨ ਹੈ ਤੇ ਮੋਸਟਲੀ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਸ ਹੈ ਜਿਹੜੇ ਨਹੀਂ ਵੀ, ਉਹਨਾਂ ਦਾ ਫਰਜ਼ ਇਹ ਬਣਦਾ ਵੀ ਉਹ ਕੈਨੇਡੀਅਨ ਗੌਰਮੈਂਟ ਤੇ ਵੀ ਪ੍ਰੈਸ਼ਰ ਪਾ ਕੇ ਰੱਖਣ ਕਿ ਇਸ ਗੱਲ ਤੋਂ ਸਟੈਪ ਬੈਕ ਆ ਜਿਹੜੀ ਉਹ ਕੈਨੇਡਾ ਦੀ ਸਰਕਾਰ ਨਾ ਕਰ ਸਕੇ। ਜਿਹੜੀ ਨਾ ਇਹ ਕੋਈ ਸਟੈਪ ਹੈ ਜਿਹੜਾ ਇਕੱਲਾ ਸਿੱਖਾਂ ਨਾਲ ਸਿੰਪਥੀ ਚੋਂ ਨਹੀਂ ਲਿਆ ਗਿਆ। ਹਰ ਜਿਹੜੀ ਨਾ ਹੀ ਇੰਟਰਨੈਸ਼ਨਲ ਪੋਲਿਟਿਕਸ ਇਸ ਤਰੀਕੇ ਨਾਲ ਚੱਲਦੀ ਹੈ। ਇੰਟਰਨੈਸ਼ਨਲ ਪੋਲਿਟਿਕਸ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਆ ਉਹਦੇ ਤਾਂ ਆਪਦੇ ਹੀ ਇੱਕ ਪੈਟਰਨ ਹੁੰਦੇ ਆ, ਉਹਨਾਂ ਦੇ ਹਿਸਾਬ ਨਾਲ ਸਰਕਾਰਾਂ ਫੈਸਲੇ ਲੈਂਦੀਆਂ, ਪਰ ਉਹਨਾਂ ਦੇ ਵਿੱਚੋਂ ਇੱਕ ਫੈਕਟਰ ਆ ਜਿਹੜਾ ਉਹ ਪਬਲਿਕ ਪ੍ਰੈਸ਼ਰ, ਕਮਿਊਨਿਟੀ ਦਾ ਰਿਸਪੌਂਸ ਆ ਜਿਹੜਾ ਉਹ ਵੀ ਹੁੰਦਾ। ਹੁਣ ਤੱਕ ਜਿਹੜਾ ਸਾਡਾ ਰਿਸਪੌਂਸ ਆ ਉਹ ਇੱਕ ਕਿਸਮ ਦਾ ਸ਼ੁਕਰਗੁਜ਼ਾਰੀ ਵਾਲਾ ਹੈ। ਮੇਰੇ ਖਿਆਲ ਦੇ ਵਿੱਚ ਇਹ ਰਿਸਪੌਂਸ ਆ ਜਿਹੜਾ ਉਹ ਸ਼ੁਕਰਗੁਜ਼ਾਰੀ ਵਾਲਾ ਰਿਸਪੌਂਸ ਠੀਕ ਨਹੀਂ ਗਿਆ, ਕਿਉਂਕਿ ਕੈਨੇਡਾ ਦੀ ਸਰਕਾਰ ਨੂੰ ਜ਼ਿਆਦਾ ਕਰਨਾ ਚਾਹੀਦਾ ਸੀ ਇਹਦੇ ਨਾਲੋਂ। ਉਹਨਾਂ ਨੇ ਕੀਤਾ ਨਹੀਂ, ਇੱਕ ਬੰਦਾ ਕੱਢਿਆ ਦੈਟਸ ਇਟ। ਤੇ ਉਹ ਜੇ ਅਸੀਂ ਕੋਈ ਪ੍ਰੈਸ਼ਰ ਬਿਲਡ ਹੀ ਨਹੀਂ ਕਰਦੇ ਤੇ ਫਿਰ ਹੋਣਾ ਵੀ ਨਹੀਂ ਕਿਆ। ਉਹ ਫਿਰ ਤਾਂ ਜਿੰਨੀ ਕੋ ਲੋੜ ਆ, ਜਿੰਨੀ ਕੋ ਡਿਪਲੋਮੈਟਿਕ ਸਿਚੁਏਸ਼ਨ ਜੋ ਵੀ ਹੈ ਉਹਦੇ ਹਿਸਾਬ ਨਾਲ ਜਿੰਨਾ ਕੁ ਉਹਨਾਂ ਨੂੰ ਸੂਟ ਕਰਦਾ ਉਹਨਾਂ ਕਰਨਗੇ, ਅਦਰਵਾਈਜ਼ ਨਹੀਂ ਕਰਨਗੇ। ਸੋ ਇਹਨੂੰ ਇਸ ਤਰੀਕੇ ਨਾਲ ਇੰਟਰਪ੍ਰੇਟ ਨਹੀਂ ਕਰਨਾ ਚਾਹੀਦਾ ਵੀ ਇਹ ਸਿੱਖਾਂ ਦੇ ਕੋਈ ਕਿਸੇ ਕਿਸਮ ਦਾ ਫੇਵਰ ਹੈ। ਇਹ ਵਾਕਿਆ ਹੀ ਕੈਨੇਡੀਅਨ ਸੋਵਰੈਨਿਟੀ ਨੂੰ ਇੰਡੀਆ ਨੇ ਚੈਲੰਜ ਕੀਤਾ, ਉਹਦਾ ਇੱਕ ਵਾਜਬ ਰਿਸਪੌਂਸ ਆ ਜਿਹੜਾ ਉਹ ਕੈਨੇਡੀਅਨ ਗਵਰਨਮੈਂਟ ਨੇ ਦਿੱਤਾ, ਪਰ ਉਹ ਸਫੀਸ਼ੀਐਂਟ ਨਹੀਂ ਗਾ। ਰਿਸਪੌਂਸ ਠੀਕ ਆ ਪਰ ਹੋਰ ਜ਼ਿਆਦਾ ਕਰਨ ਦੀ ਲੋੜ ਆ, ਜਿਵੇਂ ਸੈਂਕਸ਼ਨਸ ਲੱਗਣੀਆਂ ਚਾਹੀਦੀਆਂ, ਹੋਰ ਡਿਪਲੋਮੈਟ ਆ ਜਿਹੜੇ ਉਹ ਜਾਣੇ ਚਾਹੀਦੇ ਆ। ਹੁਣ ਇੰਡੀਅਨ ਹਾਈ ਕਮਿਸ਼ਨਰ ਤਾਂ ਇੱਥੇ ਟੀਵੀ ਨੂੰ ਆਪਣਾ ਇੰਟਰਵਿਊਜ਼ ਦੇ ਰਹੇ ਆ ਤੇ ਆਪਦਾ ਪੱਖ ਰੱਖ ਰਹੇ ਆ। ਤੇ ਹਾਲਾਂਕਿ ਇਹ ਸਿਚੁਏਸ਼ਨ ਆ ਜਿਹੜੀ ਉਹ ਹੋਣੀ ਨਹੀਂ ਚਾਹੀਦੀ, ਥੋੜਾ ਸਾਡੇ ਵੱਲੋਂ ਵੱਧ ਪ੍ਰੈਸ਼ਰ ਹੋਣਾ ਚਾਹੀਦਾ। ਉਸ ਕਿਸਮ ਦਾ ਪੰਥਨ ਨੂੰ ਕੋਈ ਰਿਸਪੌਂਸ ਆ ਜਿਹੜਾ ਉਸ ਕਿਸਮ ਦਾ ਪ੍ਰੋਗਰਾਮ ਆ ਜਿਹੜਾ ਪਿਛਲੇ 6 ਮਹੀਨਿਆਂ ਦੇ ਵਿੱਚ ਆਇਆ ਨਹੀਂ ਗਾ। ਸਾਡਾ ਜਿਹੜਾ ਜ਼ਿਆਦਾ ਨਿਸ਼ਾਨਾ ਜਿਹੜਾ ਉਹ ਰਹਿੰਦਾ
ਇਸ ਗੱਲ ਵੱਲ ਬਈ ਹਾਂਜੀ ਇਹ ਘਟਨਾ ਹੋਈ ਹੈ ਤੇ ਕੈਨੇਡੀਅਨ ਸਰਕਾਰ ਸਾਡਾ ਬਹੁਤ ਸਾਥ ਦੇ ਰਹੀ ਹੈ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਗੱਲ ਵਾਸਤੇ। ਸੋ ਇਹ ਗੱਲ ਬਾਰੇ ਸਾਨੂੰ ਬਹੁਤ ਜ਼ਿਆਦਾ ਸੋਚਣ ਦੀ ਲੋੜ ਹੈ। ਇੰਨੀਆਂ ਬੇਨਤੀਆਂ ਕਰਦਾ ਹੀ ਮੈਂ ਖਿਮਾ ਤਾਂ ਜਾ ਚੁੱਕੇ ਤੇ ਜੇ ਕੋਈ ਵੱਧ ਘੱਟ ਗੱਲ ਕਹੀ ਹੋਵੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ। ਮੈਂ ਇਹ ਸਮਝਦਾ ਹਾਂ ਵੀ ਜਿਹੜੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਸਮਝਦਾ ਤੇ ਮੈਂ ਇਹ ਸੋਚ ਸਮਝ ਕੇ ਗੱਲ ਕਰਦਾ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਅਨਸੈਟਲਿੰਗ ਹੈ, ਪਰ ਮੈਨੂੰ ਲੱਗਦਾ ਵੀ ਜਿਹੜੀ ਇੱਕ ਕਾਈਂਡ ਆਫ ਮੈਂਟਲ ਕੰਫਰਟੇਬਲ ਸਪੇਸ ਅਸੀਂ ਬਣਾਈ ਵੀ ਹੈ ਉਹਦੇ ਚੋਂ ਅਸੀਂ ਜੇ ਹਿੱਲ ਜੁਲ ਕੇ ਬਾਹਰ ਨਹੀਂ ਨਿਕਲਦੇਗੇ ਤਾਂ ਸਾਡੀ ਹਾਲਤ ਦੇ ਵਿੱਚ ਸੁਧਾਰ ਨਹੀਂ ਹੋਣਾਗਾ। ਫਿਰ ਸਾਡਾ ਸੰਘਰਸ਼ ਆ ਜਿਹੜਾ ਉਹ ਸੰਘਰਸ਼ ਨਹੀਂ ਬੰਦ ਹੋਣਾ ਸਿੱਖਾਂ ਦਾ ਕਦੇ ਵੀ, 1000 ਸਾਲ ਵੀ ਨਹੀਂ ਬੰਦ ਹੋਣਾ, ਪਰ ਸਿੱਖਾਂ ਤੋਂ ਜਿੱਤਿਆ ਨਹੀਂ ਜਾਣਾਗਾ ਜਿੰਨਾ ਚਿਰ ਇਹ ਗੱਲ ਦਾ ਹੱਲ ਨਹੀਂ ਹੁੰਦਾ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਸਰਦਾਰ ਸਾਹਿਬ, ਉਹਨਾਂ ਦਾ ਖਾਲਸਾ ਜੀ ਬਹੁਤ ਮੋਤੀ ਚੁੱਕੇ ਨੇ ਜੀ, ਬਹੁਤ ਬਹੁਤ ਕੁਝ ਸਮਝ ਆਇਆ। ਜਿਹੜੀ ਰੈਨੇਸਾਂਸ ਦੀ ਗੱਲ ਹੋਈ ਆ ਜੀ, ਜਿਹੜੀ ਸ਼ਾਇਦ ਮੈਂ ਸਹੀ ਪ੍ਰੋਨਾਂਸ ਕਰ ਰਿਹਾ ਇੰਗਲਿਸ਼ ਦਾ ਲਫ਼ਜ਼, ਤੇ ਜਿਹੜੇ 4 ਸਟੈਪ ਦੱਸੇ ਗਏ ਨੇ, ਬਹੁਤ ਇੱਕ ਨਵੀਂ ਸੋਚ ਅੱਜ ਮਿਲੀ ਹੈ ਜੀ ਉਸ ਤੋਂ, ਜਿਸ ਤੋਂ ਲੱਗਦਾ ਕਿ ਵਾਕਈ ਕੁਛ ਅਗਾਂਹ ਵਧੂ ਕੁਛ ਹੋ ਸਕਦਾ ਹੈ, ਕੁਛ ਤਬਦੀਲੀ ਆ ਸਕਦੀ ਹੈ। ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ, ਜਿਵੇਂ ਕਿ ਵੀਰ ਜੀ ਉਹਨਾਂ ਨੇ ਦੱਸਿਆ ਕਿ ਇੱਕ ਹਿੱਸਾ ਹੈ ਕੌਮ ਦਾ ਜਿਹੜਾ ਕਿ ਬੜਾ ਉੱਦਮ ਕਰਦਾ, ਬੜਾ ਹੱਲਾ ਮਾਰਦਾ, ਪਰ ਉਸ ਤੋਂ ਬਾਅਦ ਆਪਣੇ ਵਿਚਲੇ ਹੀ ਕਈ ਵਾਰ ਐਸੇ ਹੁੰਦੇ ਨੇ ਜਿਹੜੇ ਕਿ ਡੋਮੈਸਟੀਕੇਟਡ ਹੋ ਚੁੱਕੇ ਨੇ। ਦੀਪ ਸਿੱਧੂ ਕਿਹਾ ਕਰਦਾ ਸੀਗਾ ਕਿ ਜਿਹੜੇ ਐਸਿਮੀਲੇਟ ਹੋਏ ਨੇ, ਉਹਨਾਂ ਦੀ ਵਰਡਿੰਗ ਹੈ, ਉਹਨਾਂ ਦਾ ਵੀਡੀਓ ਹੈਗਾ ਜਿੱਥੋਂ ਕਹਿੰਦੇ ਨੇ ਕਿ ਭਾਰਤ ਸਰਕਾਰ ਚਾਹੁੰਦੀ ਆ ਕਿ ਸਿੱਖਾਂ ਨੂੰ ਐਸਿਮੀਲੇਟ ਕਰ ਲਿਆ ਜਾਵੇ ਤੇ ਜਿਹੜਾ ਐਸਿਮੀਲੇਟ ਨਹੀਂ ਹੁੰਦਾ ਉਹਨੂੰ ਐਲੀਮੀਨੇਟ ਕਰ ਦਿੱਤਾ ਜਾਵੇ। ਤੇ ਪਹਿਲੀ ਗੱਲ ਇਹ ਬੜਾ ਅੱਛਾ ਹੋਏਗਾ ਕਿ ਆਪਾਂ ਅੱਜ ਹੀ ਵਿਚਾਰ ਕਰੀਏ ਕਿ ਹੁਣ ਰੈਨੇਸਾਂਸ ਦੀ ਗੱਲ ਹੋਈ ਹੈ ਤੇ ਜਿਹੜੇ 4 ਪਹਿਲੂ ਨੇ ਉਹਦੇ ਬਹੁਤ ਅੱਛੇ ਨੇ ਜੀ ਤੇ ਬਹੁਤ ਉਮਦਾ ਨੇ, ਪਰ ਕਿ ਨਾ ਇਹਦੀ ਸਿਰਫ ਗੱਲ ਹੋਵੇ, ਘੱਟੋ ਘੱਟ ਮੈਂ ਇਹ ਚਾਹੂੰਗਾ ਕਿ ਲੰਡਨ ਦੀ ਸੰਗਤ ਜਿੰਨੀ ਬੈਠੀ ਆ, ਲੰਡਨ ontario ਦੇ ਵਿੱਚ ਜਿਹੜੇ ਲੰਡਨ ontario ਦੇ ਜਿਹੜੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਅੱਜ ਆਰਗੇਨਾਈਜ਼ ਕੀਤਾ ਜੀ, ਤੇ ਉਹਨਾਂ ਦੇ ਪਿੱਛੇ ਸਾਡੇ ਵਰਗੇ ਜਿਹੜੇ ਖੜੇ ਨੇ, ਇਸ ਰੈਨੇਸਾਂਸ ਦਾ ਨੀਂਹ, ਇਹਦਾ ਬੀਜ ਕੱਲ ਤੋਂ ਨਹੀਂ ਅੱਜ ਤੋਂ ਹੀ ਅਸੀਂ ਕਿਵੇਂ ਬੀਜਣਾ ਸ਼ੁਰੂ ਕਰੀਏ, ਕਿਵੇਂ ਉਸ ਬੂਟੇ ਨੂੰ, ਉਸ ਜਿਹੜਾ ਕਿ 100 ਸਾਲ ਦਾ ਟਾਰਗੇਟ ਹੈ ਰੈਨੇਸਾਂਸ ਦਾ, ਲੰਡਨ ontario ਦੇ ਵਿੱਚ ਲੰਡਨ ਦੀ ਸੰਗਤ ਜਾਂ ਲੰਡਨ ਦੇ ਜਿਹੜੇ ਨੌਜਵਾਨ ਨੇ ਕੀ ਕਰਨ, ਉਸਦਾ ਜੇ ਉਹ ਵੀ ਥੋੜ੍ਹਾ ਜਿਹਾ ਦੱਸਿਆ ਜਾਵੇ ਕਿ ਇਹ ਅੱਜ ਤੋਂ ਹੀ ਸਟੈਪ ਕਿਵੇਂ ਅਸੀਂ ਚੱਕਣੇ ਸ਼ੁਰੂ ਕਰੀਏ ਤਾਂ ਕਿ ਉੱਧਰ ਨੂੰ ਵਧਣਾ ਸ਼ੁਰੂ ਕਰਾਂ। ਦੂਸਰਾ ਸਵਾਲ ਇੱਕ ਹੋਰ, ਜੇ ਉਹਦਾ ਵੀ ਥੋੜ੍ਹਾ ਜਿਹਾ ਮਾਰਗਦਰਸ਼ਨ ਹੋ ਜੇ ਕਿ ਜਿਹੜੇ ਡੋਮੈਸਟੀਕੇਟਡ ਹੋ ਗਏ ਨੇ ਸਾਡੇ ਵਿੱਚ, ਜਿਹੜੇ ਐਸਿਮੀਲੇਟਡ ਹੋ ਗਏ ਨੇ, ਗੁਰੂ ਮਹਾਰਾਜ ਵੇਲੇ ਭੀੜ ਮਲੀਏ, ਮੀਨੇ, ਮਸੰਦ ਉਹਨਾਂ ਦੀ ਗੱਲ ਹੁੰਦੀ ਸੀ ਕਿ ਆਪਾਂ ਉਹਨਾਂ ਨੂੰ ਐਲੀਮੀਨੇਟ ਕਰਨਾ, ਆਪਾਂ ਉਹਨਾਂ ਨੂੰ ਵੱਖਰੇ ਕਰ ਦੇਣਾ। ਅੱਜ ਆਪਣੇ ਸਮਾਜ 'ਚ ਇੱਕ ਨਵਾਂ ਲਫ਼ਜ਼ ਜੁੜ ਗਿਆ, ਕਾਮਰੇਡ। ਉਹਨਾਂ ਨੂੰ ਵੀ ਮੈਂ ਜੇ ਗਲਤ ਨਾ ਹੋਵਾਂ ਤਾਂ ਉਹਨਾਂ 'ਚ ਹੀ ਮੰਨੂ, ਜਿਹੜੇ ਕਿਸੇ ਨਾ ਕਿਸੇ ਤੌਰ ਤੇ ਕਾਮਰੇਡੀ ਸੋਚ ਜਾਂ ਕਾਮਰੇਡੀ ਪਾਲਣ ਪੋਸ਼ਣ ਤੋਂ ਪ੍ਰਭਾਵਿਤ ਨੇ, ਉਹ ਨੁਕਸਾਨ ਕਰਦੇ ਨੇ ਪੰਥ ਦਾ। ਤੇ ਜਿਹੜੇ ਐਸਿਮੀਲੇਟ ਹੋ ਚੁੱਕੇ ਨੇ ਜਾਂ ਡੋਮੈਸਟੀਕੇਟਡ ਹੋ ਚੁੱਕੇ ਨੇ, ਹੁਣ ਜਿਹੜੇ ਹੋ ਚੁੱਕੇ ਨੇ ਤੇ ਕੋਸ਼ਿਸ਼ ਤਾਂ ਇਹ ਹੈ, ਜਿਵੇਂ ਤੁਸੀਂ ਦੱਸਿਆ ਕਿ ਅੱਜ ਤੋਂ 10 ਸਾਲ ਪਹਿਲਾਂ ਬਹੁਤ ਜਨਾਂ ਦੀ ਸੋਚ ਹੋਰ ਹੋਏਗੀ ਅੱਜ ਤੱਕ, ਪਰ ਜਿਹੜੇ ਇੰਨੇ ਡਿਜ਼ੀਜ਼ ਹੋ ਚੁੱਕੇ ਨੇ ਜਾਂ ਐਸਿਮੀਲੇਟ ਹੋ ਚੁੱਕੇ ਨੇ ਕਿ ਕੋਈ ਉਮੀਦ ਨਹੀਂ ਕਿ ਉਹ ਬਦਲੇ ਜਾ ਸਕਣ। ਕਿਵੇਂ ਉਹਨਾਂ ਨੂੰ ਵੱਖਰੇ ਕੀਤਾ ਜਾ ਸਕਦਾ, ਕਿ ਉਹਨਾਂ ਨੂੰ ਆਪਾਂ ਆਪਦੇ ਸਿਸਟਮ ਵਿੱਚੋਂ ਐਲੀਮੀਨੇਟ ਕਰੀਏ? ਉਮੀਦ ਛੱਡਣੀ ਨਹੀਂ ਚਾਹੀਦੀ ਜੀ। ਪਹਿਲੀ ਗੱਲ ਤਾਂ ਮੈਂ ਜਿਹੜੀ ਰੈਨੇਸਾਂਸ ਵਾਲਾ ਸਵਾਲ ਆ ਤੁਹਾਡਾ ਉਹ ਜਵਾਬ ਦੇ ਦਵਾਂ। ਸਿੱਖੀ ਦਾ ਬੇਸ ਹੈ ਜਿਹੜਾ ਉਹ ਹੈਗਾ ਗੁਰਬਾਣੀ। ਆਮ ਕਰਕੇ ਆਪਾਂ ਸੁਣਦੇ ਹਾਂ ਕਿ ਗੁਰਬਾਣੀ ਪਾਠ ਕਰਨਾ ਚਾਹੀਦਾ, ਹਰ ਸਿੱਖ ਨੂੰ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ। ਮੈਂ ਇਹਨੂੰ ਥੋੜ੍ਹੇ ਜਿਹੇ ਵੱਖਰੇ ਢੰਗ ਨਾਲ ਕਹਿੰਦਾ ਇਸੇ ਗੱਲ ਨੂੰ। ਮੈਂ ਇਹ ਕਹਿੰਦਾ ਵੀ ਹਰ ਸਿੱਖ ਨੂੰ ਸੰਥਿਆ ਪ੍ਰਾਪਤ ਕਰਨੀ ਚਾਹੀਦੀ। ਇਹ ਦੋ ਗੱਲਾਂ ਦਾ ਬਹੁਤ ਫਰਕ ਹੈ। ਸੰਥਿਆ ਪ੍ਰਾਪਤ ਕਰਦੇ ਨੇ ਜਿੰਨਾ ਚਿਰ, ਉਹਨਾਂ ਚਿਰ ਪਾਠ ਆ ਜਿਹੜਾ ਕਰਨਾ, ਉਹਦਾ ਜਿਵੇਂ ਤੁਸੀਂ ਕਹਿ ਲਓ ਵੀ ਉਹ ਅਹਿਸਾਸ ਹੋਰ ਹੁੰਦਾ। ਜੇ ਤੁਹਾਨੂੰ ਪਾਠ ਕਰਨਾ ਨਹੀਂ ਨਾ ਆਉਂਦਾ, ਫਿਰ ਤੁਸੀਂ ਪਾਠ ਕਰਦੇ ਆ, ਚੰਗੀ ਗੱਲ ਹੈ। ਮੈਂ ਨਹੀਂ ਕਹਿੰਦਾ ਵੀ ਬਿਨਾਂ ਸੰਥਿਆ ਵਾਲੇ ਪਾਠ ਨਾ ਕੀਤਾ ਜਾਵੇ, ਪਾਠ ਜ਼ਰੂਰ ਕੀਤਾ ਜਾਵੇ, ਉਹਦਾ ਫਾਇਦਾ ਹੀ ਫਾਇਦਾ। ਪਰ ਸੰਥਿਆ ਨੂੰ ਜਿਵੇਂ ਹੁਣ ਪੁਰਾਣੇ ਵੇਲਿਆਂ ਦੇ ਵਿੱਚ ਜਿਵੇਂ ਸੰਥਿਆ ਸੀ ਵੀ ਹਰ ਬੱਚਾ ਜਿਹੜਾ ਇੱਕ ਸਿੱਖ ਘਰ ਦੇ ਵਿੱਚ ਜਨਮ ਲੈਂਦਾ,
ਉਹਨੂੰ ਬਚਪਨ ਤੋਂ ਹੀ ਸੰਥਿਆ ਮਿਲ ਜਾਂਦੀ ਸੀ, ਉਹਦੇ ਘਰੋਂ ਹੀ ਮੇਰੇ ਮਾਤਾ ਜੀ ਨੇ ਮੈਨੂੰ ਪਾਠ ਕਰਨਾ ਸਿਖਾਇਆ। ਉਹ ਪਰੰਪਰਾ ਬਹੁਤ ਹੱਦ ਤੱਕ ਟੁੱਟ ਗਈ ਸਾਡੀ, ਸੰਥਿਆ ਦੀ ਪਰੰਪਰਾ ਜਿਹੜੀ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਥਿਆ ਕਲਾਸਾਂ ਲੱਗਦੀਆਂ, ਪਰ ਜਿਸ ਪੱਧਰ ਤੇ ਲੱਗਣੀਆਂ ਚਾਹੀਦੀਆਂ, ਜਿਸ ਗਿਣਤੀ ਦੇ ਵਿੱਚ ਉੱਥੇ ਸਿੱਖ ਹੋਣੇ ਚਾਹੀਦੇ ਆ, ਜਿਸ ਗਿਣਤੀ ਦੇ ਉੱਤੇ ਬੱਚੇ ਹੋਣੇ ਚਾਹੀਦੇ ਆ, ਉਸ ਗਿਣਤੀ 'ਚ ਨਹੀਂ ਹੁੰਦੇ। ਸੋ ਪਹਿਲਾ ਫਰਜ਼ ਤਾਂ ਇਹ ਸਿੱਖ ਜਿਹੜੀ ਰੈਨੇਸਾਂਸ ਹੈ ਉਹ ਗੁਰਬਾਣੀ 'ਚੋਂ ਹੀ ਪੈਦਾ ਹੋ ਸਕਦੀ, ਹੋਰ ਕਿਤੋਂ ਨਹੀਂ। ਪਹਿਲਾ ਕੰਮ ਸੰਥਿਆ ਸ਼ੁਰੂ ਕਰੋ। ਪਹਿਲਾ ਸਟੈਪ ਜਿਵੇਂ ਆਪਣਾ ਆਰਟਿਸਟਿਕ, ਪਹਿਲਾ ਕੰਮ ਸੰਥਿਆ। ਦੂਜਾ ਕੰਮ ਗੁਰਮੁਖੀ ਕੈਲੀਗ੍ਰਾਫੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਜਿਹੜਾ, ਉਹਦੀ ਛਪਾਈ ਹੋਣੀ ਚਾਹੀਦੀ ਹੈ ਪ੍ਰਿੰਟਿੰਗ ਪ੍ਰੈਸ 'ਚ ਜਾਂ ਨਹੀਂ ਹੋਣੀ ਚਾਹੀਦੀ? ਮੈਂ ਕਹਿੰਦਾ ਨਹੀਂ ਹੋਣੀ ਚਾਹੀਦੀ। ਪਰ ਜੇ ਅਸੀਂ ਅੱਜ ਫੈਸਲਾ ਕਰਦੇ ਹਾਂ ਤਾਂ 50 ਸਾਲ ਸਾਨੂੰ ਲੱਗਣਗੇ ਪੂਰੀ ਤਰ੍ਹਾਂ ਹੱਥ ਲਿਖਤ ਸਰੂਪ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ। ਸੋ ਉਹ ਹੱਥ ਲਿਖਤ ਸਰੂਪ ਤਾਂ ਹੀ ਪਹੁੰਚ ਸਕਦੇ ਆ ਜੇ ਗੁਰਮੁਖੀ ਕੈਲੀਗ੍ਰਾਫੀ ਦੀ ਬਹੁਤ ਰਿਚ ਟ੍ਰੈਡੀਸ਼ਨ ਹੈ ਜਿਹੜੀ, ਉਹ ਬਹੁਤ ਸਟਰੋਂਗ ਟ੍ਰੈਡੀਸ਼ਨ ਹੈ ਜਿਹੜੀ, ਉਹ ਪੈਦਾ ਹੋਊਗੀ। ਸੋ ਇੱਕ ਕੰਮ ਤੁਸੀਂ ਇਹ ਕਰ ਸਕਦੇ ਹੋ, ਗੁਰਮੁਖੀ ਕੈਲੀਗ੍ਰਾਫੀ ਸਿਖਾਉਣ ਵਾਲਾ ਕੋਈ ਲੱਭ ਕੇ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸਾਂ ਲਾਓ। ਤੇ ਆਮ ਇੱਕ ਸਿੱਖ ਹੈ ਜਿਹੜਾ, ਉਹ ਇਹ ਗੱਲ ਨੂੰ ਆਪਦਾ ਗੁਰਬਾਣੀ ਪੜ੍ਹਨੀ ਵੀ ਤੇ ਗੁਰਬਾਣੀ ਲਿਖਣੀ ਵੀ ਬਹੁਤ ਜਿਵੇਂ ਵੱਡੀ ਗੱਲ ਹੈ, ਤੇ ਇਹ ਸੇਵਾ ਜਿਹੜੀ ਉਹ ਜ਼ਰੂਰ ਕੀਤੀ ਜਾਵੇ। ਸੋ ਇਹ ਜਿਹੜੀ ਆਰਟਿਸਟਿਕ ਜਿਹੜੀ ਟ੍ਰੇਨਿੰਗ ਹੈ ਉਹਦੇ ਬਾਰੇ ਗੱਲ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਜਿਨ੍ਹਾਂ ਦੀ ਆਸ ਹੀ ਕੋਈ ਨਹੀਂ ਉਹਨਾਂ ਦਾ ਕੀ ਕੀਤਾ ਜਾਵੇ। ਇਹ ਗੱਲ ਤੁਹਾਡੀ ਪ੍ਰੈਕਟੀਕਲੀ ਠੀਕ ਹੈ ਕਿ ਕੁਛ ਨਾ ਕੁਛ ਬੰਦੇ ਦਾ ਇਹੋ ਜਿਹੇ ਹੋਣਗੇ ਹੀ ਜਿਹੜੇ ਜਿਨ੍ਹਾਂ ਨੂੰ ਤੁਸੀਂ ਕੁਛ ਵੀ ਕਰ ਲਓ ਜਿਹੜੇ ਵਾਪਸ ਨਹੀਂ ਮੁੜਨਗੇ। ਉਹਦੇ 'ਚ ਜਿਹੜਾ ਇੱਕ ਆਪਣੀ ਸਿਸਟਮ ਹੈ ਨਾ ਵੀ ਇੱਕ ਸੋਸ਼ਲ ਬਾਈਕਾਟ ਟਾਈਪ ਛੇਕਣ ਵਾਲੀ ਚੀਜ਼ ਹੈ ਜਿਹੜੀ, ਉਹ ਤਾਂ ਹੈਗੀ ਹੈ ਐਕਸਟ੍ਰੀਮ ਸਿਚੁਏਸ਼ਨਸ ਵਾਸਤੇ, ਵੀ ਜੇ ਕੋਈ ਬਹੁਤ ਜ਼ਿਆਦਾ ਜਿਵੇਂ ਅਗੇਂਸਟ ਚੱਲਦਾ ਤੇ ਉਹਦੇ ਵਾਸਤੇ, ਜਿਵੇਂ ਕੋਈ ਬੇਅਦਬੀ ਕਰਦਾ ਜਾਂ ਕੋਈ ਬਹੁਤ ਵੱਡੇ ਕਤਲੋਗਾਰਤ ਕਰਦਾ, ਉਹਦੇ ਵਾਸਤੇ ਉਹ ਵਰਤਿਆ ਜਾਂਦਾ। ਪਰ ਇੱਕ ਹੋਰ ਚੀਜ਼ ਆ ਉਹਦੇ ਤੋਂ ਥੋੜੀ ਜਿਹੀ ਸੌਫਟ, ਉਹ ਹੈਗੀ ਆ ਸੋਸ਼ਲ ਪ੍ਰੈਸ਼ਰ। ਇਹ ਸਾਰੀਆਂ ਜਿੰਨੀਆਂ ਵੀ ਵੈਸਟ ਦੇ ਵਿੱਚ ਮੂਵਮੈਂਟਸ ਚੱਲੀਆਂ, ਬਲੈਕ ਲਾਈਵਜ਼ ਮੈਟਰ, ਫਲਸਤੀਨ ਦੀ ਤੇ ਹੋਰ ਸੋਸ਼ਲ ਜਸਟਿਸ ਮੂਵਮੈਂਟਸ ਆ ਜਿਹੜੀਆਂ, ਇਹਨਾਂ ਦੇ ਵਿੱਚ ਸੋਸ਼ਲ ਪ੍ਰੈਸ਼ਰ ਹੈ ਨਾ ਜਿਹੜਾ, ਬਈ ਜੇ ਤੁਸੀਂ ਆਹ ਗੱਲ ਨਹੀਂ ਕਰਦੇ ਤਾਂ ਤੁਸੀਂ ਸਭ ਕਾਈਂਡ ਆਫ ਗਲਤ ਕੰਮ ਕਰ ਰਹੇ ਆ, ਵੀ ਜੇ ਤੁਸੀਂ ਆਹ ਕੰਮ ਦੇ ਹੱਕ ਦੇ ਵਿੱਚ ਆਵਾਜ਼ ਨਹੀਂ ਉਠਾਉਂਦੇ ਤਾਂ ਤੁਸੀਂ ਗਲਤ ਆ। ਇਹ ਸਥਾਪਿਤ ਕਰਨਾ ਬਹੁਤ ਵੱਡੀ ਗੱਲ। ਸਾਡੇ ਤੋਂ ਇਹ ਸਥਾਪਿਤ ਨਹੀਂ ਹੋਈ। ਜਿਹੜੀ ਕਾਮਰੇਡਾਂ ਵਾਲੀ ਗੱਲ ਹੈ ਨਾ, ਉਹ ਕਾਮਰੇਡ ਸਗੋਂ ਇਹ ਸਥਾਪਿਤ ਕਰ ਗਏ ਵੀ ਸਿੱਖ ਪੱਖੀ ਗੱਲ ਕਰਨਾ ਗਲਤ ਆ। ਉਹਦੇ 'ਚ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਗਏ ਸਨ। ਨਹੀਂ, ਉਹ ਸੰਘਰਸ਼ ਖਤਮ ਨਹੀਂ ਸੀ ਹੋਣਾ 84 ਵਾਲਾ, ਨਹੀਂ ਉਹਨੇ ਹੋਰ ਤਕੜਾ ਹੁੰਦਾ ਜਾਣਾ ਸੀਗਾ। ਕਿਉਂਕਿ ਸਰਕਾਰ ਜਦੋਂ ਕਿਸੇ ਖਿੱਤੇ 'ਚ ਲੋਕਾਂ ਨੂੰ ਮਾਰ ਰਹੀ ਹੁੰਦੀ ਆ, ਉਹ ਆਪਦੀ ਕ੍ਰੈਡੀਬਿਲਿਟੀ ਗਵਾ ਲੈਂਦੀ ਹੈ, ਉਹਦੀ ਗੱਲ ਤੋਂ ਲੋਕ ਕਨਵਿੰਸ ਨਹੀਂ ਹੁੰਦੇ। ਸੋ ਇੱਥੇ ਫਿਰ ਤੀਜੀ ਧਿਰ ਬਣ ਕੇ ਕਾਮਰੇਡ ਆਏ, ਪਰ ਕੰਮ ਉਹਨਾਂ ਨੇ ਸਰਕਾਰ ਵਾਸਤੇ ਕੀਤਾ ਤੇ ਬਹੁਤ ਜ਼ਿਆਦਾ ਨੁਕਸਾਨ ਕਰ ਗਏ ਸਿੱਖਾਂ ਦਾ, ਤੇ ਅੱਜ ਵੀ ਕਰ ਰਹੀ ਹੈ। ਸੋ ਸੋਸ਼ਲ ਪ੍ਰੈਸ਼ਰ, ਜਿੰਨਾ ਤੁਹਾਡਾ ਡਿਸਕੋਰਸ ਤਕੜਾ ਹੁੰਦਾ ਜਾਊਗਾ, ਉਨਾ ਤੁਹਾਡੇ ਡਿਸਕੋਰਸ ਦੇ ਮਗਰ ਸੋਸ਼ਲ ਪ੍ਰੈਸ਼ਰ ਵੱਧਦਾ ਜਾਊਗਾ। ਉਹਦੇ 'ਚ ਇਹ ਹੁੰਦਾ ਵੀ ਤੁਸੀਂ ਇਹਨੂੰ, ਇਹ ਗੱਲ ਹੈ ਜਿਹੜੀ, ਇਹਨੂੰ ਆਏ ਨਹੀਂ ਸਮਝਣਾ ਵੀ ਇਹ ਗੱਲ ਸਿਰਫ ਸਟੇਜਾਂ ਤੋਂ ਪ੍ਰੋਗਰਾਮਾਂ 'ਚ ਹੀ ਹੋਣੀ ਹੈ ਜਾਂ ਪ੍ਰੋਟੈਸਟ ਤੇ ਹੀ ਹੋਣੀ ਹੈ। ਜੇ ਤੁਸੀਂ ਕਿਸੇ ਪਾਰਟੀ ਜਾਂਦੇ ਆ ਉੱਥੇ ਵੀ ਤੁਸੀਂ ਇਹ ਗੱਲ ਕਰ ਸਕਦੇ, ਕਿਸੇ ਵਿਆਹ ਤੇ ਜਾਂਦੇ ਆ ਉੱਥੇ ਵੀ, ਜੇ ਕੋਈ ਤੁਸੀਂ ਰਿਸ਼ਤੇਦਾਰਾਂ 'ਚ ਬੈਠੇ ਆ ਉੱਥੇ ਵੀ ਗੱਲ ਰੱਖ ਸਕਦੇ ਆ। ਸੋ ਇੱਕ ਕਾਈਂਡ ਆਫ ਉਸ ਧਿਰ ਨਾਲ ਜੁੜੇ ਸਾਰੇ ਬੰਦਿਆਂ ਨੂੰ ਉਹਨੂੰ ਮਿਸ਼ਨ ਬਣਾਉਣਾ ਪੈਂਦਾ। ਦੂਜੀ ਗੱਲ ਵੀ ਤੁਹਾਡੀ ਦਲੀਲ ਪੁਖਤਾ ਚਾਹੀਦੀ ਹੈ। ਇਹ ਗੱਲ ਦੇ ਵਿੱਚ ਸਾਡੇ ਬੰਦੇ ਕੱਚੇ ਆ, ਉਹ ਤਿਆਰੀ ਨਹੀਂ ਕਰਦੇ। ਉਹ ਜਿਵੇਂ ਕਈ ਵਾਰੀ ਉਹਨਾਂ ਨੂੰ ਘਿਰ ਜਾਂਦੇ ਆ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਬਈ ਮੂਵਮੈਂਟ ਦੇ ਦੌਰਾਨ ਕਾਮਰੇਡਾਂ ਨੇ ਇੱਕ ਤਰੀਕਾ ਲੱਭਿਆ ਸਿੱਖਾਂ ਨੂੰ ਚੁੱਪ ਕਰਾਉਣ ਦਾ। ਉਹਨਾਂ ਨੇ ਜਦੋਂ ਵੀ ਕੋਈ ਬੰਦਾ ਸਿੱਖ ਪੱਖੀ ਗੱਲ ਕਰਦਾ ਸੀ, ਉਹਨਾਂ ਨੇ ਕਹਿਣਾ, ਤੂੰ ਬਾਕੀ ਗੱਲਾਂ ਛੱਡ, ਪਹਿਲਾਂ ਮੈਨੂੰ ਇਹ ਗੱਲ ਦੱਸ ਵੀ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਕੀਤਾ? ਹੁਣ ਆਮ ਸਿੱਖ ਨੇ ਨਹੀਂ ਕੀਤਾ। ਅਗਲਾ ਕਹਿੰਦਾ ਨਹੀਂ ਕੀਤਾ, ਤੇ ਫਿਰ ਤੂੰ ਗੱਲ ਹੀ ਕੀ ਕਰਦਾ? ਚੁੱਪ ਕਰ ਜਾ, ਤੈਨੂੰ ਹੱਕ ਹੀ ਕੋਈ ਨਹੀਂ ਗੱਲ ਕਰਦਾ। ਬਹੁਤੀਆਂ ਸਥਿਤੀਆਂ ਦੇ ਵਿੱਚ ਬਾਹਲੇ ਸਿੱਖਾਂ ਨੂੰ ਵਿਚਾਰਿਆਂ ਨੂੰ ਇਹ ਗੱਲ ਦਾ ਹੀ ਜਵਾਬ ਨਹੀਂ ਆਇਆਗਾ। ਹੁਣ ਇਹ ਗੱਲ ਦਾ ਜਵਾਬ ਤਾਂ ਇਹ ਵੀ ਹੋ ਸਕਦਾ ਸੀਗਾ ਵੀ ਤੂੰ ਕਾਰਲ ਮਾਰਕਸ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ? ਪੰਜਾਬ ਦੇ ਕਿਸੇ ਕਾਮਰੇਡ ਨੇ ਨਹੀਂ ਪੜ੍ਹੀਆਂ।
ਇੱਕ ਨੇ ਨਹੀਂ। ਮੈਂ ਗੱਲ ਦੀ ਗਾਰੰਟੀ ਕਰਦਾ, ਜੇ ਕੋਈ ਕਲੇਮ ਕਰਦਾ ਮੇਰੇ ਨਾਲ ਗੱਲ ਕਰ ਸਕਦਾ, ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਰੱਖ ਲਵੇ, ਮੈਂ ਸਾਬਤ ਕਰ ਸਕਦਾ ਵੀ ਨਹੀਂ ਪੜ੍ਹੀਆਂ, ਤੇ ਫਿਰ ਉਹ ਕਾਂਗਰਸ ਦੀ ਗੱਲ ਕਿਉਂ ਕਰਦੇ? ਸੋ ਉਹ ਜਿਹੜੀਆਂ ਨਾ ਇਹਨੂੰ ਤਾਂ ਹੀ ਮੈਂ ਮੈਂਟਲ ਟ੍ਰਿਕਸ ਕਹਿੰਦਾ, ਮੈਂਟਲ ਟ੍ਰੈਪ ਸੀਗੇ, ਇੱਕ ਸਿੱਖ ਥੋੜੇ ਭੋਲੇ ਆ, ਉਹਦੇ ਕਰਕੇ ਉਹਦੇ ਵਿੱਚ ਫਸਦੇ ਗਏ, ਤੇ ਦੂਜੀਆਂ ਜਿਹੜੀਆਂ ਥੋੜ੍ਹੀਆਂ ਸਿਵਲਾਈਜੇਸ਼ਨਲ ਡਿਵੈਲਪ ਕੌਮਾਂ ਉਹ ਨਹੀਂ ਫਸਦੀਆਂ ਇਹਨਾਂ ਗੱਲਾਂ 'ਚ, ਉਹ ਨਾਲ ਦੀ ਨਾਲ ਅਗਲੇ ਦੇ ਮੂੰਹ ਤੇ ਮਾਰਦੇ ਆ। ਪਰ ਆਪਣੇ ਥੋੜ੍ਹੀ ਜਿਹੀ ਇਹ ਵੀ ਹੈਗੀ ਆ ਸਿਚੁਏਸ਼ਨ ਵੀ ਕਈ ਵਾਰੀ ਜਿਵੇਂ ਦਲੀਲ ਕੱਚੀ ਹੁੰਦੀ ਆ, ਪਰ ਦੇਣ ਵਾਲਾ ਬੰਦਾ ਜਿਹੜਾ ਉਹ ਫੀਲਿੰਗ ਇਹ ਲੈਂਦਾ ਜਿਵੇਂ ਉਹਨੇ ਬਿਲਕੁਲ ਪੱਕੀ ਦਲੀਲ ਦਿੱਤੀ ਹੋਵੇ। ਸੋ ਉਹ ਥੋੜ੍ਹੀ ਜਿਹੀ ਜਿਹੜੀ ਸੈਲਫ ਕੌਨਸ਼ੀਅਸ ਹੁੰਦੀ ਹੈ ਨਾ, ਬੰਦੇ ਦੀ ਅਵੇਅਰਨੈਸ ਹੁੰਦੀ ਹੈ ਵੀ ਸੈਲਫ ਕੌਨਸ਼ੀਅਸ ਵੀ ਆਪਦੇ ਆਪ ਨੂੰ ਪ੍ਰੋਪਰ ਤਰੀਕੇ ਨਾਲ ਰੱਖ ਕੇ ਵੇਖਣਾ ਵੀ ਮੈਂ ਕਿੱਥੇ ਕਹਿ ਗੱਲਬਾਤ ਦੇ ਵਿੱਚ ਜਾਂ ਖੇਡ ਦੇ ਮੈਦਾਨ 'ਚ ਜਾਂ ਜਿੱਥੇ ਮਰਜ਼ੀ ਹੋਵੇ। ਉਹ ਕਈ ਵਾਰੀ ਤਾਂ ਜਿਵੇਂ ਸੈਲਫ ਗੋਲ ਕਰਕੇ ਹੀ ਆਪਣੇ ਬੰਦੇ ਖੁਸ਼ ਹੋ ਲੈਂਦੇ ਆ। ਇਹ ਵੱਡੀ ਪ੍ਰੋਬਲਮ ਆ। ਹਾਂਜੀ, ਜਿਹੜਾ ਰੇਨੇਸਾਂਸ ਦੀ ਗੱਲ ਹੈ ਜੀ, ਇਹ ਪੰਥਕ ਤੌਰ ਤੇ ਵੀ ਕੋਈ ਪ੍ਰੋਗਰਾਮ ਇਹਦੇ ਵਾਸਤੇ? ਬਿਲਕੁਲ ਬਿਲਕੁਲ। ਜਿਵੇਂ ਹੁਣ ਸ਼੍ਰੋਮਣੀ ਕਮੇਟੀ ਜੇ ਸਹੀ ਹੱਥਾਂ 'ਚ ਹੋਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਪਹਿਲ ਦੇ ਆਧਾਰ ਤੇ ਇੱਕ ਖਾਲਸਾ ਕਾਲਜ ਜਿੱਡੀ ਜਾਂ ਉਦੋਂ ਵੀ ਵੱਡੀ ਸੰਸਥਾ ਬਣਾਉਣੀ ਚਾਹੀਦੀ ਆ, ਜਿਹਦਾ ਸਿਰਫ ਕੰਮ ਹੋਵੇ ਕਿ ਗੁਰੂ ਸਾਹਿਬ ਦੇ ਸਰੂਪ ਆਤਲਿਕ ਸਰੂਪ ਤਿਆਰ ਕਰ, ਜਿੱਥੇ ਹਜ਼ਾਰਾਂ ਬੰਦੇ ਕੰਮ ਕਰਦੇ ਹੋਣ। ਹਰ ਸਰੂਪ ਆ ਜਿਹੜਾ ਜਦੋਂ ਤਿਆਰ ਹੋਊਗਾ, ਫਿਰ ਉਹਨੂੰ 5 ਸਿੱਖ ਜਿਹੜੇ ਕਿ ਬਾਣੀ ਬਹੁਤ ਜ਼ਿਆਦਾ ਪੜ੍ਹਨ ਵਾਲੇ ਹੋਣਗੇ, ਉਹ 5 ਸਿੱਖ ਵਾਰੀ ਪਾਠ ਕਰਨਗੇ ਸਰੂਪ ਦਾ, ਫਿਰ ਦੇਖਣਗੇ ਵੀ ਕੋਈ ਸੁਧਾਈ ਕਰਨ ਵਾਲੀ ਹੈ ਕਿ ਨਹੀਂ ਹੈ, ਫਿਰ ਉਹ ਪਾਸ ਕਰਨਗੇ। ਫਿਰ ਜਿਵੇਂ ਲੰਮਾ ਪ੍ਰੋਸੈਸ ਆ, ਪਰ ਜੇ ਸਿੱਖ ਇਹ ਕਰ ਜਾਣ ਤੇ ਮੇਰੇ ਖਿਆਲ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਸਕਦੀ। ਜਿਹੜੀ ਹੱਥ ਲਿਖਤ ਹੈ ਨਾ, ਜਿਹੜੀ ਅੱਜ ਕੱਲ੍ਹ ਨਿਊਰੋ ਸਾਇੰਸ ਜਿਹੜੀ ਰਿਸਰਚ ਚੱਲ ਰਹੀ ਆ, ਹੱਥ ਲਿਖਤ ਤਾਂ ਤੁਹਾਡੀ ਬ੍ਰੇਨ ਦੀ ਕੈਮਿਸਟਰੀ ਨੂੰ ਵੀ ਚੇਂਜ ਕਰ ਦਿੰਦੀ ਆ, ਤੇ ਗੁਰਬਾਣੀ ਲਿਖਣੀ ਤਾਂ ਬਹੁਤ ਵੱਡੀ ਗੱਲ ਆ। ਤੇ ਹੁਣ ਤਾਂ ਹੱਥ ਲਿਖਤ ਹੀ ਖਤਮ ਕਰੀ ਜਾਂਦੇ ਆ, ਤੇ ਸਕੂਲਾਂ 'ਚ ਵੀ ਨਹੀਂ ਸਿਖਾਉਂਦੇ, ਕੰਪਿਊਟਰ ਆ ਗਏ, ਪਰ ਉਹ ਹੱਥ ਲਿਖਤ ਨਾ ਸਿਖਾਉਣੀ ਬਹੁਤ ਮਾੜੀ ਗੱਲ ਆ। ਸਵੀਡਨ ਦੇ ਵਿੱਚ ਜਿੱਥੇ ਦੁਨੀਆ ਦਾ ਟੌਪ ਦਾ ਐਜੂਕੇਸ਼ਨ ਸਿਸਟਮ ਹੈ, ਉਹਨਾਂ ਨੇ ਇਸ ਸਾਲ ਫੈਸਲਾ ਲਿਆ ਹੁਣ ਲੇਟੈਸਟ ਬਈ ਹੱਥ ਲਿਖਤ ਦੁਬਾਰਾ ਇੰਟਰੋਡਿਊਸ ਕੀਤੀ ਹੈ, ਤੇ ਬਾਕੀ ਮੁਲਕਾਂ ਦੇ ਵਿੱਚ ਵੀ ਹੋ ਜੂਗੀ, ਇੱਥੇ ਵੀ ਹੋਣੀ ਚਾਹੀਦੀ ਹੈ। ਸੋ ਇੱਕ ਇਹ ਸਿਰਫ ਉਦਾਹਰਨ ਹੈ। ਰੈਨੇਸਾਂਸ ਤਾਂ ਬਹੁਤ ਵੱਡਾ ਫਿਨੋਮੀਨਾ ਜਿਹਦੇ ਚ ਲਿਟਰੇਚਰ, ਆਰਟ, ਪੇਂਟਿੰਗ, ਹੋਰ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਉਹਦੇ ਚ ਸ਼ਾਮਲ ਹੈ। ਇੱਕ ਜਿਹੜੀ ਵਧੀਆ ਗੱਲ ਹੋਈ ਹੈ ਪਿਛਲੇ ਸਮੇਂ ਦੇ ਵਿੱਚ, ਉਹ ਇਹ ਹੈ ਕਿ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦ ਦੇ ਵਿੱਚ ਯਾਦਗਾਰ ਸਥਾਨ ਬਣਿਆ ਦਰਬਾਰ ਸਾਹਿਬ ਦੇ ਵਿੱਚ, ਉਹਦੀ ਮੀਨਾਕਾਰੀ, ਜਿਵੇਂ ਤੁਸੀਂ ਕਹਿ ਲਓ ਵੀ ਬੰਦਾ ਸ਼ਸ਼ਕਾਰ ਉੱਠਦਾ, ਬਹੁਤ ਜ਼ਿਆਦਾ ਕਮਾਲ ਦੀ ਮੀਨਾਕਾਰੀ ਕੀਤੀ, ਬਹੁਤ ਜ਼ਿਆਦਾ ਸੋਹਣਾ ਬਣਾਇਆ, ਤੇ ਉਹ ਜਿਵੇਂ ਉਹਨੂੰ ਵਧੀਆ ਗੱਲ ਹੋਈ, ਬਹੁਤ ਵਧੀਆ ਉਹ ਸਟੈਪ ਲਿਆ। Too much thankful, yeah. Too much. Yeah. So, how we pressurize? ਥੋੜਾ ਐਕਸਪਲੇਨ ਕਰੋ। ਜਿਵੇਂ ਸਿੱਖਾਂ ਨੂੰ ਖਾਲਿਸਤਾਨੀ ਵਰਡ ਹੈ ਜੋ ਤੁਸੀਂ ਬੋਲਦੇ ਆ, ਬੜਾ ਭਾਵ ਲੱਗਦਾ ਸਾਡੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਮਤਲਬ ਕਿ ਇਸ ਵਰਡ ਨੂੰ ਐਕਸਪਲੇਨ ਕਰਨ ਲਈ। ਸੋ ਹਾਂਜੀ, ਠੀਕ, ਮੈਂ ਸਮਝ ਗਿਆ ਤੁਹਾਡੀ ਗੱਲ। ਦੇਖੋ, ਗੱਲ ਇਹ ਹੈ ਕਿ ਸਾਰੀ ਰਾਜਨੀਤੀ ਹੈ ਜਿਹੜੀ, ਉਹ ਦਬਾਅ ਦੀ ਖੇਡ ਹੈ, ਉਹ ਪ੍ਰੈਸ਼ਰ ਦੀ ਖੇਡ ਹੈ। ਜੇ ਕਿਸੇ ਤੇ ਪ੍ਰੈਸ਼ਰ ਪੈਂਦਾ ਤਾਂ ਉਹ ਤੁਹਾਡੇ ਕੰਮ ਕਰਦਾ, ਜੇ ਨਹੀਂ ਪੈਂਦਾ ਤਾਂ ਨਹੀਂ ਕਰਦਾ। ਅਦਰਵਾਈਜ਼ ਤਾਂ ਜਿਹੜੀ ਦੁਨੀਆ ਦਾ ਅਸੂਲ ਹੈ ਨਾ ਜਿਹੜਾ, ਉਹ ਸੈਲਫ ਇੰਟਰਸਟ ਹੈ। ਇਹ ਸਿੱਖ ਹੀ ਸਿਰਫ ਇਸ ਅਸੂਲ ਤੋਂ ਬਾਹਰ ਹੈ, ਜਿਹੜੇ ਕਿ ਸੈਲਫ ਇੰਟਰਸਟ ਚੋਂ ਕੰਮ ਨਹੀਂ ਕਰਦੇਗੇ, ਸਗੋਂ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਜ਼ਿਆਦਾ। ਪਰ ਬਹੁਤੀ ਦੁਨੀਆ ਜਿਹੜੀ ਉਹ ਸੈਲਫ ਇੰਟਰਸਟ ਨਾਲ ਚੱਲਦੀ ਹੈ। ਇੰਟਰਨੈਸ਼ਨਲ ਡਿਪਲੋਮੈਸੀ 100% ਸੈਲਫ ਇੰਟਰਸਟ ਨਾਲ ਚੱਲਦੀ ਹੈ। ਸੋ ਇਹ ਸਿਚੁਏਸ਼ਨ ਹੈ ਨਾ ਜਿਹੜੀ, ਇਹ ਸਿੱਖਾਂ ਨੂੰ ਝਟਕਾ ਵੀ ਲੱਗ ਸਕਦਾ ਭਵਿੱਖ ਦੇ ਵਿੱਚ। ਇਹ ਸਿਚੁਏਸ਼ਨ ਰਿਵਰਸ ਹੁੰਦੀ ਨੂੰ ਟਾਈਮ ਨਹੀਂ ਲੱਗਣਾਗਾ। ਸਰਕਾਰਾਂ ਨੂੰ ਫੈਸਲੇ ਬਦਲਣ ਲੱਗੇ ਕੁਝ ਵੀ ਨਹੀਂ ਲੱਗਦਾਗਾ, ਉਹਨਾਂ ਨੇ ਯੂ ਟਰਨ ਮਾਰ ਜਾਣੀ ਹੈ ਇੱਕਦਮ ਜਿੱਦੇ ਸਿਚੁਏਸ਼ਨ ਬਦਲ ਗਈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਸਿੱਖਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਹੈ। ਇੱਕ ਘੱਟੋ ਘੱਟ ਇੱਕ ਵੱਡਾ ਪ੍ਰੋਗਰਾਮ ਹੈ ਜਿਹੜਾ, ਉਹ ਕੈਨੇਡੀਅਨ ਪਾਰਲੀਮੈਂਟ ਦੇ ਬਾਹਰ ਇੱਕ ਵੱਡੀ ਪ੍ਰੋਟੈਸਟ ਹੈ ਜਿਹੜੀ, ਵੱਡਾ ਇਕੱਠ ਹੈ ਜਿਹੜਾ, ਉਹ ਸਿੱਖਾਂ ਨੂੰ ਕਰਨਾ ਚਾਹੀਦਾ। ਤੇ ਇਹ ਗੱਲ ਦੀ ਮੰਗ ਕਰਨੀ ਚਾਹੀਦੀ ਹੈ ਵੀ ਕੈਨੇਡਾ ਸਰਕਾਰ ਜਿੰਨਾ ਕਰ ਰਹੀ ਹੈ ਉਹ ਇਨਫ ਨਹੀਂ ਕਰ ਰਹੀ, ਹੋਰ ਕਰਨਾ ਚਾਹੀਦਾ। ਵੀ ਸੈਂਕਸ਼ਨਸ ਲਾਉਣੀਆਂ ਚਾਹੀਦੀਆਂ, ਇੰਡੀਆ ਕੀਤਾ ਤਾਂ ਕੁਝ ਵੀ ਨਹੀਂ, ਸੈਂਕਸ਼ਨਸ ਲੱਗਣੀਆਂ ਚਾਹੀਦੀਆਂ, ਇੰਡੀਆ ਤੇ ਡਿਪਲੋਮੈਟ ਵਾਪਸ ਭੇਜਣੇ ਚਾਹੀਦੇ ਆ, ਡਿਪਲੋਮੈਟਿਕ ਸੰਬੰਧ ਤੋੜਨੇ ਚਾਹੀਦੇ ਆ। ਸੋ ਜਾਂ ਕੋਈ ਵੀ ਹੋਰ ਕਮਿਊਨਿਟੀ ਹੁੰਦੀ ਤਾਂ ਉਹਦੀ ਸਾਰੀ ਦੀ ਸਾਰੀ ਪ੍ਰੋਟੈਸਟ ਜਿਹੜੀ ਸਰਕਾਰ ਦੇ ਖਿਲਾਫ ਹੋਣੀ ਸੀ।
ਆਪਣੇ ਥੋੜੇ ਜਿਹੇ ਲੋਕ ਬੰਦੇ ਜਿਹੜੇ ਉਹਨਾਂ ਨੂੰ ਇਹ ਗੱਲ ਸਮਝਾਉਣੀ ਥੋੜੀ ਜਿਹੀ ਔਖੀ ਆ। ਹਾਂਜੀ, ਦੂਜੀ ਗੱਲ ਜਿਹੜੀ ਤੁਸੀਂ ਖਾਲਿਸਤਾਨ ਵਾਲੀ ਕੀਤੀ ਆ, ਇੰਡੀਅਨ ਗੌਰਮੈਂਟ ਦੀ ਇਹ ਬਹੁਤ ਵੱਡੀ ਇਸ ਗੱਲ ਦੇ ਵਿੱਚ ਜਿੱਤ ਹੋਈ ਕਿ ਉਹਨਾਂ ਨੇ ਖਾਲਿਸਤਾਨ ਸ਼ਬਦ ਨੂੰ ਹਊਆ ਬਣਾਤਾ ਲੋਕਾਂ ਦੇ ਮਨਾਂ 'ਚ, ਕਿ ਜੇ ਕੋਈ ਖਾਲਿਸਤਾਨ ਸ਼ਬਦ ਬੋਲਦਾ ਇਹਦਾ ਮਤਲਬ ਉਹ ਬੰਦਾ ਹੀ ਗਲਤ ਆ। ਇਹ ਗੱਲ ਬਿਲਕੁਲ ਨਹੀਂ ਕਿ ਖਾਲਿਸਤਾਨ ਬਹੁਤ ਪਵਿੱਤਰ ਸੰਕਲਪ ਹੈ। ਜਿਹੜਾ ਦੇਖੋ ਡਾਕਟਰ ਗੁਰਭਗਤ ਸਿੰਘ ਹੋਏ ਆ, ਬਹੁਤ ਵੱਡੇ ਵਿਦਵਾਨ, ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਉਹਨਾਂ PhD ਕੀਤੀ ਸੀ, ਪਰ ਬਾਅਦ ਚ ਉਹਨਾਂ ਨੇ ਪੰਜਾਬ ਜਾ ਕੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਾਇਆ ਸਾਰੀ ਉਮਰ। ਉਹ ਕਹਿੰਦੇ ਵੀ ਦੁਨੀਆ 'ਚ ਦੋ ਸਿਸਟਮ ਹੈ, ਇੱਕ ਕੈਪੀਟਲਿਜ਼ਮ ਤੇ ਇੱਕ ਸੋਸ਼ਲਿਜ਼ਮ। ਸੋਸ਼ਲਿਜ਼ਮ ਤਾਂ ਹੁਣ ਫੇਲ ਹੋ ਗਿਆ, ਕੈਪੀਟਲਿਜ਼ਮ ਚੱਲ ਰਿਹਾ, ਪਰ ਕੈਪੀਟਲਿਜ਼ਮ ਵੀ ਪੂਰਾ ਸਹੀ ਨਹੀਂਗਾ, ਇਹਦੇ ਵਿੱਚ ਵੀ ਨਾ ਬਰਾਬਰੀ ਬਹੁਤ ਆ, ਇਹਦੇ 'ਚ ਵੀ ਪ੍ਰੋਬਲਮਸ ਬਹੁਤ ਆ। ਜਿਵੇਂ ਸਾਰੀ ਸਾਈਕੋਪੋਲਿਟੀਕਲ ਮੈਨੀਪੂਲੇਸ਼ਨ ਦੀ ਮੈਂ ਗੱਲ ਕੀਤੀ ਹੈ, ਸਾਰਾ ਕੈਪੀਟਲਿਜ਼ਮ ਨੇ ਇਹਨੂੰ ਪਰਫੈਕਟ ਕੀਤਾ ਹੋਇਆ। ਉਹ ਕਹਿੰਦੇ ਵੀ ਜਿਹੜਾ ਸਿੱਖੀ ਹੈ ਇਹ ਤੀਜਾ ਬਦਲ ਦੇ ਸਕਦੀ ਹੈ। ਸੋ ਖਾਲਿਸਤਾਨ ਦਾ ਆਈਡੀਆ ਜਿਹੜਾ ਉਹ ਤੀਜਾ ਬਦਲ ਆ, ਉਹਦੇ 'ਚ ਉਹਨਾਂ ਨੇ ਜਿਹੜਾ ਟਰਮ ਲਿਆਂਦੀ ਉਹ ਵਿਸਮਾਦੀ ਪੂੰਜੀ, ਕਿ ਪੂੰਜੀ ਹੈ ਜਿਹੜੀ ਉਹਦਾ ਸਰੂਪ ਹੀ ਬਦਲਦਾ। ਵਿਸਮਾਦੀ ਪੂੰਜੀ ਦਾ ਆਈਡੀਆ ਲਿਆਂਦਾ, ਉਹਦੇ ਅਰਾਊਂਡ ਖਾਲਿਸਤਾਨ ਦੀ ਜਿਹੜੀ ਥਿਓਰਾਈਜ਼ੇਸ਼ਨ ਹੈ ਉਹ ਹਜੇ ਹੋਈ ਨਹੀਂ, ਇਸ ਕਰਕੇ ਉਹਨੂੰ ਕਰਨ ਦੀ ਲੋੜ ਹੈ ਤੇ ਥੋੜੀ ਬਹੁਤੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੁਛ ਨਾ ਕੁਛ ਆਊਗਾ, ਪਰ ਇਨ ਦੀ ਮੀਨ ਟਾਈਮ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜਾ ਦੇਖੋ ਹਰ ਕੌਮ ਹੈ ਜਿਹੜੀ ਉਹਨੂੰ ਆਪਦਾ ਰਾਜ ਆਪ ਕਰਨ ਦਾ ਹੱਕ ਹੈਗਾ, ਤੇ ਦੁਨੀਆ ਦੇ ਵਿੱਚ ਇਕੱਲੇ ਸਿੱਖ ਨਹੀਂ ਗੇ, ਫਲਸਤੀਨੀ, ਕਸ਼ਮੀਰੀ ਹੋਰ ਬਹੁਤ ਲੜ ਰਹੇ ਆ, ਤੇ ਜੇ ਉਹਨਾਂ ਪ੍ਰਤੀ ਤੁਹਾਡਾ ਐਟੀਟਿਊਡ ਸੇਮ ਨਹੀਂ ਗਾ, ਫਿਰ ਸਿੱਖਾਂ ਪ੍ਰਤੀ ਵੱਖਰਾ ਕਿਉਂ ਆ? ਉਹਨਾਂ ਤੋਂ ਤਾਂ ਕੋਈ ਮੰਗ ਨਹੀਂ ਕਰਦਾ ਵੀ ਪਹਿਲਾਂ ਸਾਨੂੰ ਦੱਸੋ ਵੀ ਤੁਹਾਡਾ ਰਾਜ ਕਿਹੋ ਜਿਹਾ ਹੋਊਗਾ, ਕੀ ਉਹਦੇ 'ਚ ਬਰਾਬਰੀ ਹੋਊਗੀ ਕਿ ਨਹੀਂ। ਕਸ਼ਮੀਰੀਆਂ ਤੋਂ ਕੋਈ ਨਹੀਂ ਪੁੱਛਦਾ, ਇਕੱਲੇ ਸਿੱਖਾਂ ਤੋਂ ਪੁੱਛਦੇ ਆ। ਸੋ ਉਹ ਕੁਐਸਚਨ ਦੇ ਪਿੱਛੇ ਵੀ ਜਿਹੜੀ ਇੰਟੈਂਸ਼ਨ ਹੈ ਉਹ ਓਨੈਸਟ ਨਹੀਂ ਹੁੰਦੀ, ਕਿਉਰਿਓਸਿਟੀ ਨਹੀਂ ਹੁੰਦੀ ਗੀ, ਉਹਦੇ ਪਿੱਛੇ ਇੰਟੈਂਸ਼ਨ ਨੈਗੇਟਿਵ ਹੁੰਦੀ ਹੈ। ਸੋ ਦੇਖੋ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ, ਆਪਾਂ ਨੂੰ ਅਗਲੇ ਦੀ ਟੋਨ ਤੋਂ ਪਤਾ ਲੱਗ ਜਾਂਦਾ ਵੀ ਅਗਲਾ ਆਪਣੇ ਬਾਰੇ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਜਾਂ ਰੂਡ ਹੈ ਜਾਂ ਕਿਵੇਂ ਹੈ। ਭਾਵੇਂ ਅਗਲਾ ਜੀ ਕਹਿ ਰਿਹਾ ਹੋਵੇ, ਪਰ ਜੀ ਵੀ ਇਸ ਤਰ੍ਹਾਂ ਨਾਲ ਕਿਹਾ ਜਾ ਸਕਦਾ ਵੀ ਜਿਹੜਾ ਬਹੁਤ ਰੂਡ ਹੋਵੇ। ਉਵੇਂ ਹੀ ਜਦੋਂ ਕੌਮੀ ਪੱਧਰ ਤੇ ਕੌਮੀ ਮਸਲਿਆਂ ਦੇ ਵਿੱਚ ਜਦੋਂ ਗੱਲ ਚੱਲਦੀ ਹੈ, ਉਦੋਂ ਵੀ ਟੋਨ ਪਛਾਣਨ ਦੀ ਲੋੜ ਹੁੰਦੀ ਹੈ। ਅਗਲੇ ਦੀ ਟੋਨ ਤੋਂ ਪਤਾ ਲੱਗਦਾ ਵੀ ਅਗਲਾ ਕਿੱਥੋਂ ਸਵਾਲ ਕਰ ਰਿਹਾ। ਪਹਿਲਾਂ ਜੇ ਤੁਸੀਂ ਕਹਿੰਦੇ ਨਾ ਵੀ ਜਦੋਂ ਖਾਲਿਸਤਾਨ ਬਾਰੇ ਕੋਈ ਗੱਲ ਕਰਦਾ, ਤੁਸੀਂ ਅਗਲੇ ਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਅਗਲੇ ਦੀ ਟੋਨ ਕੁਐਸਚਨ ਕਰੋ ਵੀ ਤੁਹਾਡੀ ਟੋਨ ਨੈਗੇਟਿਵ ਕਿਉਂ ਹੈ। ਜੇ ਤੁਸੀਂ ਸਵਾਲ ਕਰਨਾ ਹੈ ਤਾਂ ਤੁਸੀਂ ਨਿਊਟਰਲ ਟੋਨ 'ਚ ਕਿਉਂ ਨਹੀਂ ਕਰਦੇ? ਸੋ ਆਮ ਕਰਕੇ ਖਾਲਿਸਤਾਨ ਬਾਰੇ ਸਵਾਲ ਜਿਹੜੇ ਉਹ ਨੈਗੇਟਿਵ ਟੋਨ 'ਚ ਹੁੰਦੇ ਆ। ਹਾਂਜੀ ਹਾਂਜੀ ਪਰ ਜਿੰਨਾ ਤੁਸੀਂ ਇਹ ਸ਼ਬਦ ਵੱਧ ਵਰਤੋਗੇ, ਉਹਨਾਂ ਇਹਦੇ ਅਰਾਊਂਡ ਟੈਬੂ ਬਣਾਇਆ ਹੋਇਆ ਜਿਹੜਾ ਉਹ ਘਟੀ ਜਾਊਗਾ। ਸੋ ਜਿੰਨਾ ਇਹਨੂੰ ਵੱਧ ਕਹੋਗੇ, ਜਿੰਨਾ ਘੱਟ ਕਹੋਗੇ, ਉਹਨਾਂ ਟੈਬੂ ਸਟਰੋਂਗ ਹੁੰਦਾ। ਜਿੰਨਾ ਨੂੰ ਵੱਧ ਵਰਤੋਗੇ ਉਨਾ ਹੀ ਟੈਬੂ ਜਿਹੜਾ ਖਤਮ ਹੋ ਜਾਂਦਾ। ਸੋ ਬੇਝਿਜਕ ਹੋ ਕੇ ਗੱਲ ਕਰੋ। ਪਰ ਇੱਕ ਗੱਲ ਹੈ ਜਿਹੜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇੱਕ ਸੁਪਰ ਪਾਵਰ ਹਰ ਬੰਦਾ ਆਪਦੇ ਅੰਦਰ ਡਿਵੈਲਪ ਕਰ ਸਕਦਾ ਵੀ ਤੁਸੀਂ ਗੱਲ ਕਰਨੀ ਹੈ ਪਰ ਹਾਈਪਰ ਨਹੀਂ ਹੋਣਾ। ਬਹੁਤ ਸ਼ਾਂਤ ਰਹਿ ਕੇ, ਜਿੰਨੀ ਤੁਹਾਡੀ ਗੱਲ ਰੈਡੀਕਲ ਹੈ ਉਨੀ ਤੁਹਾਡੀ ਟੋਨ ਹੈ ਜਿਹੜੀ ਉਹ ਸ਼ਾਂਤ ਹੋਣੀ ਚਾਹੀਦੀ, ਫਿਰ ਤੁਹਾਡੀ ਗੱਲ ਦਾ ਅਸਰ ਦੁੱਗਣਾ ਬਣਦਾ। ਹਾਂਜੀ, ਮੇਰੇ ਖਿਆਲ ਇੱਧਰ ਵੀ ਵਿਸ਼ਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਇਹ ਹੈ ਕਿ ਖਾਲਿਸਤਾਨ ਨੂੰ ਟੈਰਰਿਜ਼ਮ ਦੇ ਨਾਲ ਕਿਉਂ ਜੋੜਿਆ ਜਾਂਦਾ ਹੈ, ਤੇ ਕਿ ਦੂਜਾ ਇਹ ਹੈ ਕਿ ਜਿਹੜੀ ਆਪਣੇ ਹੱਕਾਂ ਦੀ ਗੱਲ ਕਰਨਾ, ਆਪਣੇ ਵਿਚਾਰਧਾਰਾ ਰੱਖਣਾ, ਉਸ ਨੂੰ ਕਿਉਂ ਮਤਲਬ ਹਰ ਵਾਰੀ ਮਤਲਬ ਨਿਰਾਸ਼ਿਆ ਜਾਂਦਾ ਕਿ ਨਹੀਂ ਅਸੀਂ ਤੁਹਾਡੀ ਗੱਲ ਸੁਣਨੀ ਨਹੀਂ ਹੈ। ਦੂਜਾ ਇਹ ਹੈ ਕਿ ਜਿਹੜੇ ਸਟੇਟ ਦੇ ਫਾਈਨੈਂਸਿਸ ਨੇ ਉਹ ਕਿੱਦਾਂ ਕਿਸੇ ਕੌਮ ਨੂੰ ਅੱਗੇ ਲੈ ਕੇ ਜਾਂਦੇ ਨੇ, ਇਸ ਦੇ ਉੱਤੇ ਤੁਹਾਡੇ ਵਿਚਾਰ ਚਾਹੀਦੇ ਨੇ। ਕਿਉਂਕਿ ਜੇ ਅਸੀਂ ਵਾਈਟ ਪੇਪਰ ਔਨ ਸਟੇਟ ਫਾਈਨੈਂਸ ਪੜ੍ਹੀਏ ਪੰਜਾਬ ਗੌਰਮੈਂਟ ਦੇ, ਤੇ ਉਹਦੇ ਉੱਤੇ 2.63 ਲੱਖ ਕਰੋੜ ਦਾ ਕਰਜ਼ਾ ਸਰਕਾਰ ਦੇ ਉੱਤੇ ਹੈ, ਤੇ ਜਿਹੜੇ ਸਟੇਟ ਦੇ ਫਾਈਨੈਂਸਿਸ ਨੇ ਉਹ ਕਿੱਦਾਂ ਮੈਟਰ ਕਰਦੇ ਨੇ, ਇਸ ਦੇ ਉੱਤੇ ਤੁਹਾਡੀ ਵਿਚਾਰਧਾਰਾ ਜ਼ਰੂਰ ਚਾਹੀਦੀ। ਹਾਂਜੀ, ਦੇਖੋ ਜਿਹੜੀ ਕੋਈ ਵੀ ਸਟੇਟ ਹੈ ਉਹਨੇ ਆਪਦੇ ਖਿਲਾਫ ਲੜ ਰਹੀ ਧਿਰ ਨੂੰ ਤਾਂ ਬਦਨਾਮ ਕਰਨਾ ਹੁੰਦਾ।
ਸੋ ਜਿਹੜੀ ਉਹਦੇ ਪਿੱਛੇ ਇੱਕ ਆਈਡੀਆ ਜਿਹੜਾ ਕੰਮ ਕਰਦਾ ਉਹ ਕਹਿੰਦੇ ਆ ਸਟੇਟ ਮੋਨੋਪੋਲੀ ਔਨ ਵਾਇਲੈਂਸ, ਕਿ ਵਾਇਲੈਂਸ ਜਿਹੜੀ ਉਹ ਸਟੇਟ ਯੂਜ਼ ਕਰ ਸਕਦੀ ਹੈ, ਪੁਲਿਸ ਵਾਇਲੈਂਟ ਹੋ ਸਕਦੀ ਹੈ, ਸਟੇਟ ਕਿਸੇ ਨੂੰ ਫਾਂਸੀ ਲਾ ਸਕਦੀ ਹੈ, ਵਾਇਲੈਂਸ ਯੂਜ਼ ਕਰ ਸਕਦੀ ਹੈ, ਸਟੇਟ ਵਾਸਤੇ ਜਾਇਜ਼ ਹੈ ਪਰ ਹੋਰ ਕਿਸੇ ਵਾਸਤੇ ਜਾਇਜ਼ ਨਹੀਂ, ਵੀ ਸਟੇਟ ਦੀ ਮੋਨੋਪੋਲੀ ਆ ਵਾਇਲੈਂਸ ਤੇ, ਵੀ ਸਿਰਫ ਸਟੇਟ ਐਕਟਰ ਹੀ ਵਾਇਲੈਂਸ ਕਰ ਸਕਦੀ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜੀ ਸਿੱਖ ਇਤਿਹਾਸ ਵੱਲੀ ਨਿਗਾਹ ਮਾਰੋ ਜੇ ਤਾਂ ਸਾਰਾ ਸਿੱਖ ਇਤਿਹਾਸ ਆ ਜਿਹੜਾ ਇਸ ਆਈਡੀਆ ਦੇ ਵਿਰੋਧ ਦੇ ਵਿੱਚ ਖੜਾ ਕਿ ਵਾਇਲੈਂਸ ਆ ਜਿਹੜੀ ਉਹ ਹਰ ਸਿਚੁਏਸ਼ਨ ਉਸ ਸਿਚੁਏਸ਼ਨ ਦੇ ਵਿੱਚ ਜਸਟੀਫਾਈਡ ਹੈ ਜਦੋਂ ਉਹ ਜਸਟਿਸ ਓਰੀਐਂਟਡ ਹੈ, ਅਦਰਵਾਈਜ਼ ਨਹੀਂ ਗੀ। ਜੇ ਉਹ ਜਸਟਿਸ ਓਰੀਐਂਟਡ ਨਹੀਂ ਗੀ ਭਾਵੇਂ ਸਟੇਟ ਕਰ ਰਹੀ ਹੈ ਫਿਰ ਸਟੇਟ ਵੀ ਗਲਤ ਹੈ, ਜੇ ਉਹ ਜਸਟਿਸ ਓਰੀਐਂਟਡ ਆ ਫਿਰ ਕੋਈ ਹੋਰ ਵੀ ਕਰ ਸਕਦਾ। ਸੋ ਇੱਕ ਤਾਂ ਇਹ ਗੱਲ ਸਿੱਖਾਂ ਦਾ ਵਾਇਲੈਂਸ ਪ੍ਰਤੀ ਨਜ਼ਰੀਆ ਜਿਹੜਾ ਉਹ ਇਹ ਹੈ। ਸੋ ਮਾਡਰਨ ਸਟੇਟਸ ਉਹਨੂੰ ਮੰਨਦੀਆਂ ਨਹੀਂ, ਮਾਡਰਨ ਸਟੇਟਸ ਜਿਹੜੀਆਂ ਉਹ ਤਾਂ ਸਾਰੀਆਂ ਮੋਨੋਪੋਲੀ ਸਟੇਟ ਮੋਨੋਪੋਲੀ ਨੂੰ ਹੀ ਮੰਨਦੀਆਂ ਕਿ ਸਟੇਟ ਮੋਨੋਪੋਲੀ ਹੋਣੀ ਚਾਹੀਦੀ ਵਾਇਲੈਂਸ ਤੇ, ਇਸ ਕਰਕੇ ਉਹ ਇਹ ਗੱਲ ਕਰਦੇ ਆ। ਪਰ ਇੰਟਰਨੈਸ਼ਨਲ ਸਿਵਲ ਸੁਸਾਇਟੀ ਆ ਜਿਹੜੀ ਉਹ ਨਹੀਂ ਇਹ ਗੱਲ ਮੰਨਦੀ ਗੀ। ਹੁਣ ਜਿਹੜਾ ਹਮਾਸ ਨੇ ਹਮਲਾ ਕੀਤਾ ਇਜ਼ਰਾਈਲ ਤੇ ਬਹੁਤ ਲੋਕੀ ਉਹਦੇ ਹੱਕ 'ਚ ਨੇ ਕਿ ਉਹਦਾ ਜੀ ਦੇਖੋ ਉਹਨਾਂ ਨੂੰ ਜਿਉਣ ਨਹੀਂ ਦਿੰਦੇ, ਉਹਦੇ ਕਰਕੇ ਇਸ ਕਰਕੇ ਉਹਨਾਂ ਦਾ ਹਮਲਾ ਜਾਇਜ਼ ਸੀ। ਇੱਕ ਦੂਜੀ ਗੱਲ ਵੀ ਜਿਹੜੀ ਸਟੇਟ ਫਾਈਨੈਂਸਿਸ ਆ ਉਹ ਬਹੁਤ ਜ਼ਿਆਦਾ ਮੈਟਰ ਕਰਦੇ ਆ। ਪੰਜਾਬ ਨੂੰ ਸਿਸਟੇਮੈਟਿਕਲੀ ਕੰਗਾਲ ਕੀਤਾ, ਉਸ ਕੰਗਾਲੀ ਦੇ ਵਿੱਚੋਂ ਪੰਜਾਬ ਦੇ ਵਿੱਚ ਕੋਈ ਅਪਰਚੂਨਿਟੀਜ਼ ਨਹੀਂ ਰਹੀਆਂ, ਉਹਦੇ ਕਰਕੇ ਮਾਈਗ੍ਰੇਸ਼ਨ ਹੋ ਰਹੀ ਹੈ। ਹਾਂਜੀ ਤੁਸੀਂ ਗੱਲ ਕੀਤੀ ਕਿ ਜਿੱਦਾਂ ਪੰਜਾਬ ਦੇ ਨੌਜਵਾਨ ਬਹੁਤ ਵੱਡੀ ਮਾਤਰਾ 'ਚ ਇੱਧਰ ਆ ਰਹੇ ਨੇ, ਰਾਈਟ, ਤੇ ਉਹਦੇ ਪਿੱਛੇ ਕੀ ਇਹ ਕਾਰਨ ਹੈ ਕਿ ਜਿਹੜੇ ਫਾਈਨੈਂਸਿਸ ਨੇ ਉਹ ਬਹੁਤ ਜ਼ਿਆਦਾ ਮੈਟਰ ਕਰਦੇ, ਉਧਰ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਨਹੀਂ ਹੈ ਤਾਂ ਕਿ ਕਿਉਂਕਿ ਰੋਜ਼ਗਾਰ ਲਈ ਹੀ ਜਾਂਦੇ ਨੇ ਲੋਕ ਇੱਧਰ, ਜਿਹੜੇ ਨੌਜਵਾਨ ਨੇ ਉਹਨਾਂ ਨੂੰ ਉੱਧਰ ਰੋਜ਼ਗਾਰ ਨਹੀਂ ਮਿਲ ਰਿਹਾ, ਕਿਤੇ ਨਾ ਕਿਤੇ ਇਹ ਚੀਜ਼ ਲੈਕ ਕਰਦੀ ਹੈ। ਉੱਥੇ ਰੋਜ਼ਗਾਰ ਇੱਕ ਫੈਕਟਰ ਹੈ ਪਰ ਰੋਜ਼ਗਾਰ ਤੋਂ ਬਿਨਾਂ ਹੋਰ ਵੀ ਬਹੁਤ ਫੈਕਟਰ ਹੈ। ਜਿਹੜੀ ਸਟੇਟ ਵਾਇਲੈਂਸ ਹੈ ਵੀ ਇੱਕ ਫੈਕਟਰ। ਬਹੁਤ ਲੋਕ ਆ ਜਿਹੜੇ ਉਹ ਇਸ ਗੱਲ ਤੋਂ ਬਹੁਤ ਡਰੇ ਹੋਏ ਆ ਵੀ ਇੱਥੇ ਸਿੱਖਾਂ ਵਾਸਤੇ ਜਿਹੜਾ ਸੇਫ ਨਹੀਂ ਗਾ, ਇਸ ਕਰਕੇ ਵੀ ਉਹ ਆਪਦੇ ਬੱਚਿਆਂ ਨੂੰ ਬਾਹਰ ਭੇਜਣਾ ਪ੍ਰੈਫਰ ਕਰਦੇ ਆ। ਸੋ ਰੋਜ਼ਗਾਰ ਇੱਕ ਇੰਪੋਰਟੈਂਟ ਫੈਕਟਰ ਹੈਗਾ ਤੇ ਪਰ ਉਹਦੇ ਨਾਲ ਹੋਰ ਵੀ ਬਹੁਤ ਗੱਲਾਂ ਨੇ। ਇੱਧਰ ਵੀ ਸਵਾਲ ਸੀਗਾ ਭੈਣ ਜੀ ਦਾ, ਇੱਧਰ ਹੈਲੋ, ਓਕੇ, ਮੈਂ ਤੁਹਾਨੂੰ ਇੱਕ ਦੋ ਸਵਾਲ ਪੁੱਛਣੇ ਸੀ ਐਕਚੁਅਲੀ। ਜਿਹੜਾ ਫਰਸਟ ਕੁਐਸਚਨ ਹੈਗਾ, ਆਈ ਵਾਂਟ ਟੂ ਨੋ ਜਿਹੜਾ ਸਾਡੇ ਵਿੱਚ ਸੈਲਫ ਹੇਟ ਹੈਗਾ ਅੰਦਰ, ਉਹ ਅਸੀਂ ਕਿੱਦਾਂ ਰੈਕਗਨਾਈਜ਼ ਕਰੀਏ ਤਾਂ ਅਸੀਂ ਦੂਜਿਆਂ ਨੂੰ ਕਿੱਦਾਂ ਅਵੇਅਰਨੈਸ ਪਾਈਏ ਕਿ ਤੁਹਾਡੇ ਵਿੱਚ ਵੀ ਹੈਗਾ ਆ in a very nice way, ਕਿਉਂਕਿ ਉਹ ਥੋੜਾ ਜਿਹਾ ਛੁਪਿਆ ਲੱਗਦਾ ਆ for some people, ਤੇ ਕਿ ਮੰਨਣ ਨੂੰ ਤਿਆਰ ਨਹੀਂ ਆ। I know ਮੈਂ ਵੀ ਮੰਨਣ ਨੂੰ ਤਿਆਰ ਸੀ, ਮੈਨੂੰ ਵੀ ਕਾਫੀ ਸਮਾਂ ਲੱਗ ਗਿਆ, but that's my own journey. But ਦੂਜਿਆਂ ਨੂੰ ਕਿੱਦਾਂ ਜਗਾਈਏ in a very ਸਮਝਦਾਰ ਤਰੀਕਾ। ਐਂਡ ਜਿਹੜਾ ਮੇਰਾ ਦੂਜਾ ਸਵਾਲ ਆ, ਮੈਂ ਪੁੱਛਣਾ ਚਾਹੁੰਦੀ ਹਾਂ ਜਿੱਦਾਂ ਅਸੀਂ ਇੱਥੇ ਖੁੱਲ੍ਹ ਕੇ ਆਜ਼ਾਦੀ ਬਾਰੇ ਗੱਲ ਕਰ ਸਕਦੇ ਹਾਂ, ਸੈਲਫ ਆਈਡੈਂਟਿਟੀ ਬਾਰੇ ਗੱਲ ਕਰ ਸਕਦੇ ਹਾਂ, ਖਾਲਿਸਤਾਨ ਬਾਰੇ ਗੱਲ ਕਰ ਸਕਦੇ ਹਾਂ, ਮੈਨੂੰ ਸੁਣਨ ਨੂੰ ਮਿਲਦਾ ਆ ਜੇ ਅਸੀਂ ਇੱਥੇ ਬਾਹਰ ਮੁਲਕ ਵਿੱਚ ਆ ਕੇ ਇੱਦਾਂ ਦੀ ਗੱਲਾਂ ਕਰੀਏ ਇਹ ਪੰਜਾਬ ਨੂੰ ਅਫੈਕਟ ਪੈਂਦਾ ਆ। ਸੋ ਕੈਨ ਯੂ ਸਪੀਕ ਅਬਾਊਟ ਦੈਟ, ਲਾਈਕ ਇਹ ਗੱਲ ਸਹੀ ਆ ਔਰ ਇਹ ਗੱਲ ਗਲਤ ਆ? ਹਾਂਜੀ, ਜਿਹੜੀ ਤੁਹਾਡੀ ਪਹਿਲੀ ਗੱਲ ਹੈ ਕਿ ਸੈਲਫ ਹੈਟ ਦਾ ਕੀ ਕੀਤਾ ਜਾਵੇ, ਉਹਦੇ ਵਿੱਚ ਪਹਿਲਾ ਆਈਡੀਆ ਤਾਂ ਹੈਗਾ ਸੈਲਫ ਰਿਫਲੈਕਸ਼ਨ। ਦੂਜਾ ਆਈਡੀਆ ਹੈ ਕਿ ਤੁਸੀਂ ਕੰਪੇਅਰ ਕਰੋ ਬਾਕੀ ਕਮਿਊਨਿਟੀਜ਼ ਨੂੰ ਆਪਦੀ ਕਮਿਊਨਿਟੀਜ਼ ਨਾਲ। ਜਿਵੇਂ ਮੇਰਾ ਇਹ ਵਿਚਾਰ ਨਹੀਂ ਕਿ ਵੀ ਸਿੱਖਾਂ ਦੇ ਵਿੱਚ ਕੋਈ ਨੁਕਸ ਨਹੀਂ, ਸਿੱਖਾਂ ਦੇ ਵਿੱਚ ਬਹੁਤ ਨੁਕਸ ਹੈਗੇ ਆ ਸਾਰੀਆਂ ਕਮਿਊਨਿਟੀਜ਼ 'ਚ, ਪਰ ਸਿੱਖਾਂ ਦੇ ਨੁਕਸਾਂ ਨੂੰ ਸਟ੍ਰੈਟਜੀਕਲੀ ਸਿੱਖ ਸਫਰਿੰਗ ਨੂੰ ਇਰੇਜ਼ ਕਰਨ ਵਾਸਤੇ ਵਰਤਿਆ ਜਾਂਦਾ। ਇਸ ਗੱਲ ਦੇ ਮੈਂ ਖਿਲਾਫ ਹਾਂ। ਜਿਵੇਂ ਡੋਮੈਸਟਿਕ ਵਾਇਲੈਂਸ, every community has it, every single community, ਪਰ ਤੁਸੀਂ ਕੈਨੇਡਾ ਦੇ ਵਿੱਚ ਇਹ ਪ੍ਰੋਗਰਾਮ ਬਹੁਤ ਵੇਖੇ ਹੋਣਗੇ, ਡੋਮੈਸਟਿਕ ਵਾਇਲੈਂਸ ਇਨ ਸਿੱਖਸ, ਡੋਮੈਸਟਿਕ ਵਾਇਲੈਂਸ ਇਨ ਪੰਜਾਬੀ ਕਮਿਊਨਿਟੀਜ਼, ਪਰ ਕਦੇ ਸਿੰਗਲ ਮੈਂ ਜਦੋਂ ਦਾ ਕੈਨੇਡਾ ਆਇਆ, ਮੈਂ ਯੂਨੀਵਰਸਿਟੀ ਸਿਸਟਮ ਦੇ ਵਿੱਚ 16 ਸਾਲ ਹੋ ਗਏ, ਇੱਕ ਸਿੰਗਲ ਇਵੈਂਟ ਨਹੀਂ ਹੋਇਆ ਡੋਮੈਸਟਿਕ ਵਾਇਲੈਂਸ ਇਨ ਹਿੰਦੂ ਕਮਿਊਨਿਟੀ। ਵਾਈ? ਹਿੰਦੂਆਂ 'ਚ ਹੈ ਨਹੀਂ ਡੋਮੈਸਟਿਕ ਵਾਇਲੈਂਸ। ਮੈਂ ਨਿਊਜ਼ਪੇਪਰ ਦੇ ਵਿੱਚ ਕੰਮ ਕਰਦਾ ਰਿਹਾ, ਮੈਂ ਦਰਜਨਾਂ ਸਟੋਰੀਜ਼ ਕੀਤੀਆਂ ਡੋਮੈਸਟਿਕ ਵਾਇਲੈਂਸ, ਈਵਨ ਮਰਡਰ ਦੀਆਂ, ਨਾਰਥ ਅਮਰੀਕਾ 'ਚ ਹਿੰਦੂਆਂ ਦੀਆਂ,
ਪਰ ਇੱਕ ਵੀ ਪ੍ਰੋਗਰਾਮ ਨਹੀਂ ਹੋਇਆ ਯੂਨੀਵਰਸਿਟੀ 'ਚ। ਡੋਮੈਸਟਿਕ ਵਾਇਲੈਂਸ ਇਨ ਮੁਸਲਿਮ ਕਮਿਊਨਿਟੀਜ਼, ਨੋ। ਡੋਮੈਸਟਿਕ ਵਾਇਲੈਂਸ ਇਨ ਫਲਸਤੀਨੀ ਕਮਿਊਨਿਟੀ, ਨੋ। ਵਾਈ? ਕਿਉਂਕਿ ਉਹ ਕਮਿਊਨਿਟੀਜ਼ ਆ ਜਿਹੜੀਆਂ ਇਹ ਅੰਡਰਸਟੈਂਡ ਕਰਦੀਆਂ ਕਿ ਜੇ ਅਸੀਂ ਸਾਡੀਆਂ ਵਿਦਿਨ ਪ੍ਰੋਬਲਮਸ ਆ ਜਿਹੜੀਆਂ ਉਹਨਾਂ ਨੂੰ ਉਛਾਲਾਂਗੇ, ਉਹਦੇ ਨਾਲ ਜਿਹੜੀ ਸਾਡੀ ਲੜਾਈ ਚੱਲ ਰਹੀ ਆ ਉਹਦੇ 'ਚ ਅਸੀਂ ਇਸ ਤਰੀਕੇ ਨਾਲ ਇੰਟਰਪ੍ਰੇਟ ਹੁੰਦੇ ਆ ਕਿ ਇਹ ਤਾਂ ਵਰਦੀ ਨਹੀਂ ਗੇ ਜੀ, ਇਹ ਵਿਕਟਿਮ ਨਹੀਂ ਗੇ, ਆਪ ਵੀ ਬਹੁਤ ਵਾਇਲੈਂਸ ਕਰਦੇ ਆ, ਤੇ ਇਸ ਕਰਕੇ ਜੇ ਇਹਨਾਂ ਨਾਲ ਵੀ ਵਾਇਲੈਂਸ ਹੁੰਦੀ ਹੈ ਤਾਂ ਓਕੇ ਆ। ਸੋ ਸਿੱਖਾਂ ਨੂੰ ਬਹੁਤ ਸਕਸੈਸਫੁਲੀ ਇਸ ਤਰੀਕੇ ਨਾਲ ਇੰਟਰਪ੍ਰੇਟ ਕਰਤਾ। ਹੁਣ ਸਵਾਲ ਇਹਦੇ 'ਚੋਂ ਇਹ ਪੈਦਾ ਹੁੰਦਾ ਵੀ ਕੀ ਡੋਮੈਸਟਿਕ ਵਾਇਲੈਂਸ ਦੀ ਗੱਲ ਹੀ ਨਾ ਕੀਤੀ ਜਾਵੇ? ਗੱਲ ਕੀਤੀ ਜਾਵੇ, ਪਰ ਡਿਸਪ੍ਰਪੋਰਸ਼ਨੇਟ ਆ ਕੈਨੇਡਾ ਦੇ ਵਿੱਚ, ਖਾਸ ਕਰਕੇ ਜਿਹੜਾ ਡੋਮੈਸਟਿਕ ਵਾਇਲੈਂਸ ਪੰਜਾਬੀ ਕਮਿਊਨਿਟੀ ਹੈ ਨਾ, ਡਾਟਾ ਕੁਝ ਹੋਰ ਕਹਿੰਦਾ, ਡਾਟੇ ਦੇ ਅਕੋਰਡਿੰਗ ਨਹੀਂ ਇੰਨੀ ਵਾਇਲੈਂਸ ਹੈਗੀ। ਜੇ ਐਕੈਡੈਮਿਕ ਡਿਸਕੋਰਸ, ਜਰਨਲਿਸਟਿਕ ਡਿਸਕੋਰਸ ਵੇਖੋ ਤਾਂ ਵਾਇਲੈਂਸ ਸਾਰੀ ਹੈ ਹੀ ਸਾਡੇ 'ਚ। ਸੋ ਉਹਨਾਂ ਨੇ ਇੱਕ ਇੰਪ੍ਰੈਸ਼ਨ ਕ੍ਰੀਏਟ ਕਰਤਾ, ਪਰਸੈਪਸ਼ਨ ਕ੍ਰੀਏਟ ਕਰਤੀ ਕੈਨੇਡੀਅਨ ਪਬਲਿਕ 'ਚ ਕਿ ਪੰਜਾਬੀ ਸਿੱਖ ਆ ਜਿਹੜੇ ਇਹ ਬਹੁਤ ਪ੍ਰੋਬਲਮੈਟਿਕ ਕਮਿਊਨਿਟੀ ਹੈ, ਉਹਦੇ ਕਰਕੇ ਸਾਡੇ ਪ੍ਰਤੀ ਸਿੰਪਥੀ ਨਹੀਂ ਪੈਦਾ ਹੁੰਦੀ। ਉਵੇਂ ਹੀ ਸਾਰਾ ਕਾਸਟ ਡਿਸਕੋਰਸ ਜੋ ਸਾਡੇ ਅਗੇਂਸਟ ਵਰਤਿਆ ਗਿਆ। ਇੰਡੀਆ ਦੇ ਵਿੱਚੋਂ ਪੰਜਾਬ ਹੈ ਜਿਹੜਾ ਕਾਸਟ ਡਿਸਕ੍ਰਿਮੀਨੇਸ਼ਨ ਦੇ ਵਿੱਚੋਂ ਹੇਠੋਂ ਦੂਜੇ ਨੰਬਰ ਤੇ ਹੈ, ਲੋਐਸਟ ਰੇਟਸ ਆ ਕਾਸਟ ਡਿਸਕ੍ਰਿਮੀਨੇਸ਼ਨ ਦੇ। ਪਰ ਸਿੱਖਾਂ ਨੂੰ ਪ੍ਰੈਜ਼ੈਂਟ ਇਸ ਤਰੀਕੇ ਨਾਲ ਕੀਤਾ ਗਿਆ ਕਿ ਸਿੱਖਾਂ ਦੇ ਵਿੱਚ ਜਿੰਨਾ ਕਾਸਟ ਹੈ ਉਹਨਾਂ ਦਾ ਕਿਸੇ 'ਚ ਹੈ ਹੀ ਨਹੀਂ। ਮੈਨੂੰ ਦੱਸੋ ਵੀ ਕਿੰਨੇ ਬੰਦੇ ਇੱਥੇ ਜਦੋਂ ਲੰਗਰ ਛਕਦੇ ਆ ਉਹ ਵੇਖਦੇ ਆ ਵੀ ਮੇਰੇ ਨਾਲ ਬੈਠਾ ਜਿਹੜਾ ਇਹਦੀ ਜਾਤ ਕੀ ਹੈ? ਕਦੇ ਕਿਹੜਾ ਸਾਰੇ ਨਾਰਥ ਅਮਰੀਕਾ ਦੇ ਵਿੱਚ ਕਦੇ ਸਿੰਗਲ ਘਟਨਾ ਹੋਈ ਆ ਵੀ ਕਿਸੇ ਨੂੰ ਕਿਹਾ ਹੋਵੇ ਵੀ ਭਾਈ ਉੱਠ ਇੱਥੋਂ, ਤੇਰੀ ਜਾਤ ਹੋਰ ਆ ਤੇ ਤੂੰ ਨਹੀਂ ਲੰਗਰ ਛਕ ਸਕਦਾ? ਸੋ ਦੇਖੋ ਇਹੀ ਟ੍ਰਿਕ ਹੈ ਜਿਹੜਾ ਸਾਰਾ ਮੈਂ ਐਗਜ਼ਾਮਪਲਾਂ ਨਹੀਂ ਦਿੱਤੀਆਂ, ਪਰ ਜਿਹੜਾ ਸਾਰਾ ਸੈਲਫ ਹੇਟ ਵਾਲਾ ਡਿਸਕੋਰਸ ਹੈ ਉਹਦੀ ਜੜ ਆ ਜਿਹੜੀ ਉਹ ਐਕੈਡੇਮੀਆ। ਮੈਂ ਨੇੜਿਓਂ ਵੇਖਿਆ, ਮੈਂ ਆਪ ਝੱਲਿਆ ਇਹ ਸਾਰਾ ਕੁਝ, ਤੇ ਉਹ ਸਿਸਟੇਮੈਟਿਕਲੀ ਕਰਦੇ ਆ। ਉਹਦਾ ਕਾਰਨ ਇਹ ਹੈ ਵੀ ਸਾਡੀ ਰੈਪਰਜ਼ੈਂਟੇਸ਼ਨ ਘੱਟ ਹੈ। ਜਿੰਨੀ ਸਾਡੀ ਰੈਪਰਜ਼ੈਂਟੇਸ਼ਨ ਹੈ ਉਹ ਵੀ ਇਹਨਾਂ ਗੱਲਾਂ ਤੇ ਕਨਵਿੰਸਡ ਹੈ ਕਿ ਸਿੱਖ ਕਮਿਊਨਿਟੀ ਹੈ ਜਿਹੜੀ ਉਹ ਵਾਕਈ ਪ੍ਰੋਬਲਮੈਟਿਕ ਕਮਿਊਨਿਟੀ ਹੈ, ਤੇ ਇਸ ਕਰਕੇ ਇਹ ਉਹਨਾਂ ਵਰਦੀ ਨਹੀਂ। ਜਿਵੇਂ ਇੱਕ ਐਵਰੇਜ ਐਜੂਕੇਟਿਡ ਸਿੱਖ ਜਿੰਨਾ ਕੰਸਰਨਡ ਕਿਸੇ ਹੋਰ ਸੋਸ਼ਲ ਜਸਟਿਸ ਇਸ਼ੂ ਬਾਰੇ ਹੈ, ਜਿਵੇਂ ਬਲੈਕ ਲਾਈਵਜ਼ ਮੈਟਰ, ਉਹਨਾਂ ਹੀ ਬੰਦਿਆਂ ਨੂੰ ਮੈਂ ਫੋਲੋ ਕਰਦਾ ਹਾਂ, ਉਹਨਾਂ ਹੀ ਲੋਕਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਟਵੀਟ ਪਾਈ। ਜੇ ਪਾਏ ਵੀ ਤਾਂ ਕੋਈ ਇੱਕ ਅੱਧਾ ਬਹੁਤ ਇਨਡਾਇਰੈਕਟ ਜਿਹਾ ਜਿਵੇਂ ਫਾਰਮੈਲਿਟੀ ਕਰਨ ਨੂੰ, ਪਰ ਜੇ ਕੋਈ ਹੋਰ ਘਟਨਾ ਹੋ ਜਾਂਦੀ ਹੈ, ਜਿਵੇਂ ਕੋਈ ਮੰਨ ਲਓ ਵੀ ਕੋਈ ਬਲੈਕ ਪਰਸਨ ਦੀ ਕਿਲਿੰਗ ਹੋ ਜਾਂਦੀ ਅਮਰੀਕਾ 'ਚ, ਤੇ ਉਹ 10 ਦਿਨ ਜਿਵੇਂ ਗੁੱਸਾ ਅੰਦਰੋਂ ਜਿਵੇਂ ਨਾ ਬਹੁਤ ਡੂੰਘੇ ਥਾਂ ਤੋਂ ਐਨਰੇਜਡ ਹੁੰਦੇ ਆ ਵੀ ਇਹ ਹੋ ਕੀ ਰਿਹਾ ਦੁਨੀਆ। ਪਰ ਜਦੋਂ ਸਿੱਖਾਂ ਤੇ ਵਾਇਲੈਂਸ ਹੁੰਦੀ ਆ, ਭਾਵੇਂ ਉਹ ਪੰਜਾਬ 'ਚ ਹੋਵੇ ਜਾਂ ਇੱਥੇ ਹੋਵੇ, ਉਦੋਂ ਉਹਨਾਂ ਦੇ ਅੰਦਰੋਂ ਗੁੱਸਾ ਨਹੀਂ ਪੈਦਾ ਹੁੰਦਾ, ਉਹ ਉਹਨੂੰ ਜਿਵੇਂ ਡਾਊਨ ਪਲੇ ਕਰਦੇ ਆ। ਸੋ ਇਹ ਇਮੋਸ਼ਨਲ ਰਿਸਪੌਂਸ ਆ। ਸਾਰੀ ਗੱਲ ਆਪਾਂ ਇਹੀ ਕੀਤੀ ਹੈ। ਦੂਜੀ ਗੱਲ ਜਿਹੜੀ ਤੁਸੀਂ ਦੂਜਾ ਸਵਾਲ ਜਿਹੜਾ ਪੁੱਛਿਆ ਸੀਗਾ ਉਹ ਸੀ ਕਿ ਦੂਜਿਆਂ ਨੂੰ ਕਿਵੇਂ ਸਮਝਾਇਆ ਜਾ ਸਕਦਾ। ਹਾਂਜੀ, ਦੇਖੋ ਜਿਹੜੀ ਵੀ ਕਿਸੇ ਕੌਮ ਦੀ ਆਜ਼ਾਦੀ ਦੀ ਲੜਾਈ ਹੈ, ਉਹਦੇ ਵਿੱਚ ਉਹਨੂੰ ਕੁਛ ਨਾ ਕੁਛ ਰਿਸਕ ਤਾਂ ਲੈਣੀ ਪੈਂਦੀ ਹੈ। ਉਹਦੇ ਚ ਕੁਛ ਨਾ ਕੁਛ ਵਾਇਲੈਂਸ ਤਾਂ ਉੱਤੇ ਹੋਣੀ ਹੈ। ਜਿਵੇਂ ਹੁਣ ਫਲਸਤੀਨ ਵੇਖ ਲਓ, ਉਹ ਵਾਇਲੈਂਸ ਨੂੰ ਤਾਂ ਤੁਸੀਂ ਅਵੋਇਡ ਕਰ ਨਹੀਂ ਸਕਦੇ। ਉਹਦੇ ਤੁਹਾਡੇ ਕੋਲ ਚੁਆਇਸ ਇਹ ਹੈ ਵੀ ਜਾਂ ਤਾਂ ਤੁਸੀਂ ਬਿਨਾਂ ਲੜੇ ਚੁੱਪ ਚਪੀਤੇ ਖਤਮ ਹੋ ਜਾਓ, ਜਿਹੜੀ ਸਟਰਕਚਰਲ ਵਾਇਲੈਂਸ ਹੈ ਸਟਰਕਚਰਲ ਵਾਇਲੈਂਸ ਦੇ ਸ਼ਿਕਾਰ ਬਣ ਕੇ ਹੌਲੀ ਹੌਲੀ ਖਤਮ ਹੋ ਜਾਓ, ਤੇ ਜਾਂ ਫਿਰ ਤੁਸੀਂ ਸਟ੍ਰਾਈਕ ਕਰੋ, ਜਾਂ ਫਿਰ ਤੁਸੀਂ ਉਹਦਾ ਵਿਰੋਧ ਕਰੋ ਹਰੇਕ ਵਾਇਲੈਂਸ ਦਾ, ਭਾਵੇਂ ਕੌਨਸੀਕੁਐਂਸ ਜੋ ਮਰਜ਼ੀ ਹੋਣ। ਮੇਰੇ ਖਿਆਲ ਦੇ ਵਿੱਚ ਜੇ ਸਿੱਖ ਹਿਸਟਰੀ ਦੀ ਗੱਲ ਹੈ ਜਿਹੜੀ, ਜੇ 18ਵੀਂ ਸਦੀ ਦੀ ਗੱਲ ਕਰੀਏ, ਜੇ ਉਹ ਮੰਨ ਲਓ ਵੀ ਜੇ ਉਹਨੂੰ ਆਪਾਂ ਇੰਸਪੀਰੇਸ਼ਨ ਮਿਲ ਲਈਏ 18ਵੀਂ ਸਦੀ ਨੂੰ, ਫਿਰ 18ਵੀਂ ਸਦੀ ਦਾ ਇਤਿਹਾਸ ਤਾਂ ਇਹੀ ਹੈ ਕਿ ਡਜ਼ਨਟ ਮੈਟਰ ਰਿਸਪੌਂਸ ਕੀ ਹੁੰਦਾ, ਉਹਦਾ ਕੌਨਸੀਕੁਐਂਸ ਕੀ ਹੈ, ਵੀ ਤੁਸੀਂ ਰੈਜ਼ਿਸਟ ਕਰੀ ਚੱਲੋ। ਇਵੈਂਚੁਅਲੀ 100 ਸਾਲ ਨੂੰ 50 ਸਾਲ ਨੂੰ ਇਵੈਂਚੁਅਲੀ ਕੰਡੀਸ਼ਨਸ ਇਹੋ ਜਿਹੀਆਂ ਕ੍ਰੀਏਟ ਹੋ ਜਾਣਗੀਆਂ ਵੀ ਤੁਸੀਂ ਜਿੱਤ ਜਾਓਗੇ। ਮੈਂ ਬਲੀਵ ਕਰਦਾ ਇਸ ਗੱਲ 'ਚ ਬਈ ਇਵੈਂਚੁਅਲੀ, ਜਿਵੇਂ ਹੁਣ ਫਲਸਤੀਨ ਦੀ ਉਦਾਹਰਨ ਜਿਹੜੀ, ਇਹ ਤਾਂ ਬਹੁਤ ਜ਼ਿਆਦਾ ਚੀਜ਼ ਜਿਹੜਾ ਸੀਜ਼ਫਾਇਰ ਹੋਇਆ ਨਾ, ਇਹਦਾ ਮੀਨਿੰਗ ਇਹ ਹੈ ਵੀ ਹਮਾਸ ਦੀ ਜਿੱਤ ਹੋ ਗਈ। ਜੇ ਕਮਿਊਨਿਟੀ ਲੜੀ ਜਾਂਦੀ ਹੈ ਉਹ ਇੱਕ ਦਿਨ ਜਿੱਤ ਜਾਂਦੀ ਹੈ। ਹਜੇ ਫਲਸਤੀਨਾਂ ਦੀ ਕੰਟਰੀ ਨਹੀਂ ਬਣਨੀ ਗੀ, ਪਰ 50 ਸਾਲਾਂ ਨੂੰ 100 ਸਾਲਾਂ ਨੂੰ ਉਹਦੀ ਨੀਂਹ ਰੱਖੀ ਗਈ, ਹੁਣ ਮਜ਼ਬੂਤ ਹੋ ਗਈ।
ਹੁਣ ਇਜ਼ਰਾਈਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਤਾਂ ਮੋਰਲੀ ਤਾਂ ਉਹ ਹਾਰ ਹੀ ਗਏ ਜਾਂ ਸੋ ਇੰਨੀਆਂ ਜ਼ਿਆਦਾ ਹੁਣ ਸਾਰੀ ਦੁਨੀਆ ਜਦੋਂ ਵਿਰੋਧ 'ਚ ਹੋ ਗਈ, ਕਿੰਨਾ ਚਿਰ ਸਰਵਾਈਵ ਕਰਨਗੇ? ਆਲੇ ਦੁਆਲੇ ਸਾਰੇ ਅਰਬ ਕੰਟਰੀਜ਼ ਆ, ਬਹੁਤਾ ਚਿਰ ਨਹੀਂ। ਤੇ ਸਗੋਂ ਇਸ ਲੜਾਈ ਤੋਂ ਪਹਿਲਾਂ ਚਾਂਸ ਸੀ ਵੀ ਇਜ਼ਰਾਈਲ ਦਾ ਜਿਹੜਾ ਉਹ 2 ਸਟੇਟਾਂ ਬਣ ਜਾਂਦੀਆਂ, ਇਜ਼ਰਾਈਲ ਫਲਸਤੀਨ, ਇਜ਼ਰਾਈਲ ਵੀ ਬਚ ਜਾਂਦਾ। ਹੁਣ ਜੇ ਉਹ ਬਣੂਗਾ ਤਾਂ ਫਿਰ ਮੈਨੂੰ ਲੱਗਦਾ ਵੀ ਇੱਕ ਹੀ ਰਹੂਗਾ ਹੁਣ ਤਾਂ। ਸੋ ਪਰ ਪੰਜਾਬ ਵਾਲੀ ਸਿਚੁਏਸ਼ਨ ਦੇ ਵਿੱਚ ਵੀ ਮੈਂ ਸਮਝਦਾ ਇਹ ਵੀ 18ਵੀਂ ਸਦੀ ਵਾਲੀ ਗੱਲ ਹੈ ਨਾ ਜਿਹੜੀ, ਉਹ ਇਵੈਂਚੁਅਲੀ ਲੰਮੇ ਗੇੜ ਦੇ ਵਿੱਚ ਉਹ ਠੀਕ ਸਟੈਂਸ ਆ ਕਿ ਕਮਿਊਨਿਟੀ 'ਚ ਰੈਜ਼ਿਸਟ ਕਰੀ ਜਾਂਦੀ ਆ ਤੇ ਇਵੈਂਚੁਅਲੀ ਉਹਨੂੰ ਮੌਕਾ ਮਿਲ ਜਾਂਦਾ। ਉਵੇਂ ਜਿਹੜਾ ਐਜੂਕੇਟਡ ਮਾਈਂਡ ਆ ਉਹਦੀ ਸਕਿੱਲ, ਉਹਦੀ ਕੈਪੈਸਿਟੀ ਵੱਧ ਜਾਂਦੀ ਹੈ। ਸੋ ਜਦੋਂ ਐਜੂਕੇਟਡ ਮਾਈਂਡ ਇੱਕ ਪਾਸੇ ਕੌਮ ਹੈ ਜਿਹੜੀ ਐਜੂਕੇਟਡ ਮਾਈਂਡ ਵਾਲੀ ਐਮਪਾਵਰ ਹੋਈ ਵੀ, ਦੂਜੇ ਪਾਸੇ ਜਿਹੜੀ ਐਮਪਾਵਰ ਨਹੀਂ ਹੋਈ ਵੀ, ਤਾਂ ਉਹਦੇ ਚੋਂ ਐਜੂਕੇਟਡ ਮਾਈਂਡ ਵਾਲੀ ਕੌਮ ਹੀ ਜਿੱਤੂਗੀ, ਜਿਵੇਂ ਕਿ ਵੈਸਟ ਸਾਰੀ ਦੁਨੀਆ ਦੇ ਜਿੱਤ ਗਏ। ਠੀਕ ਹੈ, ਹੁਣ ਵੈਸਟ ਦੀ ਇਹ ਜਿੱਤ ਹੈ ਜਿਹੜੀ, ਕੀ ਇਹ ਸਰਬੱਤ ਦੇ ਭਲੇ ਵਾਲੀ ਜਿੱਤ ਹੈ? ਨਹੀਂ। ਜਿਸ ਕਿਸਮ ਦਾ ਗੁਰਬਾਣੀ ਦੇ ਵਿੱਚੋਂ ਵਰਲਡ ਆਰਡਰ ਨਿਕਲਦਾ, ਕੀ ਇਹ ਉਹੋ ਜਿਹਾ? ਨਹੀਂ। ਜੇ ਅਸੀਂ ਉਹੋ ਜਿਹਾ ਬਣਾਉਣਾ ਤਾਂ ਸਾਡਾ ਐਜੂਕੇਸ਼ਨ ਸਿਸਟਮ ਵੀ ਹੈ ਜਿਹੜਾ ਉਹ ਵੱਖਰਾ ਹੋਣਾ ਚਾਹੀਦਾ, ਜਿਹਦੇ 'ਚ ਪ੍ਰਾਇਮਰੀ ਮੋਟਿਵ ਹੈ ਜਿਹੜਾ ਉਹ ਇਹ ਨਹੀਂਗਾ ਕਿ ਬੰਦੇ ਨੂੰ ਸਾਰੀ ਦੁਨੀਆ ਨੂੰ ਡੋਮੀਨੇਟ ਕਰਨ ਵਾਸਤੇ ਉਹਨੂੰ ਐਮਪਾਵਰ ਕਰਨਾ। ਉਹਦਾ ਤਾਂ ਇੱਕ ਗੁਰਮੁਖ ਸਾਜਣਾ ਪਰਪਸ ਹੈ। ਉਹ ਗੁਰਮੁਖ ਜੰਗ ਕਰ ਸਕਦਾ ਪਰ ਡੋਮੀਨੇਟ ਕਰਨ ਵਾਸਤੇ ਨਹੀਂ। ਗੁਰਮੁਖ ਦੀ ਜੰਗ ਡੋਮੀਨੇਟ ਕਰਨ ਵਾਸਤੇ ਨਹੀਂ ਹੋ ਸਕਦੀ। ਹੁਣ ਜਿਹੜੀ ਅੱਜ ਹੀ ਮੈਂ ਕਲਾਸ ਪੜ੍ਹਾਉ ਸੀ, ਉਹਦੇ 'ਚ ਗੱਲ ਹੋਈ ਵੀ ਜਿਹੜੀ ਅੰਡਰਸਟੈਂਡਿੰਗ ਹੈ ਆਪਣੀ, ਬਹੁਤ ਗੱਲ ਚੱਲਦੀ ਹੈ ਵੀ ਅੰਡਰਸਟੈਂਡ ਕਰੋ। ਅੰਡਰਸਟੈਂਡਿੰਗ ਵੀ ਚੰਗੀ ਚੀਜ਼ ਹੈ, ਅੰਡਰਸਟੈਂਡਿੰਗ ਚੰਗੀ ਚੀਜ਼ ਨਹੀਂ। ਜਿਹੜੀ ਚੀਜ਼ ਨੂੰ ਅਸੀਂ ਅੰਡਰਸਟੈਂਡ ਕਰਦੇ ਹਾਂ ਉਹਦੇ ਵਾਸਤੇ ਚੰਗੀ ਚੀਜ਼ ਨਹੀਂ। ਬੰਦੇ ਨੇ ਨੇਚਰ ਨੂੰ ਅੰਡਰਸਟੈਂਡ ਕੀਤਾ, ਨੇਚਰ ਤਬਾਹ ਕਰਦੀ। ਜੇ ਮੈਂ ਤੁਹਾਨੂੰ ਸਾਈਕੋਲੋਜੀਕਲੀ ਅੰਡਰਸਟੈਂਡ ਕਰਦਾ, ਮੈਂ ਤੁਹਾਨੂੰ ਮੈਨੀਪੂਲੇਟ ਕਰ ਸਕਦਾ। ਜਿਹੜੀ ਆ ਸਾਰੀ ਇਕਨੋਮੀ ਹੈ ਕੈਪੀਟਲਿਸਟ, ਇਹ ਸਾਈਕੋਲੋਜੀਕਲ ਮੈਨੀਪੂਲੇਸ਼ਨ ਤੇ ਖੜੀ ਹੈ, ਬੰਦੇ ਦੀ ਸਾਈਕੋਲੋਜੀਕਲ ਅੰਡਰਸਟੈਂਡਿੰਗ ਤੇ ਖੜੀ। ਸੋ ਅੰਡਰਸਟੈਂਡਿੰਗ ਹੈ ਜਿਹੜੀ ਨੈਗੇਟਿਵ ਟਰਮ ਹੈ, ਇਹ ਪੋਜ਼ਿਟਿਵ ਨਹੀਂ ਗਾ। ਜਿਹੜਾ ਸਾਡਾ ਗੁਰਬਾਣੀ ਦੇ ਰਾਹੀਂ ਜਿਹੜਾ ਸਾਡਾ ਕੁਦਰਤ ਨਾਲ ਰਿਸ਼ਤਾ ਬਣਦਾ, ਹੋਰਾਂ ਚੀਜ਼ਾਂ ਨਾਲ ਰਿਸ਼ਤਾ ਬਣਦਾ, ਉਹ ਐਕਸਪਲੋਇਟੇਟਿਵ ਨਹੀਂ ਹੋ ਸਕਦਾ। ਸੋ ਇਸ ਕਰਕੇ ਨਾ ਇਹ ਗੱਲ ਬਹੁਤ ਜ਼ਿਆਦਾ ਲੰਮੀ ਹੈ। ਇਹਦੇ 'ਚ ਤਾਂ ਖਾਲਿਸਤਾਨ ਦੀ ਸਥਾਪਤੀ ਵੀ ਸਿਰਫ ਇੱਕ ਕਲਮ ਹੀ ਹੈ। ਜਿਹੜੀ ਸਿਵਿਲਾਈਜੇਸ਼ਨਲ ਲੜਾਈ ਹੈ ਸਿੱਖੀ ਦੀ, ਉਹ ਤਾਂ ਜਦੋਂ ਮਾਡਰਨ ਵਰਲਡ ਆਰਡਰ ਹੈ ਉਹ ਨਵੇਂ ਵਰਲਡ ਆਰਡਰ ਨਾਲ ਰਿਪਲੇਸ ਹੋਊਗਾ, ਉਹਦੇ 'ਚ ਉਹੀ ਧਿਰ ਅੱਗੇ ਆਊਗੀ ਜਿਹੜੀ ਉਹਦਾ ਬਦਲ ਦੇ ਸਕੂਗੀ ਵਧੀਆ। ਮੈਂ ਇਹ ਸਮਝਦਾ ਹਾਂ ਵੀ ਆਉਣ ਵਾਲੇ 200 ਸਾਲ ਦੇ ਵਿੱਚ ਜਦੋਂ ਪ੍ਰੈਜ਼ੈਂਟ ਸਿਸਟਮ ਹੈ ਜਿਹੜਾ, ਇਹਦੀ ਉਮਰ ਲੰਘ ਗਈ, ਉਦੋਂ ਫਿਰ ਜਿਹੜੀ ਚੀਜ਼ ਬਦਲ ਬਣੂਗੀ ਮੇਰੇ ਖਿਆਲ ਦੇ ਵਿੱਚ ਸਿੱਖੀ ਉਹਦਾ ਬਦਲ ਬਣੂਗੀ ਤੇ ਇੱਕ ਕਾਈਂਡ ਆਫ ਗਲੋਬਲ ਸਿੱਖ ਰੈਨੇਸਾਂਸ ਇਸ ਸਦੀ ਦੇ ਵਿੱਚ ਜਿਹਦੇ ਵਾਪਰਨ ਦੇ ਪੂਰੇ ਚਾਂਸ ਹੈ। ਪਰ ਉਹ ਸਥਾਪਿਤ ਹੋਊਗੀ, ਉਹਦੇ ਵਿੱਚੋਂ ਨਵਾਂ ਵਰਲਡ ਆਰਡਰ ਜਿਹੜਾ ਉਹਨੂੰ ਹੋਰ 100-200 ਸਾਲ ਲੱਗ ਜਾਣਗੇ। ਸੋ ਉਹਦੇ ਕੰਟੈਕਸਟ ਦੇ ਵਿੱਚ ਉਹ ਡਿਫਰੈਂਟ ਸੋਸ਼ਲ ਸਪੇਸ ਦੇ ਵਿੱਚ ਹੀ ਸਿੱਖ ਐਜੂਕੇਸ਼ਨ ਹੈ ਜਿਹੜੀ ਉਹ ਮਾਸ ਲੈਵਲ ਤੇ ਪੋਸੀਬਲ ਆ। ਉਹਨਾਂ ਚੈਨਲ ਦਾ ਸਿੱਖ ਆਪਣਾ ਆਪ ਬਚਾ ਸਕਦੇ ਆ। ਉਹਨਾਂ ਨੂੰ ਜਿਹੜੀ ਵੈਸਟਰਨ ਐਜੂਕੇਸ਼ਨ ਹੈ ਉਹਨੂੰ ਨੋ ਨਹੀਂ ਕਹਿ ਸਕਦੇ ਸਿੱਖ, ਮੈਨੂੰ ਨਹੀਂ ਲੱਗਦਾ। ਪਰ ਉਹਦੇ ਨਾਲ ਕ੍ਰਿਟੀਕਲ ਇੰਗੇਜ ਕਰ ਸਕਦੇ ਆ। ਜੇ ਤਾਂ ਸਿੱਖ ਕਹਿਣ ਵੀ ਵੈਸਟਰਨ ਐਜੂਕੇਸ਼ਨ ਹੈ ਜਿਹੜੀ ਉਹ ਅਲਟੀਮੇਟ ਹੈ ਤੇ ਉਹਦੇ ਥਰੂ ਅਸੀਂ ਗੁਰਬਾਣੀ ਨੂੰ ਇੰਟਰਪ੍ਰੀਟ ਕਰਨਾ, ਫਿਰ ਗਲਤ ਆ। ਪਰ ਜੇ ਸਿੱਖ ਕਹਿਣ ਵੀ ਵੈਸਟਰਨ ਐਜੂਕੇਸ਼ਨ ਸਾਡੀ ਮਜਬੂਰੀ ਹੈ ਪਰ ਅਸਲੀ ਐਜੂਕੇਸ਼ਨ ਸਾਡੀ ਗੁਰਬਾਣੀ ਦੀ ਹੈ। ਵੈਸਟਰਨ ਐਜੂਕੇਸ਼ਨ ਅਸੀਂ ਗੁਜ਼ਾਰੇ ਵਾਸਤੇ, ਜਿਵੇਂ ਬੰਦਾ ਟਰੱਕ ਚਲਾਉਣਾ ਸਿੱਖਦਾ, ਉਹ ਵੀ ਤਾਂ ਐਜੂਕੇਸ਼ਨ ਹੈ ਨਾ। ਜਦੋਂ ਤੁਸੀਂ ਟਰੱਕ ਦਾ ਲਾਇਸੈਂਸ ਲੈਂਦੇ ਆ, ਕਾਰ ਦਾ ਲਾਇਸੈਂਸ ਲੈਂਦੇ ਆ, ਉਹ ਐਜੂਕੇਸ਼ਨ ਹੈ। ਤੁਹਾਨੂੰ ਉਹ ਟਰੱਕ ਚਲਾਉਣਾ ਸਿਖਾਉਂਦਾ ਅਗਲਾ, ਟਰੱਕ ਡਰਾਈਵਿੰਗ ਸਕੂਲ ਵਾਲਾ, ਉਹ ਐਜੂਕੇਸ਼ਨ ਤਾਂ ਲੈਣੀ ਪੈਣੀ ਹੈ। ਉਵੇਂ ਜਿਹੜੀ ਬਾਕੀ ਪੜ੍ਹਾਈ ਹੈ, ਕੋਈ ਇੰਜੀਨੀਅਰ ਬਣਦਾ, ਉਹ ਵੀ ਤਾਂ ਉਹੀ ਐਜੂਕੇਸ਼ਨ ਹੈ ਨਾ। ਸੋ ਉਹ ਐਜੂਕੇਸ਼ਨ ਮਜਬੂਰੀ ਹੈ। ਇਹ ਐਜੂਕੇਸ਼ਨ ਹੈ ਜਿਹੜੀ ਐਕਚੁਅਲ ਜਿਹੜਾ ਤੁਹਾਡਾ ਲਾਈਫ ਦਾ ਮੀਨਿੰਗ ਜਿਹਦੇ ਨਾਲ ਜੁੜਿਆ ਹੋਇਆ, ਉਹ ਐਜੂਕੇਸ਼ਨ। ਪਰ ਜਿਹੜੀ ਰਿਐਲਿਟੀ ਆ ਉਹ ਇਹ ਹੈ ਵੀ ਇਹ ਐਜੂਕੇਸ਼ਨ ਤਾਂ ਪਿੱਛੇ ਰਹਿ ਗਈ ਐਕਚੁਅਲੀ, ਤੇ ਦੂਜੀ ਐਜੂਕੇਸ਼ਨ ਹੀ ਸਾਡੇ ਪੱਲੇ ਰਹਿ ਗਈ, ਉਹੀ ਸਾਨੂੰ ਸਾਰਾ ਕੁਝ ਚਲਾ ਰਹੀ ਹੈ। ਉਹਦੇ ਕਰਕੇ ਹੀ ਗੜਬੜ ਹੈ। ਸੋ ਇਹ ਹੈ ਮੇਰੀ ਪੋਜੀਸ਼ਨ ਇਹਦੇ ਬਾਰੇ ਐਜੂਕੇਸ਼ਨ ਵਾਲੇ ਪਾਸੇ ਨਾਲ।
ਠੀਕ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਆਪਣਾ ਜਿਹੜੇ ਪ੍ਰਬੰਧਕ ਨੇ ਜਗਮੋਹਨ ਸਿੰਘ ਜੀ, ਭਾਈ ਨਵੀਰ ਸਿੰਘ ਜੀ, ਇਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ, ਸੰਗਤ ਦੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ, ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਤੇ ਬਹੁਤ ਲੰਮਾ ਸਮਾਂ ਤੁਸੀਂ ਬਹੁਤ ਜ਼ਿਆਦਾ ਸਬਰ ਦੇ ਨਾਲ ਬੈਠ ਕੇ ਮੇਰੀ ਗੱਲਬਾਤ ਸੁਣੀ ਹੈ। ਇੱਕ ਵਾਰੀ ਮੈਂ ਥੋੜੀ ਜਿਹੀ ਮਾਫੀ ਮੰਗਣੀ ਚਾਹੁੰਦਾ ਹੈ ਕਿ ਮੈਂ ਨਿੱਜੀ ਤੌਰ ਤੇ, ਹਾਲਾਂਕਿ ਪੰਥ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਵਾ, ਨਿੱਜੀ ਤੌਰ ਤੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲੈਕਚਰ ਕਰਨ ਵਾਲੀ ਗੱਲ ਦੇ ਖਿਲਾਫ ਹਾਂ। ਤੇ ਮੈਂ ਆਮ ਕਰਕੇ ਜਦੋਂ ਮੈਨੂੰ ਕੋਈ ਸੱਦਾ ਆਉਂਦਾ, ਮੈਂ ਉਹਨਾਂ ਨੂੰ ਬੇਨਤੀ ਇਹੀ ਕਰਦਾ ਹੁੰਦਾ ਵੀ ਤੁਸੀਂ ਕਿਰਪਾ ਕਰਕੇ ਹਾਲ 'ਚ ਕਰੋ, ਤੇ ਉੱਥੇ ਫਿਰ ਸਵਾਲ ਜਵਾਬ ਵੀ ਖੁੱਲੇ ਹੋ ਜਾਣਗੇ। ਤੇ ਉੱਥੇ ਵੈਸੇ ਵੀ ਜਿਵੇਂ ਹੁਣ ਜਿਹੜੇ ਮੇਰੇ ਵਰਗਾ ਬੰਦਾ ਨਾ, ਜਿਹੜਾ ਸਪਿਰਚੁਅਲੀ ਬਹੁਤ ਪਹੁੰਚਿਆ ਹੋਇਆ ਨਹੀਂ ਗਾ, ਫਿਰ ਉਹ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਂ ਗੱਲ ਗੁਰਬਾਣੀ ਦੀ ਹੀ ਹੋਣੀ ਚਾਹੀਦੀ ਆ। ਜਿਹੜੇ ਬਾਕੀ ਐਨਾਲਿਸਿਸ ਆ ਸਾਡੇ ਜ਼ਰੂਰੀ ਆ, ਪਰ ਇਹ ਉਹਦੇ ਤੋਂ ਉੱਤੇ ਨਹੀਂ ਗਏ। ਸੋ ਉਹਦੇ ਵਾਸਤੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ, ਕਿਉਂਕਿ ਆਖਰੀ ਸਮੇਂ ਤੇ ਉਹ ਰੱਦ ਹੋਣ ਕਰਕੇ ਇਹ ਆਪਾਂ ਨੂੰ ਇੱਥੇ ਪ੍ਰੋਗਰਾਮ ਕਰਨਾ ਪਿਆ। ਤੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਖਾਸ ਤੌਰ ਤੇ ਇਸ ਗੱਲ ਵਾਸਤੇ ਮੈਂ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।